ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਇਸ ਟਾਈਮ ਅਪਡੇਟ ਅਮਰੀਕਾ ਦਾ ਸੈਟਰਡੇ ਦਾ ਸ਼ਨੀਚਰਵਾਰ ਦਾ ਇਹ ਪ੍ਰੋਗਰਾਮ, ਜਿਸ ਦੇ ਵਿੱਚ ਆਪਾਂ US ਇਮੀਗ੍ਰੇਸ਼ਨ ਦੇ ਬਾਰੇ ਗੱਲਬਾਤ ਕਰਦੇ ਹਾਂ। US ਇਮੀਗ੍ਰੇਸ਼ਨ ਦੇ ਬਾਰੇ ਗੱਲਬਾਤ ਕਰਨ ਦੇ ਲਈ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੀਆਣਾ ਜੀ ਆਪਣੇ ਨਾਲ ਹਰ ਵਾਰੀ ਜੁੜਦੇ ਨੇ। ਅਟਰਨੀ ਟਿਰਕੀਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ, ਨਛੱਤਰ ਸਿੰਘ ਸੰਘਾ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਰਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸਤਪਾਲ ਸਿੰਘ ਟ੍ਰੇਸੀ ਤੇ ਜਿਹੜੀ ਟਰੱਕ ਸਟਾਪ ਨਾਈਲਜ਼ ਮਿਸ਼ੀਗਨ, ਜਿਨ੍ਹਾਂ ਦੇ ਕੋਲੋਂ ਤੁਸੀਂ ਨਵੇਂ ਪੁਰਾਣੇ ਟਾਇਰ ਖਰੀਦ ਸਕਦੇ ਹੋ। ਫੁੱਲ ਸਰਵਿਸ ਗਰਾਜ ਅਤੇ ਮੋਬਾਈਲ ਸਰਵਿਸ ਗਰਾਜ ਦੀਆਂ ਸੇਵਾਵਾਂ ਉਪਲਬਧ ਹਨ। ਰੈਸਟੋਰੈਂਟ, ਲਿਕਰ ਸਟੋਰ, ਟਰੱਕ ਸਟਾਪ, ਟਰੱਕ ਵਾਸ਼ ਦੀ ਸੇਵਾ ਇੱਥੇ ਉਪਲਬਧ ਹੈ। ਹਾਈਵੇ 31 ਦੇ ਉੱਤੇ ਨਾਰਥ ਆਫ I-80 ਤੇ ਸਾਊਥ ਆਫ I-94। ਹੋਰ ਜਾਣਕਾਰੀ ਲਈ ਕਾਲ ਜਿਹੜੀ ਟਰੱਕ ਸਟਾਪ ਨਾਈਲਜ਼ ਮਿਸ਼ੀਗਨ 2694798048। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਤੇ ਅਟਰਨੀ ਟਿਰਕੀਆਣਾ ਜੀ, ਅੱਜ ਆਪਾਂ ਇਮੀਗ੍ਰੇਸ਼ਨ ਦੇ ਕਿਹੜੇ ਟੌਪਿਕ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ? ਜੀ 2 ਦਿਨ ਭਾਜੀ ਡਿਸੀਜਨ ਜਿਹੜੇ ਕੋਰਟ ਤੇ ਕੇਸ ਆਏ ਉਹਦੇ ਬਾਰੇ ਡਿਸਕਸ ਕਰਾਂਗੇ, ਤੇ ਬਾਕੀ ਕੁਛ ਇੱਕ ਆਪਣੀਆਂ ਇਮੀਗ੍ਰੇਸ਼ਨ ਦੀਆਂ ਖਬਰਾਂ ਉਹਦੇ ਬਾਰੇ ਡਿਸਕਸ ਕਰਾਂਗੇ, ਸਪੈਸ਼ਲੀ ਅਸਾਈਲਮ ਦੇ ਰਿਲੇਟਡ ਜੀ। ਸੋ ਸਾਰੇ ਜਣੇ ਬਹੁਤ ਹੀ ਧਿਆਨ ਦੇ ਨਾਲ ਜਿਹੜਾ ਉਹ ਇਸ ਨੂੰ ਸਾਰੇ ਪ੍ਰੋਗਰਾਮ ਜਿਹੜੇ ਸੁਣਿਆ ਕਰੋ, ਕਿਉਂਕਿ ਕੁਛ ਨਾ ਕੁਛ ਨਵਾਂ, ਕੁਛ ਨਾ ਕੁਛ ਦੇਖਣ ਨੂੰ ਜਿਹੜਾ ਉਹ ਮਿਲਦਾ ਹੈਗਾ ਆ। ਸੋ ਇਮੀਗ੍ਰੇਸ਼ਨ ਕੋਰਟ ਦਾ ਕਿਹੜਾ ਲੇਟੈਸਟ ਫੈਸਲਾ ਆਇਆ ਜੀ, ਜਿਸ ਦੇ ਬਾਰੇ ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ? ਜੀ ਫੈਸਲਾ ਐਕਚੁਅਲੀ ਇਹ ਸਾਡਾ ਆਪਣਾ ਹੀ ਕੇਸ ਆ। ਅੱਛਾ ਜੀ। ਮੇਰਾ ਦੱਸਣ ਦਾ ਮਕਸਦ ਇਹ ਹੈ, ਸਾਡੇ ਕੋਲ ਇੱਕ ਕਲਾਇੰਟ ਆਇਆ ਸੀਗਾ, ਉਹਨੇ ਸਾਨੂੰ 4th ਸਰਕਿਟ ਤੇ ਜਾ ਕੇ ਹਾਇਰ ਕੀਤਾ। ਠੀਕ ਹੈ। ਆਪਾਂ ਉਹਦਾ ਕੇਸ ਜਿੱਤ ਤਾਂ ਨਹੀਂ ਪਾਏ, ਪਰ ਉਹੀ ਚੀਜ਼ ਆ ਮੈਂ ਡਿਸਕਸ ਕਰਨੀ ਚਾਹੁੰਦਾ, ਤੁਹਾਨੂੰ ਪਤਾ ਲੱਗੇ ਕਿ ਜਿਹੜਾ ਪ੍ਰੋਸੈਸ ਆ ਕਿੱਦਾਂ ਚੱਲਦਾ। ਸੋ ਨਾਮ ਨਹੀਂ ਮੇਰਾ ਦੱਸ ਸਕਦਾ ਕਿਉਂਕਿ ਔਨਗੋਇੰਗ ਕੇਸ ਆ, ਮੇਰਾ ਖੁਦ ਦਾ ਕਲਾਇੰਟ ਆ, ਕੌਨਫੀਡੈਂਸ਼ੀਅਲਿਟੀ ਕਰਕੇ। ਸੋ 4th ਸਰਕਿਟ ਦੇ ਵਿੱਚ ਇਹ ਕੇਸ ਸੀਗਾ। ਇਮੀਗ੍ਰੇਸ਼ਨ ਜੱਜ ਨੇ ਡਿਨਾਈ ਕਰਤਾ, ਜਿੱਦਾਂ ਨੋਰਮਲ ਪਹਿਲਾਂ ਕੇਸ ਚੱਲਦਾ। ਤੇ ਇਹਦਾ ਅਮਰੀਕਨ ਵਕੀਲ ਸੀਗਾ, ਉਹਨੇ ਅੱਗੇ ਅਪੀਲ ਕੀਤੀ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ, ਤੇ ਮੋਸ਼ਨ ਟੂ ਰੀਓਪਨ ਉਹਨੇ ਫਾਈਲ ਕੀਤਾ। ਸੋ ਕੇਸ ਨੋਰਮਲ ਜਿਹੜਾ ਸੀਗਾ ਮਾਨ ਪਾਰਟੀ ਵਾਲਾ ਕੇਸ ਸੀਗਾ, ਪਰ ਉਹਦੇ ਵਿੱਚ ਇਸ ਕੇਸ ਦੇ ਵਿੱਚ ਇੱਕ ਖਾਸ ਗੱਲ ਇਹ ਸੀਗੀ ਕਿ ਉਹ ਜਿਹੜੇ ਜੇਲ੍ਹ 'ਚ ਜਦੋਂ ਡਿਟੇਨੀ ਸੀਗੇ, ਉੱਥੇ ਜਿਹੜਾ ਆਈਸ ਦੀ ਫੈਸਿਲਿਟੀ ਵਾਲੇ ਸੀਗੇ, ਉਹਨਾਂ ਨੇ ਆ ਕੇ ਇੰਡੀਅਨ ਕੌਂਸੂਲੇਟ ਵਾਲੇ ਜਿਹੜੇ ਹੁੰਦੇ ਆ ਅਫਸਰ ਹੁੰਦੇ ਆ, ਉਹਨਾਂ 'ਚੋਂ ਇੱਕ ਬੰਦਾ ਆ ਕੇ ਉਹਨੂੰ ਕੋਈ ਇੱਦਾਂ ਦਾ ਉਹਨਾਂ ਨੂੰ ਟਾਈਮ ਦਿੱਤਾ ਸੀਗਾ ਕਿ ਉਹ ਆ ਕੇ ਜਿਹੜੇ ਡਿਟੇਨੀ ਆ ਇੰਡੀਅਨ ਵਾਲੇ ਉਹਨਾਂ ਨਾਲ ਮਿਲੇ। ਸੋ ਬੰਦਾ ਕਹਿੰਦਾ ਕਿ ਉਹ ਜਿਹੜਾ ਇੰਡੀਅਨ ਵਾਲਾ ਅਫਸਰ ਆਇਆ, ਗਾਲਾਂ ਗੂਲਾਂ ਕੱਢੀਆਂ ਉਹਨੇ ਕਾਫੀ, ਤੇ ਕਹਿੰਦਾ ਇਹ ਝੂਠੇ ਆ ਸਾਰੇ, ਇਹਨਾਂ ਨੂੰ ਵਾਪਸ ਭੇਜ ਦਿਓ, ਇੱਦਾਂ ਦੀਆਂ ਗੱਲਾਂ ਹੋਈਆਂ। ਤੇ ਉਹਨਾਂ ਨੇ ਕੋਈ ਹੰਗਰ ਸਟ੍ਰਾਈਕ ਕੀਤੀ ਸੀਗੀ ਉੱਥੇ ਡਿਟੈਂਸ਼ਨ ਦੇ ਵਿੱਚ ਕਿ ਤੁਹਾਨੂੰ ਇੱਦਾਂ ਤੁਹਾਨੂੰ ਇਜਾਜ਼ਤ ਨਹੀਂ ਦੇਣੀ ਚਾਹੀਦੀ ਸੀਗੀ ਇੰਡੀਅਨ ਕੌਂਸੂਲੇਟ ਤੇ ਅਫਸਰ ਨੂੰ ਮਿਲਣ ਦੀ। ਸੋ ਇਹਦੇ ਵਕੀਲ ਨੇ ਮੋਸ਼ਨ ਟੂ ਰੀਓਪਨ ਕੀਤਾ, ਇਸ ਕਰਕੇ ਕਿ ਇਹ ਇੱਕ ਮੁੱਦਾ ਬਣਦਾ ਹੈ ਨਾ, ਇਹਦੇ ਕਰਕੇ ਇਹਨੂੰ ਦੁਬਾਰਾ ਮੌਕਾ ਦਿੱਤਾ ਜਾਵੇ। ਸੋ ਉਹਨੇ ਉਹ ਕੀਤਾ, ਕੇਸ ਵਾਪਸ ਥੱਲੇ ਜਿਹੜਾ ਸੀਗਾ ਇਮੀਗ੍ਰੇਸ਼ਨ ਕੋਰਟ ਦੇ ਮੂਹਰੇ ਪਹੁੰਚ ਗਿਆ, ਜੱਜ ਮੂਹਰੇ, ਮੋਸ਼ਨ ਟੂ ਰੀਓਪਨ ਗ੍ਰਾਂਟ ਹੋ ਗਈ। ਸੋ ਇਹਨੂੰ ਸੁਣਿਆ ਇੰਟਰਸਟਿੰਗ ਆ। ਸੋ ਥੱਲੇ ਇਮੀਗ੍ਰੇਸ਼ਨ ਜੱਜ ਨੇ ਡਿਨਾਈ ਕਰਤਾ, ਮੋਸ਼ਨ ਟੂ ਰੀਓਪਨ ਗ੍ਰਾਂਟ ਹੋ ਗਈ, ਵਾਪਸ ਥੱਲੇ ਇਮੀਗ੍ਰੇਸ਼ਨ ਜੱਜ ਮੂਹਰੇ ਚੱਲ ਗਿਆ। ਹੁਣ ਕੀ ਸੀਗਾ ਕਿ ਜਦੋਂ ਮੈਂ ਕੇਸ ਪੜ੍ਹਿਆ ਸਾਰਾ ਨਾ, ਡਿਨਾਈ ਹੋ ਕੇ ਮੇਰੇ ਕੋਲ ਆਇਆ ਬੋਰਡ, ਹੁਣ ਕੀ ਹੋਇਆ ਕਿ ਜਿਹੜਾ ਇਮੀਗ੍ਰੇਸ਼ਨ ਜੱਜ ਕੋਲ ਰੀਓਪਨ ਦੀ ਮੋਸ਼ਨ ਦੁਬਾਰਾ ਹੋ ਗਈ, ਇਹਦੇ ਵਕੀਲ ਨੂੰ ਪਹਿਲਾਂ ਤਾਂ ਸਾਰੇ ਮੁੱਦੇ ਉੱਥੇ ਆਰਗਿਊ ਕਰਨੇ ਚਾਹੀਦੇ ਸੀ, ਇਨਕਲੂਡਿੰਗ ਜਿਹੜਾ ਇਹਦਾ ਓਰੀਜਨਲ ਕਲੇਮ ਆ, ਤੇ ਪਲੱਸ ਜਿਹੜਾ ਨਵਾਂ ਕਲੇਮ ਇਹਦਾ ਕਿ ਕਾਉਂਸਲਰ ਆਫਿਸਰ ਨੂੰ ਆਉਣ ਦਿੱਤਾ ਉੱਥੇ, ਤੇ ਏਦਾਂ
ਇਨਫੋਰਮੇਸ਼ਨ ਰਿਵੀਲ ਹੋਈ। ਪਰ ਹੁਣ ਪਤਾ ਨਹੀਂ ਕੀ ਹੋਇਆ, ਜੱਜ ਵੀ ਥੋੜ੍ਹਾ ਜਿਹਾ ਸਟ੍ਰਿਕਟ ਹੋਣਾ ਤੇ ਵਕੀਲ ਨੇ ਵੀ ਜਿਹੜਾ ਨਾ ਉਹਦਾ ਓਰੀਜਨਲ ਕਲੇਮ ਸੀਗਾ ਉਹਨੂੰ ਪ੍ਰੈਜ਼ੈਂਟ ਨਹੀਂ ਕੀਤਾ। ਉਹਨਾਂ ਨੇ ਸਿਰਫ ਜਿਹੜਾ ਫੋਕਸ ਸੀਗਾ, ਉਹ ਸਿਰਫ ਆਪਣਾ ਜਿਹੜਾ ਕਾਉਂਸਲਰ ਆਫਿਸਰ ਵਾਲੀ ਆ ਕੇ ਧਮਕੀਆਂ ਦਿੱਤੀਆਂ, ਉਹਦੇ ਉੱਤੇ ਉਹਨਾਂ ਨੇ focus ਕੀਤਾ। ਸੋ ਉਹ ਜਿਹੜਾ ਸੀਗਾ, ਹੁਣ ਜਿਹੜਾ ਕਲਾਇੰਟ ਹੈ ਸਾਡਾ, ਰਿਸਪੋਂਡੈਂਟ ਆ, ਉਹ ਕਹਿੰਦਾ ਕਾਫੀ ਜਿੱਦਾਂ ਨਾ 8-10 ਜਾਣੇ ਸੀਗੇ, ਬਾਕੀ ਉਹਦੇ ਯਾਰ ਦੋਸਤ ਸੀਗੇ, ਉਹਨਾਂ ਦੇ ਅਪਰੂਵ ਹੋ ਗਏ, ਪਰ ਇਹਦਾ ਨਹੀਂ ਅਪਰੂਵ ਹੋਇਆ। ਤੇ ਇਮੀਗ੍ਰੇਸ਼ਨ ਜੱਜ ਨੇ ਜਿਹੜਾ ਇਹਦਾ ਕੇਸ ਡਿਨਾਈ ਕਰਤਾ। ਬੇਸਿਕਲੀ ਉਹਨਾਂ ਨੇ ਇਹੀ ਕਿਹਾ ਕਿ ਤੂੰ ਇੰਡੀਆ ਜਾਊਂਗਾ, ਉਹਨਾਂ ਨੂੰ ਕਿੱਦਾਂ ਪਤਾ ਲੱਗੂ, ਉਹਨਾਂ ਨੂੰ ਕਿੱਦਾਂ ਪਤਾ ਕਿ ਤੂੰ ਕਿੱਥੇ ਰਹਿਣਾ, ਤੇਰਾ ਜਿਹੜਾ ਆਈਸ ਵਾਲੇ ਨੇ ਐਡਰੈਸ ਰਿਵੀਲ ਕੀਤਾ ਸੀਗਾ, ਏਦਾਂ ਦੀ ਇਨਫੋਰਮੇਸ਼ਨ ਉਹਨਾਂ ਨੇ ਦਿੱਤੀ। ਸੋ ਰੀਲੋਕੇਸ਼ਨ ਦਾ ਮੁੱਦਾ, ਹੋਰ ਛੋਟੇ-ਛੋਟੇ ਮੁੱਦੇ ਸੀਗੇ, ਲਾਇਰ ਇਹਦਾ ਫਰੇਮ ਨਹੀਂ ਸਹੀ ਤਰੀਕੇ ਨਾਲ ਕਰ ਪਾਇਆ। ਹੁਣ ਇਹ ਕੇਸ ਮੈਂ ਡਿਸਕਸ ਇਸ ਲਈ ਕਰ ਰਿਹਾ ਕਿਉਂਕਿ ਨਾ ਸਾਡੇ ਕੋਲ ਵੀ ਕਲਾਇੰਟ ਆਉਂਦੇ ਕਈ ਵਾਰੀ ਕਿ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਸਾਡੀ ਫਾਈਲ ਕਰ ਦਿਓ, 9th ਸਰਕਟ ਫਾਈਲ ਕਰ ਦਿਓ। ਤੇ ਕਈਆਂ ਦੇ ਤਾਂ ਉਹੀ ਜਿੱਦਾਂ ਨਾਰਮਲ ਵਕੀਲ ਆ ਆਪਣੇ ਜਿਹੜੇ ਪੁਰਾਣੇ ਵਾਲੇ, ਉਹੀ ਫਾਈਲ ਕਰੀ ਜਾਂਦੇ, ਪੁਰਾਣੇ ਸੈਂਪਲ ਕਾਪੀ ਕਰ ਕਰਕੇ, ਚਿੱਪਾ ਜਿਹਾ ਮਾਰ ਕੇ ਕਿ ਚੱਲ ਖਾਨਾ ਪੂਰਤੀ ਲਈ ਅਪੀਲ ਹੀ ਲਾਣੀ ਹੈ, ਕੀ ਫਰਕ ਪੈਂਦਾ, ਕਲਾਇੰਟ ਨੇ ਕਿਹੜਾ ਪੜ੍ਹ ਕੇ ਦੇਖਣਾ, ਹਨਾ। ਸੋ ਇਹਦਾ ਜਿਹੜਾ ਵਕੀਲ ਸੀਗਾ, ਇਹਨੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਫਾਈਲ ਕੀਤੀ। ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਇਹਦਾ ਜਿਹੜਾ ਕੇਸ ਸੀਗਾ ਉਹ ਡਿਨਾਈ ਕਰਤਾ, 2-3 ਚੀਜ਼ਾਂ ਕਰਕੇ। ਤੇ ਬੇਸਿਕਲੀ ਉਹਦੇ ਵਿੱਚੋਂ ਮੁੱਦਾ ਇਹ ਸੀਗਾ ਕਿ ਉਹ ਕਹਿੰਦਾ ਕਿ ਜਿਹੜਾ ਇੱਕ ਹੁੰਦੀ ਡਾਕਟਰੀਨ ਆਫ ਐਗਜ਼ੌਸਸ਼ਨ। ਡਾਕਟਰੀਨ ਆਫ ਐਗਜ਼ੌਸਸ਼ਨ ਇਹ ਹੁੰਦੀ ਆ ਕਿ ਤੁਸੀਂ ਜਿਹੜੇ ਵੀ ਮੁੱਦੇ ਹੈਗੇ ਉਹਨੂੰ ਥੱਲੇ ਇਮੀਗ੍ਰੇਸ਼ਨ ਜੱਜ ਮੋਰੇ ਪ੍ਰੋਪਰਲੀ ਰੇਜ਼ ਕਰਨੇ ਆ, ਨਹੀਂ ਤਾਂ ਉਹ ਮੁੱਦੇ ਵੇਵ ਹੋ ਜੂਗੇ। ਸੋ ਜੇ ਤੁਸੀਂ ਐਗਜ਼ੌਸਸ਼ਨ ਕੰਪਲੀਟ ਨਹੀਂ ਆਪਣੀ ਕਰਦੇ, ਤੁਸੀਂ ਆਪਣਾ ਅੱਗੇ ਉੱਤੇ ਅਪੀਲ ਨਹੀਂ ਕਰ ਸਕਦੇ। ਸੋ ਬੋਰਡ ਆਫ ਇਮੀਗ੍ਰੇਸ਼ਨ ਨੇ ਕਿਹਾ ਕਿ ਤੂੰ ਜਿਹੜਾ ਸੀਗਾ ਜੱਜ ਮੋਰੇ ਮੀਨਿੰਗਫੁਲੀ ਚੈਲੰਜ ਨਹੀਂ ਕੀਤਾ, ਤੇ ਐਗਜ਼ੌਸਸ਼ਨ ਡਾਕਟਰੀਨ ਤੇਰੇ ਤੇ ਅਪਲਾਈ ਹੁੰਦੀ ਹੈ। ਹੁਣ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਵੀ ਡਿਨਾਈ ਕਰਤਾ। ਇਸ ਮੌਕੇ ਤੇ ਕਲਾਇੰਟ ਸਾਡੇ ਕੋਲ ਆਇਆ, 4th ਸਰਕਿਟ ਦੇ ਵਿੱਚ ਕੇਸ ਸੀਗਾ। 4th ਸਰਕਿਟ ਦੇ ਵਿੱਚ ਪਹਿਲਾਂ ਤਾਂ ਮੈਂ ਐਡਮਿਸ਼ਨ ਲਈ, ਉੱਥੇ ਦਾ ਲਾਅ ਲੂ ਹਨਾ ਪੜ੍ਹਿਆ, ਜੋ ਵੀ ਸੀਗਾ, ਕਾਫੀ ਟਾਈਮ ਟੂਮ ਲੱਗਾ। ਉਹਦਾ ਬਰੀਫ ਬਣਿਆ, ਬਰੀਫ ਕਾਫੀ ਇੰਟਰਸਟਿੰਗ ਸੀਗਾ। ਤੇ ਸਰਕਿਟ ਕੋਰਟ ਦੇ ਵਿੱਚ ਇੱਕ ਜੱਜ, 3 ਜੱਜ ਹੁੰਦੇ ਆ, ਇੱਕ ਜੱਜ ਸਾਡੇ ਨਾਲ ਐਗਰੀ ਕਰ ਗਿਆ, 2 ਜੱਜ ਸਾਡੇ ਨਾਲ ਐਗਰੀ ਨਹੀਂ ਕੀਤੇ। 2 ਜੱਜਾਂ ਨੇ ਸਿੱਧੇ ਕਿਹਾ ਕਿ ਜਿਹੜਾ ਤੇਰਾ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਵਾਲਾ ਅਟਰਨੀ ਹੈਗਾ, ਉਹਨੇ ਤੇਰੀ ਅਪੀਲ ਸਹੀ ਤਰੀਕੇ ਨਾਲ ਫਾਈਲ ਨਹੀਂ ਕੀਤੀ, ਉਹਨੇ ਜਿਹੜੇ ਮੁੱਦੇ ਸੀਗੇ ਉਹ ਰੇਜ਼ ਨਹੀਂ ਕੀਤੇ, ਮੀਨਿੰਗਫੁਲੀ ਚੈਲੰਜ ਨਹੀਂ ਕੀਤਾ। ਜਿਹੜਾ ਇੱਕ ਜੱਜ ਸੀਗਾ, ਇੱਕ ਜੱਜ ਜਿਹੜਾ ਸੀਗਾ ਉਹ ਕਹਿੰਦਾ ਕਿ ਨਹੀਂ, ਇਦਾਂ ਦੀ ਕੋਈ ਮੈਜਿਕ ਲੈਂਗੁਏਜ ਜਿਹੜੀ ਨੈਸੈਸਰੀ ਨਹੀਂ ਹੈਗੀ। ਉਹਨੂੰ ਡਿਸੈਂਟਿੰਗ ਜਸਟਿਸ ਕਹਿੰਦੇ। ਜਿਹੜਾ ਬੰਦਾ ਆਪਣਾ ਸਾਡੇ ਫੇਵਰ 'ਚ ਜਾਂਦਾ, ਜੇ ਮੰਨ ਲਓ ਡਿਸੀਜਨ ਡਿਨਾਈ ਹੋ ਜਾਵੇ, ਤਾਂ 3 ਜਾਣੇ ਸੀਗੇ, 2 ਜਾਣਿਆਂ ਨੇ ਡਿਨਾਈ ਕੀਤਾ, ਜਿਹੜਾ ਇੱਕ ਹੁੰਦਾ ਜਿਹੜਾ ਸਾਡੇ ਫੇਵਰ 'ਚ ਗਿਆ, ਉਹਨੂੰ ਡਿਸੈਂਟਿੰਗ ਜੱਜ ਕਹਿੰਦੇ ਆ। ਸੋ ਡਿਸੈਂਟਿੰਗ ਜੱਜ ਨੇ ਕਿਹਾ ਕਿ ਤੁਸੀਂ ਇਹ ਲੈਂਗੁਏਜ ਕਰਕੇ ਜਿਹੜਾ ਸੀਗਾ, ਇਹਨੂੰ ਪਟੀਸ਼ਨਰ ਨੂੰ ਪੀਨਲਾਈਜ਼ ਨਹੀਂ ਕਰ ਸਕਦੇ, ਮਤਲਬ ਤੁਸੀਂ ਇਹਨੂੰ ਪਨਿਸ਼ਮੈਂਟ ਨਹੀਂ ਦੇ ਸਕਦੇ। ਹੁਣ ਇਸ ਵੇਲੇ ਸਾਡੇ ਕੋਲ ਅਜੇ ਕੇਸ ਆਨਗੋਇੰਗ ਆ, ਇਹਦੇ ਬਾਰੇ ਦੁਬਾਰਾ ਡਿਸਕਸ਼ਨ ਹੋ ਗਈ। ਹੁਣ ਸਾਡੇ ਕੋਲ ਇਸ ਵੇਲੇ ਇਹਦੇ ਉੱਤੇ 2 ਆਪਸ਼ਨਸ ਹੈਗੀਆਂ। ਇੱਕ ਤਾਂ ਹੈਗਾ ਕਿ ਅਨਬੈਂਕ ਅਪੀਲ ਹੁੰਦੀ ਹੈ। ਅਨਬੈਂਕ ਅਪੀਲ ਇਹ ਹੁੰਦੀ ਹੈ ਕਿ ਜਦੋਂ ਤੁਹਾਡਾ ਸਰਕਿਟ ਕੋਰਟ ਕੇਸ ਡਿਨਾਈ ਕਰ ਦਿੰਦਾ, ਤੇ ਜੇ ਕੋਈ ਇਦਾਂ ਦਾ ਕਨਸਟੀਟਿਊਸ਼ਨਲ ਜਾਂ ਕੋਈ ਇਦਾਂ ਦਾ ਮੁੱਦਾ ਹੈਗਾ, ਹੁਣ ਇਹ ਗੱਲ ਇਮੀਗ੍ਰੇਸ਼ਨ ਲਾਅ ਤੋਂ ਬਾਹਰ ਹੋ ਗਈ, ਮਤਲਬ ਹੁਣ ਇਹਦੇ ਵਿੱਚ ਕੋਈ ਮਾਨ ਪਾਰਟੀ ਜਾਂ ਕਿੱਦਾਂ ਸੀਗਾ, ਕੀ ਬੋਲਿਆ, ਕਿੰਨੇ ਬੰਦੇ ਸੀਗੇ, ਉਸ ਚੀਜ਼ ਉੱਤੇ ਡਿਸਕਸ਼ਨ ਨਹੀਂ ਹੁੰਦੀ। ਹੁਣ ਤੁਹਾਡੀ ਡਿਸਕਸ਼ਨ ਉਹ ਸਾਰੀ ਇਹ ਹੁੰਦੀ ਹੈ ਕਿ ਐਗਜ਼ੌਸਸ਼ਨ ਡਾਕਟਰੀਨ ਐਪਲੀਕੇਬਲ ਹੈਗੀ ਕਿ ਨਹੀਂ ਹੈਗੀ, ਮੀਨਿੰਗਫੁਲੀ ਚੈਲੰਜ ਕੀਤਾ ਕਿ ਨਹੀਂ ਕੀਤਾ। ਜਿਹੜਾ ਅਨਬੈਂਕ, ਜਿਹੜਾ ਕੋਰਟ ਆਫ ਅਪੀਲ, ਅਨਬੈਂਕ ਸੇਮ ਕੋਰਟ ਹੀ ਹੈਗਾ, ਸਰਕਿਟ ਕੋਰਟ, ਜਿੱਦਾਂ ਹਰੇਕ ਸਰਕਿਟ ਦੇ ਵਿੱਚ ਜਦੋਂ ਤੁਹਾਡਾ ਜੱਜ ਡਿਨਾਈ ਕਰ ਦਿੰਦਾ 3 ਪੈਨਲ ਵਾਲਾ, ਤੁਸੀਂ ਕੋਰਟ ਦੇ ਕੋਲ ਜਾਂਦੇ ਹੋ, ਤੁਸੀਂ ਕਹਿੰਦੇ ਹੋ ਕਿ ਨਹੀਂ, ਇਹ ਮੁੱਦਾ ਬਹੁਤ ਜ਼ਿਆਦਾ ਗੰਭੀਰ ਆ, ਲੀਗਲ ਕੋਈ ਨਾ ਕੋਈ ਇਸ਼ੂ ਇਦਾਂ ਦਾ ਹੋਣਾ ਚਾਹੀਦਾ। ਇਹ ਨਹੀਂ ਕਿ ਹਰੇਕ ਕੋਰਟ, ਹਰੇਕ ਕੇਸ ਹੀ ਅਨਬੈਂਕ ਕੋਰਟ ਨੇ ਸੁਣ ਲੈਣਾ। ਤੇ ਇਹਦੇ ਵਿੱਚ ਜਿਹੜਾ ਤੁਸੀਂ ਕਹਿੰਦੇ ਹੋ ਕਿ ਸਾਰੇ ਜਿੰਨੇ ਵੀ ਜੱਜ ਹੈਗੇ ਸਰਕਿਟ ਕੋਰਟ ਦੇ ਸਾਰੇ ਮਿਲ ਕੇ ਡਿਸਾਈਡ ਕਰਨ ਇਸ ਦੇ ਉੱਤੇ ਕਿ ਇਹ ਕੇਸ ਅਪਰੂਵ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ। ਸੋ ਕਹਿਣ ਦਾ ਮਤਲਬ ਹੈ ਕਿ ਇਹ ਜਿਹੜਾ ਅਨਬੈਂਕ ਅਪੀਲ ਆ, ਇਹ ਕਾਫੀ ਬਿਗ ਡੀਲ ਹੁੰਦੀ। ਕਾਫੀ ਇਹਦੇ ਵਿੱਚ ਤੁਹਾਨੂੰ ਰਿਸਰਚ, ਸਟੱਡੀ, ਕਨਸਟੀਟਿਊਸ਼ਨੈਲਿਟੀ, ਇਦਾਂ ਦੇ ਹੋਰ ਕਾਫੀ ਮੁੱਦੇ, ਜੇ ਤੁਸੀਂ ਉਦਾਂ ਹੀ ਬੇਸਿਕ ਜੀ ਫਾਈਲਿੰਗ ਕਰੋ, ਸਿੱਧੇ ਹਨਾ ਰਿਜੈਕਟ ਕਰ ਦਿੰਦੇ ਆ। ਸੋ ਇੱਕ ਤਾਂ ਸਾਡੇ ਕੋਲ ਹੁਣ ਆਪਸ਼ਨ ਹੈ ਕਿ ਅਨਬੈਂਕ ਦੀ ਅਪੀਲ, ਉਹਦੇ ਬਾਰੇ ਆਪਾਂ ਵਿਚਾਰ ਕਰ ਰਹੇ ਹਾਂ ਕਿ ਕਿੱਦਾਂ ਜਾਈਏ, ਹਨਾ ਕਿ ਇੱਕ ਜੱਜ ਸਾਡੇ ਨਾਲ ਫੇਰ ਵੀ ਐਗਰੀ ਕੀਤਾ ਸੀਗਾ। ਤਾਂ ਹੁਣ ਇਹ ਕੇਸ ਦੱਸਣ ਦਾ ਮਕਸਦ ਇਹੀ ਹੈਗਾ ਕਿ ਦੇਖੋ ਥੱਲੇ ਜਦੋਂ BIA ਦੇ ਵਿੱਚ ਇਹ ਸਿਰਫ ਕੋਈ ਇਹ ਨਹੀਂ ਕਿ ਅਪੀਲਾਂ ਫਾਈਲ ਕਰਤੀਆਂ ਨਾ, ਤੇ ਸਾਨੂੰ ਵੀ ਆ ਕਹਿੰਦੇ ਨੇ ਫਲਾਨਾ ਵਾਲਾ ਤਾਂ ਇੰਨੇ ਪੈਸੇ ਲੈਂਦਾ, ਉਹ ਕਹਿੰਦਾ ਮੈਂ ਹਫਤੇ 'ਚ ਲਾ ਦੂੰਗਾ। ਸੋ ਫਿਰ ਜੇ ਤੁਹਾਡੀ ਸਾਰੇ ਮਤਲਬ ਕਹਿੰਦਾ ਕਿ BIA ਦੇ ਕੋਲ ਵੀ ਜੇ ਸਾਡੇ ਕੋਲ ਆ ਜਾਂਦਾ ਬੰਦਾ, ਆਪਾਂ ਇਹਨੂੰ ਬਚਾ ਸਕਦੇ ਸੀਗੇ, ਪਰ ਇਹ ਸਾਡੇ ਕੋਲ ਲੇਟ ਆਇਆ। ਉਹ ਕਹਿੰਦੇ ਕਿ BIA ਦੇ ਮੋਰੇ ਤੁਸੀਂ ਮੁੱਦੇ ਜਿਹੜੇ ਰੇਜ਼ ਨਹੀਂ ਕੀਤੇ। ਤੇ ਦੂਜੀ ਹੁਣ ਆਪਾਂ ਆਪਸ਼ਨ ਜਿਹੜੀ ਕੰਸੀਡਰ ਕਰ ਰਹੇ ਹਾਂ ਉਹ ਇਹ ਹੈ ਕਿ ਕਿਉਂਕਿ ਹੁਣ ਕੋਰਟ ਨੇ ਵੀ ਕਹਿ ਦਿੱਤਾ ਕਿ ਵਕੀਲ ਨੇ ਨਹੀਂ ਕੀਤਾ। ਪਹਿਲਾਂ ਮੈਂ ਹੈਜ਼ੀਟੈਂਟ ਸੀਗਾ, ਕੋਸ਼ਿਸ਼ ਇਹੀ ਹੁੰਦੀ ਕਿ ਵਕੀਲਾਂ ਦੇ ਖਿਲਾਫ ਕੰਪਲੇਂਟ ਨਾ ਕਰੋ, ਹਨਾ ਕਿ
ਠੀਕ ਆ, ਆਪਣਾ ਕਲਾਇੰਟ ਨੇ ਲਿਆ, ਅਗਲੇ ਨੇ ਆਪਣਾ ਬੈਸਟ ਕੀਤਾ, ਪਰ ਇਸ ਕੇਸ ਦੇ ਵਿੱਚ ਮੈਨੂੰ ਲੱਗਦਾ ਨਹੀਂ ਸਾਡੇ ਕੋਲ ਕੋਈ ਚੋਇਸ ਆ। ਸੋ ਦੂਜੀ ਆਪਸ਼ਨ ਸਾਡੇ ਕੋਲ ਇਹ ਬਚੀ ਆ ਕਿ ਜਿਹੜਾ ਕੋਰਟ ਦਾ ਡਿਸੀਜਨ ਲੈ ਕੇ ਬਾਰ ਦੇ ਕੋਲ ਜਾ ਕੇ ਵਕੀਲ ਦੇ ਖਿਲਾਫ ਕੰਪਲੇਂਟ ਕਰਕੇ ਤੇ ਫਿਰ ਆਪਣਾ ਜਿਹੜਾ ਮੋਸ਼ਨ ਟੂ ਰੀਓਪਨ ਦੁਬਾਰਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੂਹਰੇ ਪਾਈ ਜਾਵੇ। ਸੋ ਦੇਖਦੇ ਹਾਂ ਕਿ ਉਹ ਸਾਨੂੰ ਹੁਣ ਮੌਕਾ ਦਿੰਦੇ ਆ ਇੱਦਾਂ ਦਾ ਕਿ ਆਨ ਬਾਂਕ ਦੀ ਗੱਲ ਬਣਦੀ ਆ। ਸੋ ਇਹ ਜਿਹੜਾ ਕੇਸ ਆ ਇਹ ਤੁਹਾਡੇ ਨਾਲ ਫਿਰ ਦੁਬਾਰਾ ਡਿਸਕਸ ਹੋਊਗਾ ਕੁਛ ਮਹੀਨਿਆਂ ਬਾਅਦ, ਜਦੋਂ ਜੇ ਤਾਂ ਸਾਡੀ ਮੋਸ਼ਨ ਟੂ ਰੀਓਪਨ ਤੇ ਗੱਲ ਬਣ ਜਾਂਦੀ ਹੈ ਜਾਂ ਆਨ ਬਾਂਕ ਤੇ। ਜਿਹੜਾ ਮੇਰਾ ਰੋਲ ਐਜ਼ ਅ ਲਾਇਰ, ਮੇਰਾ ਰੋਲ ਕੋਈ ਇਹ ਨਹੀਂ ਹੈਗਾ ਕਿ ਮੈਂ ਸਾਰੇ ਕੇਸ ਤੁਹਾਡੇ ਜਿੱਤ ਦੇਣੇ। ਹਾਂ, ਤੁਸੀਂ ਮੇਰੇ ਕੋਲ ਪਹਿਲਾਂ ਥੱਲੇ ਆਉਂਦੇ ਹੋ, ਇਮੀਗ੍ਰੇਸ਼ਨ ਜੱਜ ਦੇ ਮੂਹਰੇ ਕੇਸ ਹੈਗਾ ਤਾਂ ਜ਼ਰੂਰ ਮੇਰੇ ਉੱਥੇ। ਜੀ ਭਾਜੀ। ਭਾਜੀ ਸਰ ਸਾਡੇ ਇੱਥੇ ਇੰਟਰਨੈਟ ਡਿਸਕਨੈਕਟ ਹੋ ਗਿਆ ਹੈ ਜੀ। ਸੋ ਵੀ ਹੈਵ ਟੂ ਵੇਟ ਜਿੰਨੀ ਦੇਰ ਤੱਕ ਇਹ ਮੁੜ ਕੇ ਵਾਪਸ ਨਹੀਂ ਚੱਲਦਾ। ਚਲੋ ਠੀਕ ਹੈ। ਠੀਕ ਹੈ, ਓਕੇ। ਆਪਣਾ ਜਿਹੜੀ ਥੋੜੀ ਪ੍ਰੋਬਲਮ ਜਿਹੜੀ ਉਹ ਆਈ ਆ, ਸੋ ਅਸੀਂ ਮੁੜ ਵਾਪਸ ਜਿਹੜੇ ਉਹ ਹਾਜ਼ਰ ਹੋਏ ਆ। ਸੋ ਉਹਨਾਂ ਦੇ ਨਾਲ ਅਟਰਨੀ ਟਿਰਕੇਣਾ ਉਹਨਾਂ ਦੇ ਨਾਲ ਮੈਂ ਦੁਬਾਰਾ ਕੰਟੈਕਟ ਕਰ ਰਿਹਾ। ਤੁਸੀਂ ਇੱਦਾਂ ਹੀ ਜਿਹੜੇ ਉਹ ਜੁੜੇ ਰਹੋ ਸਾਡੇ ਨਾਲ, ਤੇ ਆਪਾਂ ਜਲਦ ਹੀ ਇਸ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਜਿਹੜੀ ਗੱਲਬਾਤ ਚੱਲ ਰਹੀ ਸੀ ਉਸ ਨੂੰ ਆਪਾਂ ਅੱਗੇ ਵਧਾਉਂਦੇ ਹਾਂ। ਥੈਂਕ ਯੂ ਫॉर ਅੰਡਰਸਟੈਂਡਿੰਗ। ਜੀ ਅਟਾਰਨੀ ਟਿਰਕੇਣਾ ਜੀ, ਆਵਾਜ਼ ਹੁਣ ਤੁਸੀਂ ਸੁਣ ਸਕਦੇ ਆ? ਜੀ ਜੀ। ਸੋ ਮੈਨੂੰ ਪਤਾ ਨਹੀਂ ਤੱਕ ਛੱਡਿਆ ਸੀਗਾ ਆਪਣਾ ਪਿਛਲਾ ਵਾਲਾ ਟੌਪਿਕ। ਸੋ ਇਹ ਸੀਗਾ ਕਿ ਸਰਕਟ ਕੋਰਟ ਨੇ ਸਾਡਾ ਡਿਨਾਈ ਕਰਤਾ ਸੀਗਾ 2:1। ਦੋ ਜੱਜ ਨੇ ਡਿਸਐਗਰੀ ਕੀਤਾ, ਇੱਕ ਜੱਜ ਨੇ ਐਗਰੀ ਕੀਤਾ। ਜਿਹੜੇ ਜੱਜ ਨੇ ਐਗਰੀ ਕੀਤਾ ਉਹਨੇ ਬੇਸਿਕਲੀ ਆਪਣੇ ਓਪੀਨੀਅਨ 'ਚ ਇਹ ਲਿਖਿਆ ਕਿ ਮਤਲਬ ਕਹਿਣ ਦਾ ਇਹ ਹੈ ਕਿ ਇੱਕ ਜੱਜ ਸਾਡੇ ਨਾਲ ਐਗਰੀ ਕਰ ਗਿਆ, ਜਿਹਨੂੰ ਆਪਾਂ ਕਾਫੀ ਵਿਕਟਰੀ ਮੰਨਦੇ ਹਾਂ ਕਿਉਂਕਿ ਕੇਸ ਕਾਫੀ ਔਖਾ ਸੀਗਾ। ਸੋ ਬੇਸਿਕਲੀ ਜਿਹੜਾ ਜੱਜ ਐਗਰੀ ਕੀਤਾ ਉਹਨੇ ਇਹ ਕਿਹਾ ਕਿ ਕੋਈ ਵੀ ਜਿਹੜੇ ਮੈਜਿਕ ਵਰਡ ਆ ਉਹ ਨੈਸੈਸਰੀ ਨਹੀਂ ਹੈਗੇ ਤੇ ਪਟੀਸ਼ਨਰ ਨੂੰ ਇਸ ਕੇਸ 'ਚ ਪਨਿਸ਼ ਨਹੀਂ ਕਰਨਾ ਚਾਹੀਦਾ। ਸੋ ਸਾਡੇ ਕੋਲ ਦੋ ਆਪਸ਼ਨਾਂ ਦੇ ਵਿੱਚ ਆ ਜਾਂਦੀ ਹੈ। ਇੱਕ ਤਾਂ ਹੋ ਗਈ ਅਨਬੰਕ ਅਪੀਲ। ਅਨਬੰਕ ਅਪੀਲ ਇਹ ਹੁੰਦੀ ਹੈ ਕਿ ਤੁਸੀਂ ਜਿੱਦਾਂ ਹੁਣ ਥੱਲੇ ਪਹਿਲਾਂ ਸਰਕਟ ਕੋਰਟ ਨੇ 3 ਜੱਜਾਂ ਨੇ ਸੁਣਿਆ, ਇਹਦੇ ਵਿੱਚ ਸਾਰੇ ਜਿਹੜੇ ਜੱਜ ਆ ਉਹ ਇਕੱਠੇ ਹੋ ਕੇ ਸੁਣਦੇ ਆ। ਜੇ ਤੁਸੀਂ ਮੁੱਦਾ ਤੁਹਾਡਾ ਵਾਕਈ ਉਹਦੇ ਵਿੱਚ ਕੋਈ ਕੌਂਸਟੀਟਿਊਸ਼ਨਲ ਇਸ਼ੂਜ਼ ਹੈਗੇ, ਕੋਈ ਸੁਪਰੀਮ ਕੋਰਟ ਦੇ ਲਾਅ ਦੀ ਵਾਇਲੇਸ਼ਨ ਆ ਜਾਂ ਕੁਛ ਇੱਦਾਂ ਦਾ ਹੈਗਾ, ਤੇ ਅਨਬੰਕ ਅਪੀਲ ਕਾਫੀ ਵਾਰੀ ਉਹ ਡਿਸਮਿਸ ਕਰ ਦਿੰਦੇ। ਮਤਲਬ ਇਹ ਔਖੀ ਅਪੀਲ ਹੁੰਦੀ ਹੈ ਤੇ ਕਾਫੀ ਘੱਟ ਕੇਸਿਸ ਦੇ ਵਿੱਚ ਉਹ ਐਕਸੈਪਟ ਕਰਦੇ ਆ। ਮਤਲਬ ਕਿ ਜੇ ਉਹ ਕਹਿੰਦੇ ਕਿ ਜੇ 3 ਜੱਜਾਂ ਨੂੰ ਨਹੀਂ ਤੁਸੀਂ ਕਨਵਿੰਸ ਕਰ ਪਾਏ, 12 ਨੂੰ ਤੁਸੀਂ ਕਿੱਦਾਂ ਕਰੋਗੇ, ਹਨਾ। ਸੋ ਇੱਕ ਤਾਂ ਸਾਡੇ ਕੋਲ ਅਨਬੰਕ ਦੀ ਆਪਸ਼ਨ ਆ ਗਈ। ਸੋ ਦੂਜੀ ਚੀਜ਼ ਇਹ ਆ ਗਈ ਕਿ ਜਿਹੜਾ ਲਾਇਰ ਸੀਗਾ ਉਹਦਾ ਹੁਣ ਕਲੀਅਰਲੀ ਕਹਿ ਲਓ ਕਿ ਇਨਫੈਕਟਿਵ ਅਸਿਸਟੈਂਸ ਆਫ ਕਾਉਂਸਲ ਹੈਗਾ। ਤੇ ਦੂਜੀ ਆਪਸ਼ਨ ਆਪਾਂ ਇਹ ਕੰਸੀਡਰ ਕਰ ਰਹੇ ਹਾਂ ਕਿ ਬਾਰ ਕੰਪਲੇਂਟ ਕਰਕੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੂਹਰੇ ਇਹਨੂੰ ਆਪਾਂ ਦੁਬਾਰਾ ਜਿਹੜਾ ਕੇਸ ਨੂੰ ਰੀਓਪਨ ਕਰੀਏ। ਤੇ ਪਹਿਲਾਂ ਵੀ ਜਿੱਦਾਂ ਦੱਸਿਆ ਕਿ ਇਹ ਕੇਸ ਨੂੰ ਦੱਸਣ ਦਾ ਮਕਸਦ ਇਹ ਸੀਗਾ ਕਿ ਇਹ ਬਹੁਤ ਜ਼ਰੂਰੀ ਹੈ ਕਿ ਤੁਹਾਡੀ ਜਿਹੜੀ ਬੋਰਡ ਆਫ ਇਮੀਗ੍ਰੇਸ਼ਨ, ਮਤਲਬ ਡਿਪੈਂਡ ਕਰਦਾ ਪਹਿਲਾਂ ਤੁਸੀਂ ਸਾਡੇ ਕੋਲ ਕਿਹੜੇ ਮੌਕੇ ਤੇ ਆਉਂਦੇ ਹੋ, ਹਨਾ। ਇੱਕ ਤਾਂ ਸਭ ਤੋਂ ਬੈਸਟ ਚਾਂਸ ਉਹ ਹੁੰਦਾ ਜਦੋਂ ਕਲਾਇੰਟ ਸਾਡੇ ਕੋਲ ਸਿੱਧੇ ਡਿਟੈਂਸ਼ਨ ਤੋਂ ਬਾਅਦ ਆਉਂਦਾ ਹੈ ਨਾ, ਜਿਹਦਾ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਕੇਸ ਆਪਾਂ ਲਾਈਏ।
ਜਦੋਂ ਹੁਣ ਜ਼ਿਆਦਾਤਰ ਕੀ ਹੈ ਕਿ ਇਮੀਗ੍ਰੇਸ਼ਨ ਕੋਰਟ 'ਚੋਂ ਡਿਨਾਈ ਕਰਕੇ ਜੇ ਕੋਈ ਬਿਆਨ ਗਲਤ ਹੋ ਗਏ ਜਾਂ ਕੁਛ ਡਾਕੂਮੈਂਟ ਗਲਤ ਸੀਗਾ ਤਾਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੂਹਰੇ ਅਪੀਲ ਲੱਗਦੀ, ਫਿਰ ਸਰਕਿਟ ਕੋਰਟ ਮੂਹਰੇ। ਹੁਣ ਜਦੋਂ ਸਰਕਿਟ ਕੋਰਟ ਮੂਹਰੇ ਕਈ ਵਾਰੀ ਆਉਂਦੇ ਆ ਤਾਂ ਥੱਲੇ ਇੰਨੀ ਜ਼ਿਆਦਾ ਪ੍ਰੋਬਲਮ ਆਲਰੇਡੀ ਪੁਰਾਣੇ ਲਾਇਰ ਨੇ ਕ੍ਰੀਏਟ ਕਰਤੀ ਹੈ, ਉਹ ਕਈ ਵਾਰੀ ਰਿਵਰਸ ਜਿਹੜੀ ਕਰਨੀ ਹੈ ਉਹ ਮੁਸ਼ਕਿਲ ਹੋ ਜਾਂਦੀ ਹੈ। ਐਂਡ ਆਫ ਦਾ ਡੇ ਆਪਾਂ ਉਸੇ ਮੌਕੇ ਤੋਂ ਤੁਹਾਡੀ ਹੈਲਪ ਕਰ ਸਕਦੇ ਹਾਂ ਜਿਹੜੇ ਮੌਕੇ ਤੇ ਤੁਸੀਂ ਸਾਨੂੰ ਹਾਇਰ ਕਰੋਗੇ। ਸੋ ਉੱਥੇ ਡਿਪੈਂਡ ਕਰਦਾ ਕਿ ਤੁਹਾਡਾ ਕੇਸ ਜਿਹੜਾ ਉਹ ਕਿੰਨਾ ਜਿਹੜਾ ਉਹ ਵਿਗੜਿਆ। ਤੇ ਜੀ ਇਹ ਕੇਸ ਬਾਰੇ ਹੁਣ ਆਪਾਂ ਜਿੱਧਰ ਨੂੰ ਵੀ ਅਨਬੰਕ ਕਰਾਂਗੇ ਜਾਂ ਆਪਾਂ ਇਹ ਮੋਸ਼ਨ ਟੂ ਰੀਓਪਨ ਬਾਰ ਕੰਪਲੇਂਟ ਕਰਕੇ ਕਰਾਂਗੇ, ਇਹ ਆਉਣ ਵਾਲੇ ਟਾਈਮਾਂ 'ਚ ਫਿਰ ਤੁਹਾਡੇ ਨਾਲ ਕੇਸ ਜਿਹੜਾ ਦੁਬਾਰਾ ਡਿਸਕਸ ਹੋਊਗਾ। ਸੋ ਇਹ ਕਾਫੀ ਜਿਹੜਾ ਕਹਿ ਲਓ ਕਿ ਹੁਣ ਮੁਸ਼ਕਿਲ ਕੇਸ ਆ ਤੇ ਦੇਖਦੇ ਹਾਂ ਆਪਾਂ ਇਹਨੂੰ ਦੁਬਾਰਾ ਜਿੱਤ ਸਕਦੇ ਹਾਂ ਕਿ ਨਹੀਂ ਜਿੱਤ ਸਕਦੇ ਹਾਂ। ਜੀ ਸੋ ਹੁਣ ਤੇ ਮੇਨ ਮੁੱਦਾ ਜਿਹੜਾ ਅਟਰਨੀ ਟਿਰਕੈਣਾ ਜੀ, ਫਿਰ ਉਹ ਜਿਹੜੀ ਐਗਜ਼ੌਸ਼ਨ ਡਾਕਟਰੀਨ ਉਸ ਦੇ ਉੱਤੇ ਆ ਵੀ ਕਿਉਂਕਿ ਉਸਨੇ ਅਪੀਲ ਦੇ ਵੇਲੇ ਉਹ ਚੀਜ਼ਾਂ ਐਡ ਨਹੀਂ ਕੀਤੀਆਂ ਤੇ ਉਹ ਉਹਨਾਂ ਨੇ ਡ੍ਰੌਪ ਕਰਤੀਆਂ। ਸੋ ਇਹ ਇਸ ਲਈ ਅਪੀਲ ਜਿਹੜੀ ਆ ਉਹ ਚੱਜ ਦੇ ਨਾਲ ਹੋਣੀ ਬਹੁਤ ਲਾਜ਼ਮੀ ਹੁੰਦੀ ਹੈ। ਜੀ ਐਗਜ਼ੌਸ਼ਨ ਡਾਕਟਰੀਨ ਤੇ ਉਹਨੇ ਕਿਹਾ ਕਿ ਜਿਹੜਾ ਜੱਜ ਦੇ ਮੂਹਰੇ ਤੁਸੀਂ ਜਿਹੜੇ ਇਸ਼ੂਜ਼ ਹੈਗੇ ਉਹਨੂੰ ਮੀਨਿੰਗਫੁਲੀ ਚੈਲੰਜ ਕਰਨਾ। ਉਹ ਕਹਿੰਦਾ ਕਿ ਤੁਸੀਂ ਸਹੀ ਤਰੀਕੇ ਨਾਲ ਚੈਲੰਜ ਨਹੀਂ ਰੇਜ਼ ਕੀਤਾ ਨਾ ਇਮੀਗ੍ਰੇਸ਼ਨ ਕੋਰਟ 'ਚ ਕੀਤਾ, ਨਾ ਹੀ ਤੁਸੀਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੂਹਰੇ ਕੀਤਾ। ਹੁਣ ਜਿਹੜਾ ਕਲਾਇੰਟ ਆ ਉਹ ਕਹਿੰਦਾ ਮੈਂ ਤਾਂ ਆਪਣੇ ਵੱਲੋਂ ਬੈਸਟ ਲਾਇਰ ਲਿਆ ਸੀਗਾ, ਮੇਰੀ ਕੀ ਗਲਤੀ ਨਾ। ਸੋ ਗਲਤੀ ਤਾਂ ਇੱਦਾਂ ਕਿ ਤੁਸੀਂ ਕਈ ਵਾਰੀ ਤੁਸੀਂ ਸਿਸਟਮ ਦੇ ਵਿੱਚ ਫਿਰ ਟੈਕਨੀਕੈਲਿਟੀ ਜਿਹੜੀ ਹੁਣ ਤੁਹਾਨੂੰ ਤਾਂ ਨਹੀਂ ਪਤਾ ਕਿ ਐਗਜ਼ੌਸ਼ਨ ਡਾਕਟਰੀਨ ਕੀ ਹੈਗੀ ਆ, ਤੁਸੀਂ ਤਾਂ ਰਿਲਾਈ ਕਰ ਰਹੇ ਆ ਆਪਣੇ ਲਾਇਰ ਦੇ ਉੱਤੇ, ਪਰ ਇੱਦਾਂ ਦੀ ਕਾਫੀ ਜ਼ਿਆਦਾ ਜਿਹੜੀ ਡਿਲੀਜੈਂਸ ਆ ਉਹ ਐਕਸਰਸਾਈਜ਼ ਕਰਨੀ ਜ਼ਰੂਰੀ ਹੈ। ਐਕਚੁਅਲ ਦੇ ਵਿੱਚ ਹੁੰਦਾ ਕੀ ਹੈ ਕਿ ਜਿਹੜੇ ਵੀ ਲਾਇਰ ਸੀਗੇ ਹੈ ਨਾ, ਜਿਹੜੀ ਸੱਚਾਈ ਹੈ ਇਹ ਕਿ ਉਹਨਾਂ ਕੋਲ ਰਸ਼ ਬਹੁਤ ਜ਼ਿਆਦਾ ਕੇਸਾਂ ਦਾ, ਤੇ ਉਹ ਜਿਹੜਾ ਥੱਲੇ ਜਿਹੜੇ ਇਮੀਗ੍ਰੇਸ਼ਨ ਜੱਜ ਮੋਰੇ ਜਿਹੜੇ ਕੇਸ ਆ ਕਰਨੇ ਰਿਲੇਟਿਵਲੀ ਸੌਖੇ ਆ ਕਿ ਹੈ ਨਾ ਤੇਰੀ ਕੀ ਡੈਕਲੇਰੇਸ਼ਨ ਆ, ਕਿੰਨੀ ਵਾਰੀ ਹਮਲਾ ਹੋਇਆ, ਕਿੰਨੇ ਅਟੈਕ ਹੋਏ। ਤੇ ਉੱਥੇ ਜਿਹੜਾ ਇਮੀਗ੍ਰੇਸ਼ਨ ਲਾਇਰਸ ਥੱਲੇ ਇਮੀਗ੍ਰੇਸ਼ਨ ਜੱਜ ਮੋਰੇ ਕਾਫੀ ਪੈਸਾ ਬਣਾ ਸਕਦੇ ਆ। ਜਦੋਂ ਤੁਸੀਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਜਾਂਦੇ ਆ ਜਾਂ ਸਰਕਿਟ ਕੋਰਟ ਮੋਰੇ ਜਾਂਦੇ ਆ, ਬੰਦੇ ਦੇ ਹੱਥ ਉਹਦੇ ਵਿਚਾਰੇ ਦੇ ਟਾਈਟ ਹੁੰਦੇ ਆ। ਦੂਜਾ ਇਹ ਹੈ ਕਿ ਤੁਹਾਨੂੰ ਮਿਹਨਤ ਬਹੁਤ ਜ਼ਿਆਦਾ ਕਰਨੀ ਪੈਂਦੀ ਆ, ਕਾਫੀ ਮਹੀਨੇ ਤੁਹਾਨੂੰ ਜਿਹੜਾ ਬਰੀਫ ਉਹ ਦੇਣਾ ਪੈਂਦਾ। ਸੋ ਉਹ ਫਿਰ ਕਈ ਸਾਰੇ ਲਾਇਰ ਜਿਹੜੇ ਹੈਗੇ ਆ ਉਹ ਉੱਥੇ ਜਿਹੜਾ ਇੰਨਾ ਵਧੀਆ ਕੰਮ ਨਹੀਂ ਕਰਦੇ, ਤੇ ਉਹ ਬਸ ਉੱਥੇ ਖਾਨਾ ਪੂਰਤੀ ਜਿਹੜੀ ਕਰਦੇ ਆ, ਚੱਲ ਡਿਨਾਈ ਹੋਇਆ। ਤੇ ਫਿਰ ਜਿੰਨੇ ਸਾਡੇ ਕੋਲ ਕੇਸ ਆ ਰਹੇ ਆ ਆਪਾਂ ਦੇਖ ਰਹੇ ਹਾਂ ਕਿ ਇੱਕ ਵਾਰੀ ਥੱਲੋਂ ਡਿਨਾਈ ਹੋਇਆ, ਉੱਤੇ ਜਾ ਕੇ ਮਤਲਬ ਸਰਕਿਟ ਕੋਰਟ ਨੇ ਵੀ ਬੇਸਿਕਲੀ ਡਿਨਾਈ ਕਰਨਾ, ਕਿਉਂਕਿ ਵਿੱਚ ਵਕੀਲ ਜਿਹੜੇ ਆ ਕੁਝ ਕਰ ਹੀ ਨਹੀਂ ਰਹੇ। ਤੇ ਫਿਰ ਜਦੋਂ ਐਂਡ 'ਚ ਕਈ ਵਾਰੀ ਆਉਂਦੇ ਵਿਚਾਰੇ ਕਿ ਯਾਰ ਭਾਜੀ ਦੱਸੋ ਕਿੱਦਾਂ, ਹੁਣ ਤਾਂ ਸਾਰੇ ਦਰਵਾਜ਼ੇ ਕਲੋਜ਼ ਹੋ ਗਏ। ਫਿਰ ਜਦੋਂ ਫਾਈਲਾਂ ਕਢਾ ਕੇ ਪੜ੍ਹ ਕੇ ਦੇਖੀਦਾ ਤੇ ਗੁੱਸਾ ਵੀ ਆਉਂਦਾ, ਕਈ ਵਾਰੀ ਤਰਸ ਵੀ ਆਉਂਦਾ ਬੰਦਿਆਂ ਦੇ ਕਿ ਯਾਰ ਕੀ ਕਰਤਾ ਇਹਨਾਂ, ਹਨਾ। ਸੋ ਇਹ ਸਿਚੁਏਸ਼ਨ ਹੈ ਇਮੀਗ੍ਰੇਸ਼ਨ ਸਿਸਟਮ ਦੀ। ਜੀ ਤੇ ਜਿਹੜੇ ਤਾਂ ਪਾਸ ਹੋ ਗਏ ਹਨਾ, ਜਿੱਦਾਂ ਕੀ ਹੈ ਕਿ ਮੋਟਾ ਲੌਜਿਕ ਕੀ ਹੈ ਕਿ ਸੈਨ ਫਰਾਂਸਿਸਕੋ 70-80% ਜਿਹੜੇ ਕੇਸ ਆ ਉਹ ਪਾਸ ਹੋ ਜਾਂਦੇ ਆ। ਤੇ ਇਹਨਾਂ ਨੇ ਆਪਣੇ ਟੈਂਪਲੇਟ ਪਰਫਾਰਮੇ ਬਣਾਏ ਹੋਏ ਆ, ਤੇ ਠੀਕ ਹੈ 70-80% ਤੇ ਗੈਂਬਲ ਕਰੀ ਜਾਂਦੇ ਆ, ਚੱਲੀ ਜਾਂਦਾ ਕੰਮ, ਹੈ ਨਾ। ਤੇ ਜਿਹੜੇ ਵਿਚਾਰੇ 20-30% ਫਸ ਗਏ ਤੇ ਉਹਨਾਂ ਨੂੰ ਉੱਤੇ ਜਿਹੜਾ ਕਹਿ ਲਓ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਸਰਕਿਟ ਕੋਰਟ ਮੋਰੇ ਉੱਥੇ ਬਿਲਕੁਲ ਵੀ ਕੁਆਲਿਟੀ ਵਰਕ ਨਹੀਂ ਹੋ ਰਿਹਾ, ਬਿਲਕੁਲ ਮਤਲਬ ਲੋ ਕੁਆਲਿਟੀ ਦਾ ਵਰਕ ਜਿਹੜਾ ਪ੍ਰੈਜ਼ੈਂਟ ਹੋ ਰਿਹਾ ਉੱਥੇ ਕੋਰਟਾਂ ਦੇ ਵਿੱਚ। ਤੇ ਤਾਂ ਕਰਕੇ ਜਿਹੜਾ BIA ਤੇ ਸਰਕਿਟ ਕੋਰਟ ਆ ਜਿਹੜੀ ਉਹਦੀ ਡਿਨਾਇਲਸ ਜਿਹੜੇ ਜ਼ਿਆਦਾ ਵਾ। ਜੀ ਤੇ ਇੱਕ ਇਸ ਦੇ ਵਿੱਚ ਹੁਣ ਦੇਖੋ ਇਹ ਵੀ ਇੱਕ ਗੰਭੀਰ ਮੁੱਦਾ ਤਾਂ ਹੈਗਾ ਆ ਵੀ ਇੰਡੀਅਨ ਕੌਂਸੂਲੇਟ ਉਹਨਾਂ ਦੇ ਕੌਂਸਲਰ ਨੂੰ ਜਿਹੜੇ ਅਸਾਈਲਮ ਦੇ ਲਈ ਜਿਨ੍ਹਾਂ ਨੇ ਅਪੀਲ ਕੀਤਾ ਹੈ ਉਹਨਾਂ ਨੂੰ ਕਿਉਂ ਮਿਲਾਇਆ ਜਾ ਰਿਹਾ ਹੈ, ਇੱਕ ਕਿੰਨੇ ਇਜਾਜ਼ਤ ਦਿੱਤੀ। ਇਹ ਵੀ ਓਬਵੀਅਸਲੀ ਫਿਰ ਇਹ ਜਿਹੜੇ ਅਸਾਈਲੀ ਦੇ ਉਹਦੇ ਵੀ ਅਧਿਕਾਰਾਂ ਦੀ ਘਾਣਤ ਨਹੀਂ। ਬਿਲਕੁਲ, ਪਰ ਤੁਹਾਨੂੰ ਜਿਹੜੇ ਉਹ ਸਾਰੀ ਆਰਗੂਮੈਂਟਸ ਜਿਹੜੀ ਸੀਗੀ ਉਹ ਤੁਹਾਨੂੰ ਰੇਜ਼ ਕਰਨੀ ਪੈਂਦੀ ਕਿ ਕੀ ਹੋਇਆ, ਐਡਮਿਨਿਸਟ੍ਰੇਟਿਵ ਪ੍ਰੋਸੀਜਰ ਐਕਟ ਦੀ ਵਾਇਲੇਸ਼ਨ ਹੋਈ, ਪ੍ਰਾਈਵੇਸੀ ਕਿਸ ਚੀਜ਼ ਦੀ ਵਾਇਲੇਸ਼ਨ ਹੋਈ। ਉਹ ਬੇਸਿਕਲੀ ਜਿਹੜਾ ਸੀਗਾ ਉਹਦਾ ਜਦੋਂ ਮੈਂ ਬਿਆਨ ਪੜ੍ਹ ਰਿਹਾ ਸੀਗਾ ਉਹ ਤਾਂ ਹੋਰ ਹੀ ਪਾਸੇ ਰਾਹ ਤੇ ਪੈ ਗਏ ਕਿ ਇਹਨੂੰ ਖਤਰਾ ਹੋਊਗਾ ਇੰਡੀਆ ਦੇ ਘਰੇ। ਤੇ ਉਹ ਬੇਸਿਕਲੀ ਸਰਕਾਰੀ ਵਕੀਲ ਸੀਗਾ, ਉਹ ਫਿਰ ਉਸ ਆਰਗੂਮੈਂਟ ਪੈ ਗਿਆ। ਉਹ ਕਹਿੰਦੇ ਕਿ ਉਹਨਾਂ ਨੂੰ ਕਿੱਦਾਂ ਪਤਾ ਤੂੰ ਕੌਣ ਆ, ਤੂੰ ਜਾਊਂਗਾ, ਉਹ ਕਿੱਦਾਂ ਪਛਾਣੂਗੇ, ਹੈ ਨਾ, ਤੈਨੂੰ ਕਿੱਦਾਂ, ਤੇਰਾ ਕਿਹੜਾ ਐਡਰੈਸ ਹੈਗਾ ਉਹਨਾਂ ਕੋਲ ਕੌਂਸੂਲੇਟ ਨੇ, ਕਿ ਤੂੰ ਕਿਹੜਾ ਪ੍ਰੂਫ ਦਿੱਤਾ ਕਿ ਆਈਸ ਵਾਲਿਆਂ ਨੇ ਤੇਰਾ ਐਡਰੈਸ ਵੀ ਸ਼ੇਅਰ ਕੀਤਾ, ਹੈ ਨਾ, ਤੇਰੇ ਇੱਦਾਂ ਦੇ ਨਾਂ ਦੇ ਤਾਂ ਕਈ ਹਜ਼ਾਰਾਂ ਲੋਕੀ ਹੈਗੇ ਆ। ਸੋ ਜਿਹੜੀ ਉਹੀ ਹੈ ਕਿ ਜਿਹੜੇ ਮੁੱਦੇ ਤੁਸੀਂ ਜਿਹੜੇ ਥੱਲੇ ਰੇਜ਼ ਕਰਦੇ ਹੋ ਉਹਦੇ ਬੇਸ ਤੇ ਤੁਹਾਡਾ ਜਿਹੜਾ ਕੇਸ ਉਹ ਚੱਲਦਾ। ਜੇ ਥੱਲੇ ਤੁਸੀਂ ਕਨਸਟੀਟਿਊਸ਼ਨਲ ਲਾਅ ਦੇ ਮੁੱਦੇ, ਹੁਣ ਆਪਾਂ ਉੱਤੇ ਜਾ ਕੇ ਤਾਂ ਰੇਜ਼ ਕੀਤਾ, ਆਪਾਂ ਮੁੱਦੇ ਪੂਰੇ ਰੇਜ਼ ਕੀਤੇ ਇਹਦੇ ਬਰੀਫ ਦੇ ਵਿੱਚ, ਪਰ ਉਹ ਜਿਹੜੇ ਸਾਡੇ ਮੁੱਦੇ ਸੀਗੇ ਉਹ ਮੁੱਦਿਆਂ ਨੂੰ ਉਹ ਬੇਸਿਕਲੀ ਕੀ ਕਹਿੰਦੇ ਕਿ ਐਗਜ਼ੌਸ਼ਨ ਡਾਕਟਰੀਨ ਕਰਕੇ ਆਪਾਂ ਜਿਹੜੇ ਤੁਹਾਡੇ ਹੁਣ ਮੁੱਦੇ ਤੁਸੀਂ ਰੇਜ਼ ਕੀਤੇ ਆਪਾਂ ਨਹੀਂ ਸਕਦੇ, ਟੂ ਲੇਟ ਆ। ਜੀ ਸਮੇਂ ਦੇ ਉੱਤੇ ਜਿਹੜੀ ਆ ਉਹ ਚੀਜ਼ ਹੋਵੇ ਤਾਂ ਹੀ ਜਿਹੜੀ ਉਹ ਗੱਲ ਅੱਗੇ ਵੱਧਦੀ ਹੈਗੀ ਆ।
ਜੀ। ਤੇ ਅਟਾਰਨੀ ਟੇਕ ਕੇ ਆਣਾ ਜੀ ਚਲੋ ਜਦੋਂ ਵੀ ਇਸ ਦਾ ਫਿਰ ਅੱਗੇ ਜੋ ਵੀ ਇਸ ਅਪੀਲ ਦਾ ਬਣਿਆ ਜ਼ਰੂਰ ਤੁਸੀਂ ਫਿਰ ਸਾਨੂੰ ਅਪਡੇਟ ਵੀ ਜ਼ਰੂਰ ਕਰਿਓ। ਤੇ ਅੱਜ ਆਪਾਂ ਜੇ ਅੱਗੇ ਗੱਲ ਕਰ ਦਈਏ ਅਸਾਈਲਮ ਹੀਅਰਿੰਗਸ ਨੂੰ ਲੈ ਕੇ ਕੀ ਲੇਟੈਸਟ ਅਪਡੇਟਸ ਹੈਗੀਆਂ? ਜੀ, ਉੱਤੇ ਵੀ ਅਪਡੇਟ ਦਿੰਨੇ। ਇੱਕ ਹੋਰ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦਾ ਅਹਿਮ ਡਿਸੀਜਨ ਸੀਗਾ। ਉਹ ਵੀ ਥੋੜਾ ਬਰੀਫ ਜੀ। 'ਚ ਦੱਸ ਦਿੰਦਾ, ਐਡੀ ਡਿਟੇਲ 'ਚ ਨਹੀਂ ਜਾਊਂਗਾ। ਸੋ ਇੱਕ ਨਵਾਂ ਕੇਸ ਆਇਆ, ਮੈਟਰ ਆਫ ਲਪਾਰਾ। ਇਹ ਕੇਸ ਆਪਾਂ ਇਸ ਲਈ ਡਿਸਕਸ ਕਰ ਰਹੇ ਹਾਂ ਕਿ ਕਈ ਵਾਰੀ ਆਪਾਂ ਪਹਿਲਾਂ ਜਿਹੜਾ ਨੀਸ਼ ਚਾਵੇਜ਼ ਜਾਂ ਇੱਦਾਂ ਦੇ ਹੋਰ ਕੇਸ ਜਿਹੜੇ ਆਪਾਂ ਡਿਸਕਸ ਕੀਤੇ ਆ, ਜਿਹੜਾ ਡਿਫੈਕਟਿਵ ਐਨਟੀਏ ਬਾਰੇ, ਡਿਫੈਕਟਿਵ ਨੋਟਿਸ ਟੂ ਅਪੀਅਰ ਬਾਰੇ ਜਿਹੜੇ ਕੇਸ ਹੁੰਦੇ ਸੀਗੇ, ਸੋ ਇਹ ਵੀ ਉਸੇ ਬਾਰੇ ਕੇਸ ਹੈਗਾ। ਸੋ ਜਿਹੜਾ ਨੀਸ਼ ਚਾਵੇਜ਼ ਹੋ ਗਿਆ, ਇਹ ਸਾਰੇ ਜਿਹੜੇ ਕੇਸ ਆ ਇਹ ਚੱਲਦੇ ਰਹਿਣੇ ਹੈ ਨਾ, ਕਿਉਂਕਿ ਇੱਕ ਵਾਰੀ ਉਹਨਾਂ ਨੇ ਪਟਾਰੀ ਖੋਲ੍ਹਤੀ ਹੈ ਨਾ ਕਿ ਡਿਫੈਕਟਿਵ ਜਿਹੜਾ ਨੋਟਿਸ ਹੈਗਾ ਉਹ ਤੁਹਾਡੀ ਸਟਾਪ ਟਾਈਮ ਰੂਲ ਨੂੰ ਟ੍ਰਿਗਰ ਨਹੀਂ ਕਰਦਾ, ਕੈਂਸਲੇਸ਼ਨ ਆਫ ਰਿਮੂਵਲ। ਆਪਾਂ ਉੱਤੇ ਕਾਫੀ ਡਿਸਕਸ਼ਨ ਕਰ ਚੁੱਕੇ ਹਾਂ। ਅੱਜ ਜਿਹੜਾ ਇਹ ਮੈਟਰ ਆਫ ਲਪਾਰਾ, ਇਹ ਜਿਹੜਾ ਡਿਸੀਜਨ ਆਇਆ 2022 'ਚ ਹੀ ਆਇਆ, ਜਨਵਰੀ 'ਚ। ਸੋ ਇਹਦੇ ਵਿੱਚ ਬੇਸਿਕਲੀ ਉਹਨਾਂ ਨੇ ਕੀ ਕਿਹਾ ਕਿ ਇੱਕ ਚੀਜ਼ ਹੁੰਦੀ ਹੈ ਇਨ ਐਬਸੈਂਟੀਆ ਆਰਡਰ ਆਫ ਰਿਮੂਵਲ। ਉਹ ਕੀ ਹੁੰਦਾ ਕਿ ਜਦੋਂ ਬੰਦਾ ਆਪਣੀ ਤਰੀਕ ਤੇ ਪੇਸ਼ ਨਾ ਹੋਵੇ, ਤੇ ਪਿੱਛੋਂ ਦੀ ਜੱਜ ਜਿਹੜੇ ਆਪਾਂ ਪਿਛਲੇ ਸ਼ੋਅ 'ਚ ਵੀ ਡਿਸਕਸ ਕੀਤਾ ਸੀ ਕਿ ਕੋਰਟ ਨੇ ਕਿੱਦਾਂ ਇੱਕ ਟੂਲ ਬਣਾ ਕੇ ਕਾਫੀ ਸਾਰੇ ਲੋਕਾਂ ਨੂੰ ਡਿਪੋਰਟ ਕਰਤਾ ਇਨ ਐਬਸੈਂਟੀਆ, ਹੈ ਨਾ, ਕਿ ਬਿਨਾਂ ਉਹਨਾਂ ਦੀ ਮੌਜੂਦਗੀ ਦੇ ਵਿੱਚ। ਤੇ ਹੁਣ ਜਿਹੜਾ ਡਿਸੀਜਨ ਹੈ, ਕੀ ਕਹਿੰਦਾ ਕਿ ਜਿਹੜਾ ਰਿਸਪੋਂਡੈਂਟ ਆ, ਜਿਹੜਾ ਬੰਦਾ ਕਲਾਇੰਟ ਜਿਹਨੂੰ ਕਹਿੰਦੇ ਆ, ਜੇ ਉਹਨੂੰ ਇੱਕ ਰਿਟਨ ਨੋਟਿਸ ਨਹੀਂ ਮਿਲਿਆ, ਉਹਦਾ ਨੋਟਿਸ ਭਾਵੇਂ ਡਿਫੈਕਟਿਵ ਸੀਗਾ, ਤੇ ਪਰ ਉਸ ਤੋਂ ਡਿਫੈਕਟਿਵ ਨੋਟਿਸ ਤੋਂ ਬਾਅਦ 'ਚ ਉਹਨੂੰ ਜਿਹੜਾ ਡਿਫੈਕਟਿਵ ਨੋਟਿਸ ਸੀਗਾ, ਡਿਫੈਕਟਿਵ ਨੋਟਿਸ ਉਹ ਹੁੰਦਾ ਜਿਹਦੇ ਵਿੱਚ ਜਗ੍ਹਾ ਤੇ ਪਲੇਸ ਆਫ ਹੀਅਰਿੰਗ ਨਹੀਂ ਮੈਂਸ਼ਨ ਕੀਤੀ, ਹੈ ਨਾ। ਇਹ ਆਪਾਂ ਗੱਲ ਕਾਫੀ ਵਾਰੀ ਕਰ ਚੁੱਕੇ ਹਾਂ। ਪਰ ਉਹ ਕਹਿੰਦੇ ਕਿ ਹੁਣ ਜਿਹੜਾ ਨੀਸ਼ ਚਾਵੇਜ਼ ਵਾਲਾ ਕੋਰਟ ਸੀਗਾ, ਸੁਪਰੀਮ ਕੋਰਟ ਨੇ ਇਹ ਕਿਹਾ ਕਿ ਸਰਕਾਰ ਬਾਅਦ ਦੇ ਵਿੱਚ ਇੱਕ ਪ੍ਰੋਪਰ ਨੋਟਿਸ ਦੇ ਕੇ ਆਪਣਾ ਜਿਹੜਾ ਡਿਫੈਕਟ ਆ ਉਹਨੂੰ ਕਿਉਰ ਨਹੀਂ ਕਰ ਸਕਦੀ। ਸਟਾਪ ਟਾਈਮ ਰੂਲ ਕੈਂਸਲੇਸ਼ਨ ਲਈ ਬੰਦਾ ਹੱਕਦਾਰ ਹੋਊਗਾ। ਉਹ ਇੱਕ ਚੀਜ਼ ਸੀਗੀ। ਹੁਣ ਇਹ ਕਹਿੰਦੇ ਆ ਕਿ ਕੈਂਸਲੇਸ਼ਨ ਤਾਂ ਚੱਲ ਠੀਕ ਆ, ਅਲੱਗ ਚੀਜ਼ ਆ, ਪਰ ਜੇ ਇੱਕ ਬੰਦੇ ਨੂੰ ਡਿਫੈਕਟਿਵ ਨੋਟਿਸ ਆਉਂਦਾ ਤੇ ਉਸ ਤੋਂ ਬਾਅਦ ਉਹਨੂੰ ਇੱਕ ਪ੍ਰੋਪਰ ਨੋਟਿਸ ਆ ਜਾਂਦਾ ਕਿ ਤੁਹਾਡੀ ਆਹ ਵਾਲੀ ਹੀਅਰਿੰਗ ਡੇਟ ਹੈ, ਇਸ ਲੋਕੇਸ਼ਨ ਤੇ ਆਓ, ਤਾਂ ਇਹਨਾਂ ਨੇ ਬੋਰਡ ਆਫ ਇਮੀਗ੍ਰੇਸ਼ਨ ਨੇ ਇਹ ਕਨਕਲੂਡ ਕੀਤਾ ਕਿ ਤੁਹਾਨੂੰ ਫਿਰ ਉਹ ਵਾਲੀ ਹੀਅਰਿੰਗ ਤੇ ਜਾਣਾ ਪਊਗਾ। ਤੁਸੀਂ ਇਹ ਬਹਾਨਾ ਨਹੀਂ ਲਾ ਸਕਦੇ ਕਿ ਪਹਿਲਾ ਨੋਟਿਸ ਡਿਫੈਕਟਿਵ ਸੀਗਾ ਤੇ ਦੂਜੇ ਨੂੰ ਵੀ ਤਾਂ ਕਰਕੇ ਮੇਰੇ ਤੇ ਹੀਅਰਿੰਗ ਡੇਟ ਜਿਹੜੀ ਐਪਲੀਕੇਬਲ ਨਹੀਂ ਹੈ। ਸੋ ਇਹ ਬੰਦੇ ਤੇ ਇਨ ਐਬਸੈਂਟੀਆ ਜਿਹੜਾ ਰਿਮੂਵਲ ਆਰਡਰ ਲੱਗਾ ਇਹਦੀ ਐਬਸੈਂਸ ਦੇ ਵਿੱਚ। ਸੋ ਬੇਸਿਕਲੀ ਕੋਰਟ ਨੇ ਇਹ ਕਿਹਾ ਕਿ ਜੇ ਬਾਅਦ 'ਚ ਤੁਹਾਨੂੰ ਸਹੀ ਨੋਟਿਸ ਮਿਲ ਗਿਆ, ਤੁਸੀਂ ਇਹ ਬਹਾਨਾ ਨਹੀਂ ਮਾਰ ਸਕਦੇ ਕਿ ਮੇਰੇ ਕੋਲ ਕੋਰਟ ਡੇਟ ਜਿਹੜੀ ਆ ਮਿਸ ਹੋ ਗਈ, ਕਿਉਂਕਿ ਮੇਰਾ ਪਹਿਲਾ ਵਾਲਾ ਨੋਟਿਸ ਡਿਫੈਕਟਿਵ ਸੀਗਾ। ਜੀ, ਜੀ। ਚਲੋ ਦੇਖੋ ਇਸ ਦਾ ਜਿਹੜਾ ਕੇਸ ਸਾਹਿਬ ਦੇ ਨਾਲ ਜਿਹੜਾ ਅਸਰ ਰਹਿੰਦਾ ਹੈ। ਤੇ ਹੁਣ ਜੇ ਤੁਸੀਂ ਅਸਾਈਲਮ ਹੀਅਰਿੰਗਸ ਦੇ ਬਾਰੇ ਅਪਡੇਟ ਦੱਸ ਦਿਓ। ਸੋ ਅਸਾਈਲਮ ਆਫਿਸ ਜਿੱਦਾਂ ਪਹਿਲਾਂ ਦੱਸਿਆ ਸੀਗਾ ਕਿ ਇਮੀਗ੍ਰੇਸ਼ਨ ਕੋਰਟ ਦਾ ਜਨਵਰੀ 31 ਤੱਕ ਜਿਹੜੇ ਕੇਸ ਸੀਗੇ ਉਹਨਾਂ ਨੇ ਸਾਰੇ ਪੋਸਟਪੋਨ ਕਰਤੇ, ਸਪੈਸ਼ਲੀ LA ਵਗੈਰਾ ਵਾਲੇ। ਤੇ ਪਹਿਲਾਂ ਵੀ ਦੱਸਿਆ ਸੀਗਾ ਕਿ ਤੁਸੀਂ ਆਪਣੀ ਜਿਹੜੀ ਟੈਲੀਫੋਨਿਕ ਹੀਅਰਿੰਗ ਜਾਂ ਵੈਬਐਕਸ ਤੁਸੀਂ ਪਵਾਓ। ਜਿਹਨਾਂ ਨੇ ਨਹੀਂ ਪਵਾਈ, ਕਾਫੀ ਸਾਡੇ ਫੋਨ ਆਏ ਕਿ ਭਾਜੀ ਮੇਰੇ ਲਾਇਰ ਨੇ ਪਵਾਈ ਨਹੀਂ ਸੀ, ਮੇਰੀ ਹੀਅਰਿੰਗ ਜਿਹੜੀ ਆ ਪੋਸਟਪੋਨ ਕਰਤੀ। ਕਈਆਂ ਦੇ ਲਾਇਰ ਝੂਠ ਹੀ ਕਹੀ ਜਾਂਦੇ ਕਿ ਨਹੀਂ ਜੀ ਇਹ ਫੋਨ ਵਾਲੀ ਅਪਾਇੰਟਮੈਂਟ ਲੈਂਦੇ ਨਹੀਂ ਹੈ ਕੋਰਟ, ਇੱਦਾਂ ਦਾ ਕੁਝ ਨਹੀਂ ਹੈਗਾ। ਤੇ ਹੁਣ ਜਿਹੜਾ ਰੂਲ ਉਹਨਾਂ ਨੇ ਸੀਗਾ ਵਧਾ ਕੇ ਫੈਬਰੂਰੀ 7 ਤੱਕ ਕਰਤਾ। ਸੋ ਕਹਿਣ ਦਾ ਮਤਲਬ ਆ ਕਿ ਜਿਹੜੇ ਆਉਣ ਵਾਲੀਆਂ ਮਤਲਬ ਕਈ ਹੀਅਰਿੰਗ ਤਾਂ ਦੇਖੋ ਪੋਸਟਪੋਨ ਹੋਣੀਆਂ ਹੀ ਹੋਣੀਆਂ, ਹੈ ਨਾ, ਜੱਜ ਦੀ ਵੀ ਆਪਣੀ ਮਰਜ਼ੀ ਆ, ਸਿਸਟਮ ਦੇ ਵਿੱਚ ਬੈਕਲੌਗ ਆ। ਪਰ ਜਿਹੜਾ ਹੁਣ ਕੋਰਟ ਆ ਉਹਨੇ ਬੇਸਿਕਲੀ ਇਹ ਗਾਈਡਲਾਈਨ ਦਿੱਤੀ ਹੈ ਕਿ ਫਰਵਰੀ 7 2022 ਤੱਕ ਜਿੰਨੀਆਂ ਵੀ ਹੀਅਰਿੰਗ ਸੀਗੀਆਂ ਉਹ ਉਹਨਾਂ ਨੇ ਅੱਗੇ ਪੋਸਟਪੋਨ ਕਰਤੀਆਂ। ਸਿਰਫ ਉਹ ਜਿਹੜੀਆਂ ਹੀਅਰਿੰਗਾਂ ਲੈ ਰਹੇ ਆ ਉਹਨਾਂ ਦੀਆਂ ਲੈ ਰਹੇ ਆ ਜਿਹਨਾਂ ਦੀ ਫੋਨ ਦੇ ਉੱਤੇ ਆ ਜਾਂ ਆਨਲਾਈਨ ਆ, ਜਾਂ ਜਿਹੜੇ ਡਿਟੇਨਡ ਰਿਸਪੋਂਡੈਂਟ ਆ, ਜਿਹੜੇ ਜੇਲ੍ਹ ਦੇ ਵਿੱਚ ਬੰਦ, ਜਿਹੜੇ ਡਿਟੈਂਸ਼ਨ ਸੈਂਟਰ ਦੇ ਵਿੱਚ ਅੰਦਰੋਂ ਹੀ ਆਪਣਾ ਜਿਹੜਾ ਕੇਸ ਉਹ ਲੜਦੇ ਆ, ਹੈ ਨਾ, ਜਾਂ ਜਿਹੜੇ MPP ਵਾਲੇ ਮਾਈਗ੍ਰੈਂਟ ਪ੍ਰੋਟੈਕਸ਼ਨ ਪ੍ਰੋਟੋਕਾਲ ਆਪਾਂ ਡਿਸਕਸ਼ਨ ਕੀਤੀ ਕੀ ਹੁੰਦਾ। MPP ਵਾਲੇ ਕੇਸ ਜਿਹੜੇ ਬਾਹਰੋਂ ਦੀ ਮੈਕਸੀਕੋ ਤੋਂ ਜਿਹੜੇ ਕੇਸ ਲੜ ਰਹੇ ਆ ਉਹਨਾਂ ਦੀਆਂ ਤਰੀਕਾਂ ਚੱਲੂਗੀਆਂ। ਤੇ ਜਿਹੜੇ ਸੋ ਬੇਸਿਕਲੀ ਇਹ ਇਹਨਾਂ ਦਾ ਕੋਰਟ ਦਾ ਹੈਗਾ ਕਿ ਸਾਰੀਆਂ ਤਰੀਕਾਂ ਜਿਹੜੀਆਂ 2024 2025 ਤੱਕ ਜਿਹੜੀਆਂ ਉਹ ਪੋਸਟਪੋਨ ਕਰ ਰਹੇ ਆ। ਸੋ ਇਹ ਹੈ ਕਿ ਆਪਣੇ ਜਿਹੜੇ ਕੇਸ ਉਹਨੂੰ ਵੈਬਐਕਸ ਦੇ ਵਿੱਚ ਟੈਲੀਫੋਨ ਹੀਅਰਿੰਗ ਦੇ ਵਿੱਚ ਕਨਵਰਟ ਕਰਾਓ ਤੁਸੀਂ, ਤਾਂ ਕਿ ਸ਼ਾਇਦ ਤੁਸੀਂ ਜਿਹੜੀ ਪੋਸਟਪੋਨਮੈਂਟ ਤੋਂ ਬਚ ਜਾਓ। ਜੀ, ਪੋਸਟਪੋਨਮੈਂਟ ਵੀ ਫਿਰ ਚੰਗੀ ਲੰਬੀ ਚੌੜੀ ਜਿਹੜੀ ਉਹ ਹੋ ਰਹੀ ਆ। ਕਈਆਂ ਨੂੰ ਕਾਹਲੀ ਹੁੰਦੀ ਆ, ਪਰਿਵਾਰ ਵਾਲੇ ਵੀ ਜਿਹੜੇ ਉਹ ਪਿੱਛੇ ਹੁੰਦੇ ਆ। ਸੋ ਕਈ ਕੁਛ ਇੱਦਾਂ ਆ। ਸੋ ਧਿਆਨ ਜਿਹੜਾ ਜੀ ਜ਼ਰੂਰ ਰੱਖੋ। ਮੇਕ ਸ਼ੋਰ ਕਰ ਲਓ ਆਪਣੇ ਵਕੀਲ ਨੂੰ ਇੱਕ ਵਾਰੀ, ਜਿਹੜਾ ਵੀ ਤੁਹਾਡਾ ਵਕੀਲ ਆ ਵੀ ਉਹ ਮੇਕ ਸ਼ੋਰ ਕਰ ਲਓ ਵੀ ਉਹਨਾਂ ਨੇ ਤੁਹਾਡੀ ਹੀਅਰਿੰਗ ਦੀ ਵੈਬਐਕਸ ਵਾਲਾ ਜਿਹੜਾ ਉਹ ਕੀਤਾ ਹੋਵੇ। ਅੱਗੇ ਅਟਾਰਨੀ ਟੇਕ ਕਹਿਣਾ ਜੀ, ਤੁਸੀਂ ਲਾਸਟ ਟਾਈਮ ਦੱਸ ਰਹੇ ਸੀ ਵੀ ਪਹਿਲੋਂ ਇਸ ਮਹੀਨੇ ਦੇ ਐਂਡ ਤੱਕ ਉਹਨਾਂ ਨੇ ਪੋਸਟਪੋਨ ਜਿਹੜੀਆਂ ਕੀਤੀਆਂ ਸੀਗੀਆਂ ਵੀ ਉਹ ਕੋਵਿਡ ਦੇ ਕਰਕੇ। ਸੋ ਇਹ ਹੁਣ ਫਰਵਰੀ ਦੇ ਵਿੱਚ, ਮਾਰਚ ਵਿੱਚ ਵੀ ਇਹ ਚੀਜ਼ ਹੋ ਸਕਦੀ ਆ, ਜਾਂ
ਤੁਹਾਨੂੰ ਲੱਗਦਾ ਹੈ ਵੀ ਜਿਹੜੀ ਕੋਰਟ ਹੀਅਰਿੰਗਸ ਆ ਉਹ ਮੁੜ ਕੇ ਰੈਗੂਲਰ ਆਪਰੇਸ਼ਨਲ ਜਿਹੜੀਆਂ ਹੋ ਸਕਦੀਆਂ ਨੇ? ਇਹ ਜੀ ਰਾਜਕਰਨ ਜੀ ਬਿਲਕੁਲ ਆਪਣਾ ਉਹੀ ਸਿਨੈਰੀਓ ਹੋ ਗਿਆ ਜਦੋਂ ਕੋਵਿਡ ਸ਼ੁਰੂ ਹੋਇਆ ਸੀਗਾ ਹਨਾ ਸੇਮ। ਸੋ ਐਕਚੁਅਲੀ ਹੋ ਕੀ ਰਿਹਾ ਕਿ ਜਿਹੜਾ ਨਵਾਂ ਵਾਲਾ ਵੇਰੀਐਂਟ ਆ ਮੈਨੂੰ ਤਾਂ ਖੁਦ ਆਪ ਨੂੰ ਹੋ ਗਿਆ ਸੀਗਾ ਹਨਾ। ਆਪਾਂ ਜਦੋਂ ਰੇਡੀਓ ਤੇ ਕਿਹਾ ਸੀਗਾ ਕਿ ਨਹੀਂ ਆਪਣਾ ਤਬੀਅਤ ਖਰਾਬ ਆ। ਸੋ ਇਹ ਜਿਹੜਾ ਵੇਰੀਐਂਟ ਆ ਇਹ ਬੇਸਿਕਲੀ ਜਿਹੜੀ ਮੇਰੀ ਅੰਡਰਸਟੈਂਡਿੰਗ ਆ ਉਹ ਇਹ ਹੈ ਕਿ ਇਹ ਫੈਲਦਾ ਬਹੁਤ ਤੇਜ਼ੀ ਨਾਲ। ਉੱਦਾਂ ਬੰਦਾ ਡਾਊਨ ਥੋੜੇ ਘੱਟ ਦਿਨ ਲਈ ਹੁੰਦਾ ਪਰ ਇਹ ਫੈਲਦਾ ਬਹੁਤ ਤੇਜ਼ੀ ਨਾਲ। ਸੋ ਉਹਨਾਂ ਦੇ ਕੀ ਹੋਇਆ ਕਿ ਪਿਛਲੇ ਕੁਝ ਦਿਨਾਂ 'ਚ ਨਾ ਡੇਲੀ ਸਾਨੂੰ ਜਿੱਦਾਂ ਅਪਡੇਟ ਆ ਗਏ ਕਿ ਅੱਜ ਆਹ ਵਾਲੇ ਕੋਰਟ 'ਚ ਹੋ ਗਿਆ, ਅੱਜ ਆਹ ਵਾਲੇ ਕੋਰਟ ਦੇ ਵਿੱਚ ਹੋ ਗਿਆ। ਤੇ ਜੱਜ ਵਗੈਰਾ ਵੀ ਸਾਰੇ ਜਿਹੜੇ ਸਟਾਫਰ ਆ ਕੀ ਕਰਨ ਉਹ ਵੀ ਹਨਾ। ਤੇ ਜਦੋਂ ਕੋਰਟ 'ਚ ਹੋ ਜਾਂਦਾ ਖੜੇ ਪੈਰ ਫਿਰ ਬੰਦ ਕਰਨਾ ਪੈ ਰਿਹਾ। ਸੋ ਉਹਨਾਂ ਨੇ ਕੋਸ਼ਿਸ਼ ਤਾਂ ਬੜੀ ਕੀਤੀ ਖੋਲਣ ਦੀ, ਪਰ ਏਦਾਂ ਕਿ ਕਾਫੀ ਕੋਰਟ ਦੇ ਜਿਹੜੇ ਲੋਕੀ ਆ ਉਹ ਸਿੱਖ ਹੋਈ ਜਾ ਰਹੇ ਸੀ। ਸਾਰੇ ਸਟਾਫਰ ਜਿਹੜੇ ਸਿੱਖ ਹੋਈ ਜਾ ਰਹੇ ਸੀਗੇ ਤੇ ਇਹਨਾਂ ਦੀ ਵੀ ਮਜਬੂਰੀ ਹੈ, ਕੁਝ ਕਰ ਨਹੀਂ ਸਕਦੇ ਹੁਣ। ਤੇ ਇਹਨਾਂ ਹੁਣ ਸਾਰੇ ਜਿਹੜੇ ਵਕੀਲ ਵੀ ਆ ਉਹ ਵੀ ਵੈਬਐਕਸ ਕਈ ਟੈਕ ਸੈਵੀ ਨਹੀਂ ਹੁੰਦੇ, ਕਈ ਕਹਿੰਦੇ ਇਨ ਪਰਸਨ ਹੀ ਕਰਨਾ ਹਨਾ। ਕਈ ਤਰ੍ਹਾਂ ਦੇ ਕੇਸ ਹੁੰਦੇ ਆ। ਸੋ ਇਹਨਾਂ ਨੇ ਫਿਰ ਫਰਵਰੀ 7 ਤੱਕ ਆ ਹੁਣ, ਪਰ ਇਹ ਜਿੱਦਾਂ ਹੁਣ ਜਦ ਤੱਕ ਇਹ ਪ੍ਰੋਬਲਮ ਦਾ ਸੋਲੂਸ਼ਨ ਨਹੀਂ ਆਉਂਦਾ ਇਹ ਏਦਾਂ ਹੀ ਚੱਲਦੇ ਰਹਿਣਾ। ਫਰਵਰੀ ਤੋਂ ਮਾਰਚ ਹੋ ਸਕਦਾ, ਮਾਰਚ ਤੋਂ ਅਪ੍ਰੈਲ ਹੋ ਸਕਦਾ, ਕਿਹਨੂੰ ਪਤਾ ਕਿੰਨੀ ਦੇਰ ਜਾਊਗਾ ਹਨਾ। ਜੀ ਸੋ ਮੇਕ ਸ਼ੋਰ ਕਰ ਲਓ ਵੀ ਜਿਨ੍ਹਾਂ ਦੀਆਂ ਵੀ ਅਪੀਲਸ ਆ ਹੀਅਰਿੰਗਸ ਹੈਗੀਆਂ ਉਹ ਆਪਣਾ ਉਸ ਦੇ ਬਾਰੇ ਅਪਡੇਟ ਕਰ ਲਓ। ਉਸ ਨੂੰ ਤੁਸੀਂ ਵੈਬਐਕਸ ਦੇ ਉੱਤੇ ਜਾਂ ਫੋਨ ਹੀਅਰਿੰਗ ਦੇ ਵਿੱਚ ਮੇਕ ਸ਼ੋਰ ਕਰ ਲਓ ਵੀ ਐਕਟੀਵੇਟ ਉਹਨੂੰ ਕੀਤਾ ਜਾਵੇ। H1B ਲੋਟਰੀ ਦੇ ਬਾਰੇ ਵੀ ਕੋਈ ਨਿਊਜ਼ ਆਈ ਹੈਗੀ ਹੈ ਜੀ? ਕੀ ਕਹਿ ਰਹੇ ਆ ਜੀ ਇਸ ਦੇ ਬਾਰੇ? ਕੋਈ ਕੈਪ ਵਧਣਾ ਆ, ਘਟਣਾ ਆ, ਕੀ ਚਾਹੁੰਦੇ ਆ ਜੀ ਇਸ ਵਾਰ? ਸੋ ਲੋਟਰੀ ਦੀ ਇਸ ਵਾਰੀ ਮਾਰਚ 1 ਤੋਂ ਮਾਰਚ 18 ਤੱਕ ਜਿਹੜੀ ਵਿੰਡੋ ਉਹ ਖੁੱਲੀ ਹੈ। ਇਲੈਕਟ੍ਰੋਨਿਕ ਰਜਿਸਟ੍ਰੇਸ਼ਨ ਇਲੈਕਟ੍ਰੋਨਿਕ ਰਜਿਸਟ੍ਰੇਸ਼ਨ ਤੋਂ ਦੱਸਦੀ ਹੈ ਕਿ ਜਿਹੜਾ ਅਸਾਲਮ ਵਾਲੇ ਵੀ ਜਿਹੜੇ ਹੁਣ ਕੋਰਟ ਸਿਸਟਮ ਹਨ ਉਹ ਕਾਫੀ ਦੇਰ ਤੋਂ ਟੈਸਟ ਕਰ ਰਹੇ ਸੀਗੇ ਇੱਕ ਸਿਸਟਮ ਨਵਾਂ ECAS ਸਿਸਟਮ, ਕਿ ਸਾਰੀਆਂ ਜਿਹੜੀਆਂ ਫਾਈਲਿੰਗ ਤੁਸੀਂ ਪੇਪਰ ਰਾਹੀਂ ਕਰਦੇ ਸੀਗੇ ਕੋਰਟ ਦੇ ਵਿੱਚ ਨਾ, ਮੋਸ਼ਨਸ ਵਗੈਰਾ ਸਾਰੀਆਂ। ਹੁਣ ਉਹ ਸਿਸਟਮ ਜਿਹੜਾ ਟੈਸਟ ਕਰ ਰਹੇ ਸੀ ਪਹਿਲਾਂ ਕਈ ਕੋਰਟਸ ਦੇ ਵਿੱਚ ਸੀਗਾ, ਹੌਲੀ ਹੌਲੀ ਕਰਕੇ ਸਾਰੇ ਕੋਰਟਸ ਦੇ ਵਿੱਚ ਉਹਨਾਂ ਨੇ ਟੈਸਟ ਕੀਤੇ ਪਾਇਲਟ। ਤੇ ਹੁਣ ਉਹਨਾਂ ਨੇ ਜਿਹੜਾ ਇਹ ਸਿਸਟਮ ਹੈਗਾ ECAS ਸਿਸਟਮ ਹੈਗਾ ਸਾਰੇ ਜਿਹੜੇ ਅਸਾਲਮ ਕੇਸਿਸ ਆ ਉਹਦੇ ਲਈ ਇਹਨਾਂ ਨੇ ਮੈਂਡੇਟਰੀ ਕਰਤਾ ਕਿ ਫੈਬਰੂਰੀ 11 2022 ਤੋਂ ਸਾਰੀਆਂ ਜਿਹੜੀਆਂ ਫਾਈਲਿੰਗਸ ਜਿਹੜੀਆਂ ਹੈਗੀਆਂ ਕੋਰਟ ਸਿਸਟਮਸ ਦੇ ਨਾਲ ਉਹ ਤੁਹਾਡੀਆਂ ਜਿਹੜੀਆਂ ਉਹ ਆਨਲਾਈਨ ਹੋਇਆ ਕਰੂਗੀਆਂ ਹੁਣ, ਤੇ ਜਿਹੜੀ ਕਿ ਬਹੁਤ ਵਧੀਆ ਗੱਲ ਆ। ਤੇ ਅੱਛਾ ਜੀ, ਹੁਣ H1B ਦੀ ਜੇ ਗੱਲ ਕਰੀਏ ਮਾਰਚ 1 ਤੋਂ ਲੈ ਕੇ ਮਾਰਚ 18 ਤੱਕ ਇਹਨਾਂ ਦੀ ਵਿੰਡੋ ਜਿਹੜੀ ਲੋਟਰੀ ਦੀ ਉਹ ਖੁੱਲੀ ਹੈ। ਤੇ ਆਨਲਾਈਨ ਇਹਨਾਂ ਨੇ ਆਪਣਾ H1B ਵਾਲਿਆਂ ਨੇ ਵੀ ਪਹਿਲਾਂ ਜਿੱਦਾਂ ਮੈਨੂਅਲ ਸੀਗਾ ਪਿਛਲੇ 2 ਸਾਲਾਂ ਤੋਂ ਇਹਨਾਂ ਨੇ ਵੀ ਇਲੈਕਟ੍ਰੋਨਿਕ ਕਰਤਾ, ਜਿਹਦਾ ਕਿ ਕਲਾਇੰਟਸ ਨੂੰ ਕਾਫੀ ਫਾਇਦਾ ਹੋਇਆ। ਇਹ ਫਿਰ ਹੁਣ ਆਨਲਾਈਨ ਸਿਸਟਮ ਹੀ ਜਿਹੜਾ ਹੈਗਾ ਰਜਿਸਟ੍ਰੇਸ਼ਨ ਸਿਸਟਮ ਉਹਦੇ ਵਿੱਚ ਹੀ ਤੁਸੀਂ ਫਾਈਲਿੰਗ ਜਿਹੜੀ ਕਰੋਗੇ ਤੇ ਜਦੋਂ ਤੁਸੀਂ ਫਾਈਲਿੰਗ ਕਰਦੇ ਹੋ ਤੁਹਾਨੂੰ ਇਹ ਟਰੈਕਿੰਗ ਨੰਬਰ ਰਾਈਟ ਵੇ ਦੇ ਦਿੰਦੇ ਆ ਜਿਹਨਾਂ ਤੁਸੀਂ ਆਪਣਾ ਟਰੈਕ ਕਰ ਸਕਦੇ ਆ ਕੇਸ। $10 ਇਹਨਾਂ ਦੀ ਜਿਹੜੀ ਰਜਿਸਟ੍ਰੇਸ਼ਨ ਫੀਸ ਹੁੰਦੀ ਹੈ। ਤੇ ਫੈਬਰੂਰੀ 21 ਤੋਂ ਬਾਅਦ 'ਚ ਇਹ ਜਿਹੜਾ ਕਹਿ ਲਓ ਕਿ ਆਪਣਾ ਅਕਾਊਂਟ ਤੁਸੀਂ ਜਿਹੜੇ ਹੈਗੇ ਆ ਜਿਹਨਾਂ ਨੇ ਫਾਈਲ ਕਰਨਾ ਇਹ ਆਨਲਾਈਨ ਬਣਾ ਸਕਦੇ ਆ। ਤੇ ਰਜਿਸਟ੍ਰੇਸ਼ਨਾਂ ਪਰ ਜਿਹੜੀਆਂ ਤੁਸੀਂ ਮਾਰਚ 1 ਤੋਂ ਹੀ ਸਬਮਿਟ ਕਰ ਸਕਦੇ ਹੋ, ਉਸ ਤੋਂ ਪਹਿਲਾਂ ਨਹੀਂ ਤੁਸੀਂ ਸਬਮਿਟ ਕਰ ਸਕਦੇ। ਤੇ ਕਿਉਂਕਿ ਹੁਣ ਇਹ ਇਲੈਕਟ੍ਰੋਨਿਕ ਸਿਸਟਮ ਕਰਤਾ, ਪਹਿਲਾਂ ਕੀ ਹੁੰਦਾ ਸੀਗਾ ਕਿ ਵਕੀਲ ਤੇ ਵੀ ਬਹੁਤ ਜ਼ਿਆਦਾ ਬਰਡਨ ਹੁੰਦਾ ਸੀਗਾ। 3-4 ਸਾਲ ਪਹਿਲੀ ਜੇ ਆਪਾਂ ਗੱਲ ਕਰੀਏ 400-500 ਕੇਸ ਆ ਜਾਂਦਾ ਸੀਗਾ ਮਾਰਚ ਮਹੀਨੇ ਦੇ ਵਿੱਚ, ਤੁਹਾਨੂੰ ਫਾਈਲ ਕਰਨਾ ਪੈਂਦਾ ਸੀਗਾ ਫਰਵਰੀ ਮਾਰਚ ਦੇ ਵਿੱਚ। ਸੋ ਉਹ ਇਦਾਂ ਦਾ ਮਾਹੌਲ ਬਣ ਜਾਂਦਾ ਸੀਗਾ ਕਿ ਆਫਿਸਾਂ ਦੇ ਵਿੱਚ ਸਾਰੇ ਸਟਾਫ ਨੂੰ 15-15 16-16 ਘੰਟੇ ਦੀਆਂ ਸ਼ਿਫਟਾਂ ਲਾਣੀਆਂ ਪੈਂਦੀਆਂ ਸੀਗੀਆਂ ਸਾਰੀ ਲਾਅ ਫਰਮ ਦੇ ਵਿੱਚ, ਕਿਉਂਕਿ ਕੋਈ ਚੋਇਸ ਨਹੀਂ ਹੁੰਦੀ ਸੀ, ਕਿਉਂਕਿ April 1 ਦੀ ਡੈਡਲਾਈਨ ਹੁੰਦੀ ਸੀਗੀ। ਜ਼ਿਆਦਾਤਰ ਜਿਹੜੇ ਕਲਾਇੰਟ ਸੀਗੇ ਉਹ ਤੁਹਾਨੂੰ ਮਾਰਚ 'ਚ ਹੀ ਕੰਟੈਕਟ ਕਰਦੇ ਸੀਗੇ। ਤੇ ਹੁਣ ਇਹਦਾ ਇਹ ਬਹੁਤ ਸੌਖ ਹੋ ਗਈ ਕਿ ਇੱਕ ਤੁਹਾਡੀ ਪਹਿਲਾਂ ਇਲੈਕਟ੍ਰੋਨਿਕ ਰਜਿਸਟ੍ਰੇਸ਼ਨ ਆ, ਪੂਰੀ ਪਟੀਸ਼ਨ ਤੁਸੀਂ ਸਬਮਿਟ ਨਹੀਂ ਕਰਨੀ ਹੁੰਦੀ। ਤੇ ਜਿਹੜਾ ਕੰਪਿਊਟਰ ਰਾਹੀਂ ਜਿਹੜੀ ਲੋਟਰੀ ਹੈ ਤੁਹਾਨੂੰ ਪੂਰੀ ਪਟੀਸ਼ਨ ਜਾਂ ਚੈੱਕ ਚੁੱਕ ਨਹੀਂ ਲਾ ਕੇ ਭੇਜਣੇ ਪੈਂਦੇ, $10 ਫੀਸ ਨਾਲ ਤੁਸੀਂ ਸਬਮਿਟ ਕਰਦੇ ਆ। ਤੇ ਕਿਉਂਕਿ ਇਹ ਕੰਪਿਊਟਰ ਆ ਤੇ ਤੁਹਾਡਾ ਜਿਹੜਾ ਰਿਜ਼ਲਟ ਵੀ ਹੈਗਾ ਲੋਟਰੀ ਦਾ ਇਮੀਗ੍ਰੇਸ਼ਨ ਨੂੰ ਵੀ ਹੱਥੀਂ ਨਹੀਂ ਹੁਣ ਕੈਲਕੂਲੇਟ ਕਰਕੇ ਵਿੱਚ ਕੰਪਿਊਟਰ ਤੇ ਪਾਉਣਾ ਪੈਂਦਾ। ਮਾਰਚ 31 ਤੱਕ ਤੁਹਾਨੂੰ ਸਾਰੇ ਜਿਹੜੇ ਰਿਜ਼ਲਟ ਆ ਉਹ ਦੱਸ ਵੀ ਦਿੰਦੇ ਆ ਕਿ ਕੌਣ ਸਿਲੈਕਟ ਹੋਇਆ ਕੌਣ ਨਹੀਂ ਸਿਲੈਕਟ ਹੋਇਆ। ਜੀ ਸੋ ਚਲੋ ਦੇਖੋ ਕੀ ਬਣਦਾ ਆ। ਸੋ ਲੋਟਰੀਜ਼ ਜਿਹੜਾ ਇਹ ਚੱਲਦੀਆਂ ਹੀ ਰਹਿੰਦੀਆਂ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ ਅਟਾਰਨੀ ਟੇਕੇਆਣਾ ਜੀ, ਵੀ ਬਾਈਡਨ ਹੁਣਾਂ ਨੇ ਐਗਜ਼ੀਕਿਊਟਿਵ ਆਰਡਰ ਇੱਕ ਦਿੱਤਾ ਸੀਗਾ ਸਾਲ ਪਹਿਲਾਂ ਪ੍ਰਾਈਵੇਟ ਪ੍ਰਿਜ਼ਨਸ ਨੂੰ ਲੈ ਕੇ, ਪਰ ਕਹਿੰਦੇ ਆ ਵੀ ਉਹ ਬਿਜ਼ਨਸ ਤਾਂ ਅਜੇ ਵੀ ਪੂਰਾ ਬੂਮ ਕਰ ਰਿਹਾ ਜੀ। ਦੋ ਮੇਨਲੀ ਕੰਟਰੋਵਰਸੀ ਦੇ ਵਿੱਚ ਹੈਗਾ ਇੱਕ ਗਰੁੱਪ, ਉਹਦਾ ਨਾਮ ਹੈਗਾ GEO ਗਰੁੱਪ ਹੈ ਨਾ। GEO ਗਰੁੱਪ ਦੇ
ਜੀਓ ਗਰੁੱਪ ਨੇ ਹੁਣ ਕੀ ਹੈ ਕਿ ਜਿਹੜੀਆਂ ਵੀ ਪਬਲਿਕਲੀ ਲਿਸਟਡ ਕੰਪਨੀਜ਼ ਹੁੰਦੀਆਂ ਉਹਨਾਂ ਨੂੰ ਆਪਣਾ ਸਿਕਿਉਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਮੋਰੇ ਜਿਹੜਾ ਆਪਣੀ ਫਾਈਲਿੰਗ ਜਿਹੜੀ ਉਹ ਕਰਨੀ ਪੈਂਦੀ ਹੈ। ਤੇ ਜਦੋਂ ਇਹ ਫਾਈਲਿੰਗ ਕੀਤੀ ਤੇ ਉਹਨਾਂ ਨੇ ਦੇਖਿਆ ਕਿ ਇਹ 'ਚ ਤਾਂ ਮਿਲੀਅਨਸ ਆਫ ਡਾਲਰ ਦਾ ਪ੍ਰੋਫਿਟ ਹੈ ਨਾ। ਸੋ ਜੀਓ ਗਰੁੱਪ ਇੱਕ ਲਾਰਜੈਸਟ ਕਹਿ ਲਓ ਤੁਸੀਂ ਪ੍ਰਾਈਵੇਟ ਪ੍ਰਿਜ਼ਨ ਕੰਪਨੀ ਹੈ। ਤੇ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਜਦੋਂ ਦਾ ਆਰਡਰ ਦਿੱਤਾ, ਐਗਜ਼ੈਕਟਿਵ ਆਰਡਰ ਦਿੱਤਾ ਸੀਗਾ ਕਿ ਜਸਟਿਸ ਡਿਪਾਰਟਮੈਂਟ ਜਿਹੜਾ ਪ੍ਰਾਈਵੇਟ ਪ੍ਰਿਜ਼ਨਸ ਨੂੰ ਨਾ ਯੂਜ਼ ਕਰੇ, ਕਿਉਂਕਿ ਹੁੰਦਾ ਕੀ ਸੀਗਾ ਕਿ ਇਹ ਮਲਟੀ ਬਿਲੀਅਨ ਡਾਲਰ ਪ੍ਰਾਈਵੇਟ ਇੰਡਸਟਰੀ ਆ। ਤੇ ਇਹਦੇ ਵਿੱਚ ਫਿਰ ਕ੍ਰਿਮੀਨਲ ਕੋਰਟਸ ਦੇ ਵਿੱਚ ਵੀ ਕਈ ਵਾਰੀ ਖਬਰਾਂ ਮਿਲਣ ਨੂੰ ਆਈਆਂ ਸੀਗੀਆਂ ਕਿ ਜਿਹੜੇ ਜੱਜ ਹੁੰਦੇ ਆ ਕਈ ਵਾਰੀ ਉਹ ਜੁਵੇਨਾਈਲਸ ਨੂੰ ਜਿੱਦਾਂ ਸੈਂਟੈਂਸ ਕਰ ਦਿੰਦੇ ਸੀ। ਹੁਣ ਪਤਾ ਨਹੀਂ ਉਹਨਾਂ ਨੂੰ ਕੋਈ ਕਿੱਕ ਬੈਕ ਮਿਲਦੀ ਹੈ ਜਾਂ ਕਿੱਦਾਂ ਨਾ, ਪਰ ਕਈ ਵਾਰੀ ਉਹ ਜਿਹੜੇ ਜੱਜ ਸੀਗੇ ਜਿੱਥੇ ਨਹੀਂ ਵੀ ਬੰਦੇ ਨੂੰ ਜੇਲ੍ਹ ਭੇਜਣਾ ਉੱਥੇ ਭੇਜ ਦਿੰਦੇ ਸੀਗੇ। ਤੇ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਟੈਕਸ ਪੇਅਰ ਮਨੀ ਤੋਂ ਜਿੱਦਾਂ ਪ੍ਰੋਫਿਟ ਕਰਦੀਆਂ ਸੀਗੀਆਂ ਹੈ ਨਾ, ਕਿ ਉਹਨਾਂ ਨੇ ਰੱਖਿਆ ਕਿ ਚਲੋ ਇੱਕ ਕੈਦੀ ਦੇ $50,000 ਮਿਲਣੇ ਹੈ ਨਾ। ਤੇ ਕਾਫੀ ਉਹਨਾਂ ਨੂੰ ਜਿੱਦਾਂ ਕਹਿ ਲਓ ਹਾਈ ਲੈਵਲ ਦਾ ਪ੍ਰੋਫਿਟ, ਫੈਡਰਲ ਕੰਟਰੈਕਟ ਆ, ਕਿਸੇ ਨੇ ਆਡਿਟ ਤਾਂ ਕਰਨਾ ਨਹੀਂ। ਤੇ ਇਹ ਮਲਟੀ ਮਿਲੀਅਨ ਵੀ ਨਹੀਂ ਮਲਟੀ ਬਿਲੀਅਨ ਡਾਲਰ ਜਿਹੜੀ ਇੰਡਸਟਰੀ ਜਿਹੜੀ ਹੋ ਗਈ ਸੀਗੀ। ਤੇ ਹੁਣ ਜਿਹੜਾ ਬਾਰਡਰ ਦੇ ਵਿੱਚੋਂ ਕਾਫੀ ਲੋਕ ਅਜੇ ਆ ਰਹੇ, ਭਾਵੇਂ ਬਾਈਡਨ ਨੇ ਇਹ ਆਰਡਰ ਦੇ ਵੀ ਦਿੱਤਾ ਤਾਂ ਵੀ ਇਹ ਜਿਹੜਾ ਬਿਜ਼ਨਸ ਉਹ ਚੱਲ ਰਿਹਾ, ਉਹ ਇਸ ਲਈ ਚੱਲ ਰਿਹਾ ਕਿਉਂਕਿ ਬਾਰਡਰ ਤੋਂ ਨਾ ਕਾਫੀ ਜ਼ਿਆਦਾ ਲੋਕੀ ਆ ਰਹੇ ਆ। ਪਹਿਲਾਂ ਵੀ ਦੱਸਿਆ ਸੀਗਾ ਪਿਛਲੇ ਐਪੀਸੋਡ 'ਚ ਕਿ ਮਿਲੀਅਨਸ 'ਚ ਆ ਰਹੇ ਹੈ ਨਾ, 1.7 ਮਿਲੀਅਨ ਜਿੱਦਾਂ ਪਿਛਲੇ ਸਾਲ ਲੋਕੀ ਜਿਹੜੇ ਆਏ ਆ। ਇੱਥੇ ਇਹਨਾਂ ਲੋਕਾਂ ਦੀ ਜਿਹੜੇ ਜੀਓ ਗਰੁੱਪ ਵਰਗੇ ਉਹਨਾਂ ਦੀ ਓਪਰਚੁਨਿਟੀ ਬਣਦੀ ਹੈ। ਇਹਨਾਂ ਨੇ ਆਪਾਂ ਹੁਣ ਦੇਖਿਆ ਕਲਾਇੰਟ ਗਈ ਸਾਡੇ ਦਫ਼ਤਰ ਆਉਂਦੇ, ਉਹਨਾਂ ਨੂੰ ਮੋਬਾਈਲ ਦਿੱਤੇ ਹੋਏ ਐਕਚੁਅਲੀ ਟਰੈਕਿੰਗ ਵਾਸਤੇ ਇਕੱਲੇ ਬੰਦੇ ਨੂੰ। ਪਹਿਲਾਂ ਜਿੱਦਾਂ ਕੜਾ ਲਾ ਦਿੰਦੇ ਸੀਗੇ ਹੈ ਨਾ। ਸੋ ਇਹ ਬਜਟ ਦੇਖੋ ਕਿੰਨਾ ਜ਼ਿਆਦਾ ਪੈਸੇ ਇਹਦੇ ਵਿੱਚ ਪੋਰ ਇਨ ਹੋ ਰਹੇ ਆ। ਤੇ ਤੁਹਾਨੂੰ ਪਤਾ ਹੀ ਹੈ ਜਦੋਂ ਸਰਕਾਰ ਪੈਸੇ ਦੇਵੇ ਫਿਰ ਵੇਸਟ ਤਾਂ ਹੁੰਦਾ ਹੀ ਹੈ ਨਾ। ਤੇ ਕਈਆਂ ਦੇ ਕੜਾ ਲਾ ਦਿੰਦੇ ਸੀਗੇ, ਕਈਆਂ ਨੂੰ ਐਪ ਭਰਨ ਨੂੰ ਕਹਿ ਦਿੰਦੇ ਆਪਣੇ ਫੋਨ ਦੇ ਵਿੱਚ। ਹੁਣ ਜਿਹੜਾ ਬੰਦਾ ਕਹਿੰਦਾ ਨਹੀਂ ਮੇਰੇ ਕੋਲ ਫੋਨ ਨਹੀਂ ਹੈਗਾ, ਉਹਨੂੰ ਫੋਨ ਵੀ ਕਹਿ ਲਓ ਸਰਕਾਰ ਵੱਲੋਂ ਜਿਹੜਾ ਉਹ ਦੇ ਦਿੰਦੇ ਆ ਕਿ ਤੂੰ ਉਹ ਬੇਸਿਕਲੀ ਕੀ ਹੈ ਕਿ ਤੁਸੀਂ ਆਪਣੀ ਫੋਟੋ ਖਿੱਚ ਕੇ ਉਹਨਾਂ ਨੂੰ ਭੇਜਣੀ ਹੁੰਦੀ ਆ। ਉਹਨਾਂ ਨੇ ਦੱਸਿਆ ਕਿ ਤੂੰ ਫੋਟੋ ਖਿੱਚ ਕੇ ਆਪਣੀ ਦੱਸੀ ਜਾ ਹੈ ਨਾ, ਇੱਥੇ ਚੈੱਕ ਇਨ ਕਰਿਆ ਕਰ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਜਿਹੜੀ ਸੀਗੀ ਉਹਨੇ ਜਿਹੜੇ ਆ ਆਰਡਰ ਜਿਹੜੇ ਪਾਸ ਕੀਤੇ ਉਹ ਕਹਿੰਦੇ ਕਿ ਰੇਸ਼ੀਅਲ ਇਕੁਐਲਿਟੀ ਲੈ ਕੇ ਆਣੀ ਹੈ। ਇਕੱਲੀ ਇਹ ਇਮੀਗ੍ਰੇਸ਼ਨ ਵਾਸਤੇ ਨਹੀਂ ਸੀਗਾ, ਇਨ ਜਨਰਲ ਇਹ ਕ੍ਰਿਮੀਨਲ ਸਿਸਟਮ ਸਾਰਾ, ਮਤਲਬ ਜਿਹੜੇ ਪ੍ਰਾਈਵੇਟ ਜਿੱਦਾਂ ਕਿ ਕਹਿ ਲਓ ਮਿਲਟਰੀ ਇੰਡਸਟਰੀ ਕੰਪਲੈਕਸ ਹੈਗਾ, ਫਾਰਮਾਸਿਊਟੀਕਲ ਮਾਫੀਆ ਜਿਹੜਾ US ਦਾ ਦੂਜੇ ਨੰਬਰ ਤੇ ਮਸ਼ਹੂਰ ਆ, ਤੇ ਤੀਜੇ ਨੰਬਰ ਤੇ ਜਿਹੜਾ ਮਸ਼ਹੂਰ ਹੈਗਾ ਆਹ ਪ੍ਰਾਈਵੇਟ ਪ੍ਰਿਜ਼ਨ ਕੰਪਲੈਕਸ ਜਿਹੜੀ ਇੰਡਸਟਰੀ ਹੈਗੀ ਆ ਕਿ ਲੋਕਾਂ ਨੂੰ ਨੱਪ ਕੇ ਜੇਲ੍ਹ ਦੇ ਵਿੱਚ ਤੁਸੀਂ ਪੈਸੇ ਕਮਾਉਂਦੇ ਆ ਨਾ, ਇਹਦੇ ਵਿੱਚ ਵੀ ਕਾਫੀ ਕ੍ਰਿਟਿਸਿਜ਼ਮ ਹੈ ਇਹਦਾ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਆਪਾਂ ਰੇਸ਼ੀਅਲ ਇਕੁਐਲਿਟੀ ਲਿਆਉਣ ਲਈ, ਕਿਉਂਕਿ ਸਾਰਿਆਂ ਨੂੰ ਪਤਾ ਹੀ ਹੈ ਇਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਹੈਗੀ ਕਿ ਕਈ ਰੇਸਾਂ ਦੇ ਲੋਕਾਂ ਨੂੰ ਇੱਥੇ ਪ੍ਰਿਵਿਲੇਜ ਆ, ਕਈ ਲੋਕਾਂ ਨੂੰ ਨਹੀਂ ਹੈਗੇ ਹੈ ਨਾ। ਸਿੱਧੀ ਜਿਹੜੀ ਗੱਲ ਆ, ਇਹਨੂੰ ਹੁਣ ਕੀ ਗੋਲਮੋਲ ਕਰਕੇ ਦੱਸਣਾ। ਸੋ ਉਹਨਾਂ ਨੇ ਰੇਸ਼ੀਅਲ ਇਕੁਐਲਿਟੀ ਐਫਰਟ ਲਿਆਉਣ ਲਈ ਉਹਨਾਂ ਨੇ ਕਿਹਾ ਕਿ ਤੁਸੀਂ ਇਹਨੂੰ ਪ੍ਰਾਈਵੇਟ ਪ੍ਰਿਜ਼ਨ ਨੂੰ ਡਿਕਰੀਜ਼ ਕਰ ਦਿਓ ਤਾਂ ਕਿ ਸਰਕਾਰੀ ਇਨਫਰਾਸਟਰਕਚਰ ਤੇ ਆਪਾਂ ਕਰੀਏ। ਤੇ ਇਹ ਤਾਂ ਤੁਸੀਂ ਜਿੱਦਾਂ ਕਹਿ ਲਓ ਕਿ ਪ੍ਰਿਜ਼ਨਰ ਮਾਈਂਡ ਨਹੀਂ ਕਰ ਰਹੇ, ਤੁਸੀਂ ਮੌਕਾ ਹੀ ਭਾਲਦੇ ਆ। ਸੋ ਜਿਹੜੀ ਰਿਪੋਰਟ ਜਿਹੜੀ SEC ਤੋਂ ਸਿਕਿਉਰਿਟੀਜ਼ ਐਕਸਚੇਂਜ ਕਮਿਸ਼ਨ ਤੋਂ ਜਿਹੜੀ ਰਿਪੋਰਟ ਮਿਲੀ ਆ ਉਹਦੇ ਵਿੱਚ ਉਹਨਾਂ ਨੇ ਉਹੀ ਦੱਸਿਆ ਕਿ ਜਿਹੜੀਆਂ ਇਹ ਕੰਪਨੀਜ਼ ਹੈਗੀਆਂ ਇਹਨਾਂ ਨੇ ਇੱਕ ਵਰਕ ਅਰਾਊਂਡ ਲੱਭ ਲਿਆ ਇਸ ਐਗਜ਼ੈਕਟਿਵ ਆਰਡਰ ਦੇ। ਸੋ ਵਰਕ ਅਰਾਊਂਡ ਸੋ ਅਮਰੀਕਨ ਸਿਵਲ ਲਿਬਰਟੀਜ਼ ACLU ਜਿਹੜਾ ਹੈਗਾ ਯੂਨੀਅਨ ਦਾ ਇੱਕ ਨੈਸ਼ਨਲ ਪ੍ਰਿਜ਼ਨ ਪ੍ਰੋਜੈਕਟ ਸੀਗਾ, ਉਹਨਾਂ ਨੇ ਕਾਫੀ ਜਿਹੜੀ ਛਾਨਬੀਨ ਇਹਦੇ ਉੱਤੇ ਕੀਤੀ। ਤੇ ਉਹਨਾਂ ਨੇ ਉਹੀ ਕਿਹਾ ਕਿ ਜੋ ਆਪਾਂ ਜਿਹੜਾ ਸਾਨੂੰ ਸ਼ੱਕ ਸੀਗਾ ਉਹੀ ਚੀਜ਼ ਹੋ ਰਹੀ ਆ ਕਿ ਇਹ ਇੱਕ ਤਰ੍ਹਾਂ ਦੀ ਜਿਹੜੀ ਇੱਕ ਗੇਮ ਚੱਲ ਰਹੀ ਆ। ਜਿਹੜੇ ਕੰਟਰੈਕਟਰ ਹੈਗੇ ਆ, ਭਾਵੇਂ ਸਰਕਾਰ ਨੇ ਇੱਦਾਂ ਦਾ ਜਿਹੜਾ ਆਰਡਰ ਦੇ ਵੀ ਦਿੱਤਾ ਤਾਂ ਵੀ ਉਹ ਆਪਣਾ ਕੋਈ ਨਾ ਕੋਈ ਇੱਦਾਂ ਦੀ ਐਕਸੈਪਸ਼ਨ ਲੂਪ ਹੋਲ ਕੋਈ ਨਾ ਕੋਈ ਜਿਹੜੀ ਉਹ ਲੱਭ ਲੈਂਦੇ ਆ। ਤੇ ਜਿਹੜਾ ਬਾਈਡਨ ਦਾ ਆਰਡਰ ਸੀਗਾ ਉਹਦਾ ਮੁੱਖ ਮਕਸਦ ਇਹੀ ਸੀਗਾ ਕਿ ਮਾਸ ਲੈਵਲ ਤੇ ਇਨਕਾਰਸਰੇਸ਼ਨ ਨਾ ਹੋਵੇ, ਲੋਕੀ ਬੰਦ ਨਾ ਹੋਣ, ਕਿਉਂਕਿ ਕੋਈ ਵੀ ਇੱਦਾਂ ਦਾ ਡੇਟਾ ਨਹੀਂ ਹੈਗਾ ਕਿ ਉਹ ਸਾਡੀ ਸੁਸਾਇਟੀ ਨੂੰ ਜ਼ਿਆਦਾ ਜਿਹੜਾ ਕਹਿ ਲਓ ਸੇਫ ਬਣਾਉਂਦਾ ਕਿ ਤੁਸੀਂ ਇਮੀਗ੍ਰੈਂਟਸ ਨੂੰ ਡੱਕ ਕੇ ਰੱਖੋ। ਤੇ ਜਿਹੜਾ ਪ੍ਰੋਫਿਟ ਬੇਸਡ ਇਨਸੈਂਟਿਵ ਹੈਗੇ ਕੰਪਨੀਆਂ ਨੂੰ ਆਪਾਂ ਰਿਡਿਊਸ ਕਰੀਏ। ਤੇ ਪਰ ਉਹ ਇਹ ਕਹਿੰਦੇ ਕਿ ਜਦੋਂ ਇਹ ਆਰਡਰ ਜਿਹੜਾ ਆਇਆ ਇਹਦੇ ਵਿੱਚ ਉਹਨਾਂ ਨੇ ਆਈਸ ਵਾਲੇ ਐਗਜ਼ੈਂਪਟ ਕਰਤੇ ਸੀ ਕਿ ਆਈਸ ਵਾਲੇ ਇਹਦੇ ਵਿੱਚ ਇਨਕਲੂਡ ਨਹੀਂ ਹੋਣੇ, ਨਾ ਹੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲੇ ਜਿਹੜੇ ਲੋਕ ਆ ਉਹ ਇਨਕਲੂਡ ਹੋਣੇ ਆ। ਸੋ ਜਦੋਂ ਕਾਫੀ ਸਾਰੀਆਂ ਇਹ ਪ੍ਰਿਜ਼ਨ ਜਿਹੜੀਆਂ ਬੰਦ ਹੋਣ ਲੱਗ ਪਈਆਂ, ਇਹ ਆਰਡਰ ਕੀ ਤੁਸੀਂ ਜਿਹੜੇ ਨਾਰਮਲ ਅਮਰੀਕਨ ਪੋਪੂਲੇਸ਼ਨ ਨੂੰ ਤੁਸੀਂ ਨਹੀਂ ਰੱਖ ਸਕਦੇ। ਤੇ ਇਹ ਜਿਹੜੀਆਂ ਕੰਪਨੀਆਂ ਸੀਗੀਆਂ ਇਹਨਾਂ ਨੇ ਦੇਖਿਆ ਕਿ ਆਈਸ ਵਾਲੇ ਦਾ ਐਗਜ਼ੈਂਪਟ ਆ, ਹੋਮਲੈਂਡ ਸਿਕਿਉਰਿਟੀ ਵਾਲੇ ਐਗਜ਼ੈਂਪਟ ਆ, ਇਹਨਾਂ ਨੇ ਉਹੀ ਜਿਹੜੀਆਂ ਪ੍ਰਿਜ਼ਨ ਸੀਗੀਆਂ ਉਹ ਆਪਣੇ ਇਮੀਗ੍ਰੈਂਟਸ ਨਾਲ ਭਰਨੀਆਂ ਸ਼ੁਰੂ ਕਰਤੀਆਂ। ਉਹਨਾਂ ਨੇ ਉਹ ਲੂਪਹੋਲ ਜਿਹੜਾ ਐਕਸਪਲੋਇਟ ਕਰ ਲਿਆ। ਤੇ ਹੁਣ ਜਿਹੜੇ ਇਮੀਗ੍ਰੈਂਟ ਸੀਗੇ ਉਹ ਕਾਫੀ ਗਿਣਤੀ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਨੇ ਫੜਨੇ ਸ਼ੁਰੂ ਕਰਤੇ ਤੇ ਕੈਂਪਾਂ ਦੇ ਵਿੱਚ, ਤੇ ਉੱਥੋਂ ਉਹਨਾਂ ਨੂੰ ਕਾਫੀ ਜਿਹੜਾ ਪ੍ਰੋਫਿਟ ਹੋਇਆ। ਸੋ ਹੁਣ ਬਾਈਡਨ ਨੇ ਤਾਂ ਸਹੁੰ ਚੱਕੀ ਸੀਗੀ ਕਿ ਹੈ ਨਾ ਇਹ ਸਾਰੀ ਚੀਜ਼ ਨੂੰ
ਐਂਡ ਕਰ ਦਊਗਾ, ਪਰ ਦੇਖੋ ਉਹਨਾਂ ਦੇ ਵੀ ਹੱਥ ਏਦਾਂ ਟਾਈਟ ਹੈ ਕਿ ਕਿਤੇ ਨਾ ਕਿਤੇ ਲੌਬੀ ਜਾਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਕਰਪਸ਼ਨ ਆ ਉਹ ਅਮਰੀਕਨ ਸਿਸਟਮ ਦੇ ਵਿੱਚ ਵੀ ਪਹੁੰਚ ਹੀ ਜਾਂਦੀ ਹੈ। ਤੇ ਇਹਦੀ ਐਗਜ਼ਾਮਪਲ ਹੈ ਕਿ ਜਦੋਂ ਜੀਪ ਦਾ ਕੰਟਰੈਕਟ ਸੀ ਮਸ਼ੈਰਨ ਵੈਲੀ ਕਰੈਕਸ਼ਨਲ ਫੈਸਿਲਿਟੀ ਪੈਂਸਿਲਵੇਨੀਆ 'ਚ, ਉਹ ਜਦੋਂ ਖਤਮ ਹੋਇਆ ਉਹਨਾਂ ਨੇ ਉਹਨੂੰ ਵੀ ਜਿਹੜਾ ਸੀਗਾ ਪੈਂਸਿਲਵੇਨੀਆ 'ਚ ਉਹਨਾਂ ਨੇ ਉਹਨੂੰ ਵੀ ਇਮੀਗ੍ਰੇਸ਼ਨ ਡਿਟੈਂਸ਼ਨ ਫੈਸਿਲਿਟੀ 'ਚ ਕਨਵਰਟ ਕਰਤਾ, ਕਿਉਂਕਿ ਹੁਣ ਉਹ ਕਹਿੰਦੇ ਕਿ ਇਮੀਗ੍ਰੇਸ਼ਨ ਡਿਟੈਂਸ਼ਨ ਫੈਸਿਲਿਟੀਆਂ ਦੇ ਵਿੱਚ ਜ਼ਿਆਦਾ ਪੈਸਾ, ਕਿਉਂਕਿ ਇਹ ਲੋਕੀ ਆਈ ਜਾਣੇ ਆ ਤੇ ਸਾਡਾ ਪੈਸਾ ਜਿਹੜਾ ਉਹ ਬਣੀ ਜਾਣਾ। ਤੇ ਕੋਰਸਿਵਿਕ ਇੱਕ ਹੋਰ ਗਰੁੱਪ ਆ ਜੀਓ ਗਰੁੱਪ ਵਾਂਗੂ ਹੀ, ਉਹ ਵੀ ਜਿਹੜਾ ਹੈਗਾ ਦੂਜੇ ਨੰਬਰ ਤੇ ਗਰੁੱਪ ਆ, ਉਹ ਵੀ ਕਾਫੀ ਕੰਟਰੋਵਰਸੀ 'ਚ ਆ। ਇਹ ਦੋ ਕੰਪਨੀਆਂ ਇਮੀਗ੍ਰੈਂਟਸ ਦੇ ਉੱਤੇ ਇਹਨਾਂ ਨੇ ਮਿਲੀਅਨਸ ਆਫ ਡਾਲਰ ਜਿਹੜੇ ਉਹ ਬਣਾ ਲਏ ਆ। ਜੀ 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 ਚਲੋ ਇਹ ਪਹਿਲਾਂ ਵੀ ਬਹੁਤ ਰੌਲਾ ਜਿਹੜਾ ਇੱਥੇ ਹੈਗਾ ਆ, ਹਾਈਐਸਟ ਇਨਕਾਰਸਨੇਸ਼ਨ ਰੇਟ ਆਪਾਂ US ਦੇ ਵਿੱਚ ਦੇਖਦੇ ਹਾਂ। ਸੋ ਦੇਖੋ ਵੀ ਅੱਗੇ ਕੀ ਬਣਦਾ ਹੈ, ਇਸ ਦੇ ਵਿੱਚ ਕੋਈ ਤਬਦੀਲੀ ਆਉਂਦੀ ਆ ਕਿ ਨਹੀਂ। ਘੱਟ ਚਾਂਸ ਆ, ਕਿਉਂਕਿ ਫॉर ਪ੍ਰੋਫਿਟ ਇੱਥੇ ਕਾਫੀ ਕੁਛ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਨੇ। ਕੈਲੀਫੋਰਨੀਆ ਦੇ ਵਿੱਚ ਇੱਕ ਸੈਟਲਮੈਂਟ ਅਜਿਹੀ ਹੋਈ ਆ ਜਿਸ ਦੇ ਨਾਲ ਆਈਸ ਵਾਲਿਆਂ ਨੂੰ ਮੁਸ਼ਕਲ ਆ ਰਹੀ ਆ ਵੀ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਨੇ ਛੱਡੇ ਸੀਗੇ ਕੋਵਿਡ ਦੇ ਕਰਕੇ, ਉਹਨਾਂ ਨੂੰ ਦੁਬਾਰਾ ਡਿਟੇਨ ਜਿਹੜੀ ਉਹ ਕਰਨ 'ਚ ਉਹਨਾਂ ਨੂੰ ਮੁਸ਼ਕਲਾਂ ਆ ਰਹੀਆਂ। ਜੀ, ਹੁਣ ਇਹ ਚੀਜ਼ ਧਿਆਨ ਨਾਲ ਸੁਣਿਓ, ਕਿਉਂਕਿ ਕਾਫੀ ਸਾਰੇ ਕਲਾਇੰਟ ਜਿਹੜੇ ਨਾ ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਕਿੱਦਾਂ। ਸਾਡੇ ਕੋਲ ਵੀ ਜਦੋਂ ਆਉਂਦੇ ਨੇ ਨਾ, ਉਹ ਕਹਿੰਦੇ ਕਿ ਮੈਂ ਕੇਸ ਲਾਣਾ, ਕੇਸ ਪਰ ਉਹਨਾਂ ਦਾ ਸਿਸਟਮ 'ਚ ਨਹੀਂ ਹੁੰਦਾ। ਉਹਨਾਂ ਨੂੰ ਕਹਿ ਲਓ ਕਰੋਨਾ ਵਾਇਰਸ ਕਰਕੇ, ਭਾਵੇਂ ਉਹਨਾਂ ਦੇ ਬਿਆਨ ਕਈਆਂ ਦੇ ਫੇਲ ਹੋ ਗਏ ਸੀ, ਉਹਨਾਂ ਨੂੰ ਕਰੋਨਾ ਵਾਇਰਸ ਕਰਕੇ ਨਾ ਉਹਨਾਂ ਨੇ ਛੱਡਣਾ ਪੈ ਗਿਆ। ਜਿਹੜਾ ਜੇਲ੍ਹਾਂ ਦੇ ਵਿੱਚ ਨਾ ਉਹ ਹੁਣ ਇਸ ਵੇਲੇ ਬਾਹਰ ਆ ਜੀ, ਉਹ ਹੁਣ ਉਹਨਾਂ ਦਾ ਕੇਸ ਨਹੀਂ ਲੱਗ ਸਕਦਾ। ਤੁਸੀਂ ਉਹਨਾਂ ਨੂੰ ਕੋਰਟ ਸਿਸਟਮ 'ਚ ਨਹੀਂ ਪਾਉਣਾ, ਕਿਉਂਕਿ ਉਹਨਾਂ ਦੇ ਖਿਲਾਫ ਆਲਰੇਡੀ ਜਿਹੜਾ ਰਿਮੂਵਲ ਆਰਡਰ ਇਸ਼ੂ ਕੀਤਾ ਹੋਇਆ ਉਹਨਾਂ ਨੇ। ਤੇ ਜਦੋਂ ਤੁਸੀਂ USCIS ਕੋ ਜਾਓਗੇ ਅਸਾਈਲਮ ਫਾਈਲ ਕਰਨ, ਉਹ ਕਹਿੰਦੇ ਕਿ ਇਹ ਤਾਂ ਆਲਰੇਡੀ ਕੇਸ ਤੁਹਾਡਾ ਉਹਨਾਂ ਨੇ ਲੈ ਲੈਣਾ, ਵਰਕ ਪਰਮਿਟ ਵਗੈਰਾ ਦੇ ਦੇਣਾ, ਪਰ ਇਵੈਂਚੁਅਲੀ ਜਦੋਂ ਤੁਹਾਡੀ ਤਰੀਕ ਆਣੀ ਆ 5-6 ਸਾਲਾਂ ਬਾਅਦ, ਉਹਨਾਂ ਨੇ ਇਹ ਕਹਿਣਾ ਕਿ ਤੁਹਾਡਾ ਜਿਹੜਾ ਸੀਗਾ ਰਿਮੂਵਲ ਆਰਡਰ ਤੁਹਾਡੇ ਤੇ ਲੱਗਾ ਸੀਗਾ, ਸਾਡਾ ਜੁਰਿਸਡਿਕਸ਼ਨ ਨਹੀਂ ਹੈਗਾ। ਸੋ ਕਾਫੀ ਸਾਰੇ ਜਿਹੜੇ ਕੇਸ ਸੀਗੇ ਨਾ, ਉਹ ਇਦਾਂ ਹੀ ਆਏ ਸਾਡੇ ਕੋਲ, ਤੇ ਉਹਨਾਂ ਨੂੰ ਪਤਾ ਨਹੀਂ ਕਿ ਇਹ ਮੁੱਦਾ ਹੈਗਾ। ਉਹ ਸੋਚ ਰਿਹਾ ਕਿ ਉਹਨਾਂ ਨੂੰ ਛੱਡਤਾ, ਥੱਲੇ ਵਕੀਲ ਨੇ ਕਿਹਾ ਸੀਗਾ ਕਿ ਨਹੀਂ ਤੁਹਾਨੂੰ ਮੈਂ ਛਡਾ ਲਿਆ ਵਾ, ਪਰ ਉਹਨਾਂ ਦੇ ਬਿਆਨ ਵੀ ਹੁਣ ਪਾਸ ਨਹੀਂ ਹੋਏ। ਉਹਨਾਂ ਨੂੰ ਕੋਵਿਡ ਕਰਕੇ ਉਹਨਾਂ ਨੇ ਛੱਡਿਆ ਸੀਗਾ, ਤੇ ਉਹ ਕੋਰਟ ਸਿਸਟਮ ਮੂਹਰੇ ਉਹ ਹੈ ਨਹੀਂ ਗੇ, ਤੇ ਅਸਾਈਲਮ ਮੂਹਰੇ ਹੁਣ ਸਾਡੇ ਕੋਲ ਵੀ ਜਦੋਂ ਆਉਂਦੇ ਆ ਕੋਈ ਚੋਇਸ ਨਹੀਂ ਹੈ ਨਾ, USCIS ਮੂਹਰੇ ਅਸਾਈਲਮ ਲਾਤਾ, ਚਲੋ ਵਰਕ ਪਰਮਿਟ ਵਗੈਰਾ ਆ ਗਿਆ, ਪਰ ਉਹਨਾਂ ਦਾ ਐਂਡ 'ਚ ਇਹ ਹੈ ਕਿ ਉਹਨਾਂ ਦਾ ਫਿਊਚਰ ਜਿਹੜਾ ਹੈਗਾ ਉਹ ਜੈਪਰਡੀ 'ਚ ਹੈਗਾ। ਸਾਨੂੰ ਇਹ ਨਹੀਂ ਪਤਾ ਕਿ ਇਹਨਾਂ ਨੇ ਕਿੱਦਾਂ ਹੋਣਾ ਹੈ ਨਾ। ਸੋ ਇਮੀਗ੍ਰੇਸ਼ਨ ਅਥਾਰਟੀ ਹੁਣ ਕੀ ਸੀਗਾ ਕਿ ਕਲਾਸ ਐਕਸ਼ਨ ਲਾਅ ਸੂਟ ਸੀਗਾ ਇਹਨਾਂ ਦੇ ਉੱਤੇ ਹੋਇਆ ਕੈਲੀਫੋਰਨੀਆ ਦੇ ਵਿੱਚ ਸਪੈਸ਼ਲੀ, ਤੇ ਥਰਸਡੇ ਨੂੰ ਆਹੀ ਪਿਛਲੇ ਹਫਤੇ ਇਹਨਾਂ ਦੀ ਸੈਟਲਮੈਂਟ ਹੋਈ ਆ। ਸੋ ਬੇਸਿਕਲੀ ਜਿਹੜੀ ਸੈਟਲਮੈਂਟ ਹੋਈ ਸੀ ਕਿ ਉਹ ਇਹ ਹੋਈ ਸੀ ਕਿ ਜਿਹੜੀਆਂ ਵੀ ਇਮੀਗ੍ਰੇਸ਼ਨ ਅਥਾਰਟੀਜ਼ ਹੈਗੀਆਂ, ਆਈਸ ਵਾਲੇ ਸਪੈਸ਼ਲੀ ਜਿਹੜੇ ਹੈਗੇ ਆ, ਉਹਨਾਂ ਨੂੰ ਕਰੋਨਾ ਵਾਇਰਸ ਸੇਫਟੀ ਦੇਖਣੀ ਪੈਣੀ ਆ, ਸੋਸ਼ਲ ਡਿਸਟੈਂਸਿੰਗ ਤੇ ਵੈਕਸੀਨੇਸ਼ਨ ਦੇ ਜਿਹੜੇ ਮੈਂਡੇਟ ਆ ਉਹ ਫੋਲੋ ਕਰਨੇ ਪੈਣੇ ਆ। ਸੋ ਜਿਹੜੀ ਇਹ ਸੈਟਲਮੈਂਟ ਹੁਣ ਕੀ ਹੈ ਕਿ ਸਰਕਾਰ ਵੀ ਕਈ ਵਾਰੀ ਆਈਸ ਵਗੈਰਾ ਵੀ ਉਹ ਕਹਿੰਦੇ ਫਾਲਤੂ ਲਿਟੀਗੇਟ ਕਰਨ 'ਚ ਉਹਨਾਂ ਨੂੰ ਵੀ ਨਹੀਂ ਫਾਇਦਾ। ਉਹਨਾਂ ਨੂੰ ਪਤਾ ਕਿ ਕਈ ਕੇਸਾਂ ਦੇ ਵਿੱਚ ਉਹਨਾਂ ਨੇ ਹਾਰ ਜਾਣਾ ਉੱਤੇ। ਸੋ ਕਹਿੰਦੇ ਕਿ ਸੈਟਲਮੈਂਟ ਕਰ ਲਓ, ਤੇ ਇਹ ਤੋਂ ਪਹਿਲਾਂ ਕਿ ਸਿਆਪਾ ਹੋਰ ਜ਼ਿਆਦਾ ਵਧੇ, ਆ ਜਿਹੜੇ ਬੰਦੇ ਜਿਹੜੀ ਚੀਜ਼ ਮੰਗ ਰਹੇ ਇਹਨਾਂ ਨੂੰ ਦੇ ਦਿਓ, ਹੈ ਨਾ। ਸੋ ਸੈਟਲਮੈਂਟ ਨੇ ਬੇਸਿਕਲੀ ਕੀ ਸੀਗਾ ਕਿ ਆਈਸ ਵਾਲਿਆਂ ਦੀ ਜਿਹੜੀ ਅਥਾਰਟੀ ਸੀ, ਇੱਕ ਵਾਰੀ ਉਹ ਕਹਿੰਦੇ ਕਿ ਜਿਹੜੇ ਬੰਦੇ ਨੂੰ ਤੁਸੀਂ ਛੱਡਤਾ ਇੱਥੋਂ ਦੀ, ਹੈ ਨਾ, ਭਾਵੇਂ ਉਹਨਾਂ ਦੇ ਰਿਮੂਵਲ ਆਰਡਰ ਲੱਗਾ, ਤੁਸੀਂ ਉਹਨਾਂ ਨੂੰ ਦੁਬਾਰਾ ਨਹੀਂ ਫੜ ਸਕਦੇ, ਤੁਸੀਂ ਉਹਨਾਂ ਨੂੰ ਦੁਬਾਰਾ ਡਿਟੇਨ ਨਹੀਂ ਕਰ ਸਕਦੇ। ਸੋ ਇਹ ਕਾਫੀ ਖੁਸ਼ੀ ਵਾਲੀ ਗੱਲ ਆ ਕਈ ਲੋਕਾਂ ਲਈ, ਹੈ ਨਾ। ਉਹ ਕਹਿੰਦੇ ਕਿ ਚਲੋ ਠੀਕ ਆ, ਮੈਂ ਭਾਵੇਂ ਅਸਾਈਲਮ ਨਹੀਂ ਵੀ ਲਾ ਸਕਦਾ, ਘੱਟੋ ਘੱਟ ਮੈਂ US ਆ ਤਾਂ ਗਿਆ, ਮੈਂ ਕੰਮ ਤਾਂ ਇੱਥੇ ਕਰ ਸਕਦਾ, ਹੈ ਨਾ। ਤੇ ਪੰਜਾਬੀ ਕਲਾਇੰਟ ਵੀ ਇਹਦੇ ਵਿੱਚ ਬੜੇ ਜ਼ਿਆਦਾ ਆਉਂਦੇ ਨੇ, ਹੈ ਨਾ, ਤੇ ਜਿਹਨਾਂ ਨੂੰ ਛੱਡਤਾ। ਸੋ ਬੇਸਿਕਲੀ ਸੈਟਲਮੈਂਟ ਇਹ ਹੈ ਕਿ ਆਈਸ ਜਿਹੜੀ ਕੈਲੀਫੋਰਨੀਆ 'ਚ ਜਿਹੜੇ ਰਹਿੰਦੇ ਆ, ਕੈਲੀਫੋਰਨੀਆ ਦੇ ਵਿੱਚ ਉਹ ਦੁਬਾਰਾ ਨਹੀਂ ਆਈਸ ਨੇ ਉਹਨਾਂ ਨੂੰ ਫੜਨਾ। ਇਹ ਸੈਟਲਮੈਂਟ ਉਹਨਾਂ ਦੀ ਹੋਈ ਹੈ। ਤੇ ਇਹ ACLU ਨੇ ਤੇ ਹੋਰ ਕਈ ਗਰੁੱਪਾਂ ਨੇ ਮਿਲ ਕੇ April 2020 ਦੇ ਵਿੱਚ ਲਾਅ ਸੂਟ ਫਾਈਲ ਕੀਤਾ ਸੀਗਾ। ਆਪਾਂ ਗੱਲ ਵੀ ਕੀਤੀ ਸੀਗੀ ਬੇਕਰਸਫੀਲਡ ਤੇ ਯੂਬਾ ਕਾਉਂਟੀ ਜੇਲ੍ਹ ਜਿਹੜਾ ਸੀਗਾ ਸੈਕਰਾਮੈਂਟੋ ਦੇ ਵਿੱਚ, ਉੱਥੇ ਜਿਹੜੀਆਂ ਜੇਲ੍ਹਾਂ ਸੀਗੀਆਂ ਉਹਨਾਂ ਦੇ ਰਿਲੇਟਡ ਇਹ ਸੀਗਾ, ਕਿਉਂਕਿ ਉੱਥੇ ਕਾਫੀ ਅਨਸੇਫ ਕੰਡੀਸ਼ਨ ਸੀਗੀਆਂ। ਤੇ ਜਦੋਂ ਇਹ ਫਿਰ ਕਰੋਨਾ ਵਾਇਰਸ ਵੱਧਦਾ ਗਿਆ, ਤੇ ਹੋਰ ਜਿਹੜੇ ਆਹੀ ਸਾਰੇ ਗਰੁੱਪਸ ਹੈਗੇ ਆ, ਇਮੀਗ੍ਰੇਸ਼ਨ ਲਾਇਰਸ ਹੈਗੇ ਆ, ਉਹਨਾਂ ਨੇ ਹੋਰ ਜਿਹੜੀਆਂ ਕਾਫੀ ਸਾਰੀਆਂ ਫੈਸਿਲਿਟੀ ਸੀਗੀਆਂ ਉਹਨਾਂ ਦੇ ਖਿਲਾਫ ਲਾਅ ਸੂਟ ਕੀਤੇ, ਕਈ ਸਾਰੀਆਂ ਜਿੱਦਾਂ ਬੰਦ ਵੀ ਕਰਾਈਆਂ ਉਹਨਾਂ ਨੇ। ਸੋ ਜਿਹੜੀ ਸੈਟਲਮੈਂਟ ਕਿਉਂ ਹੋਈ, ਹੁਣ ਇਹਨਾਂ ਦੀ ਸੈਟਲਮੈਂਟ ਇਸ ਲਈ ਹੋਈ ਕਿ ਇੱਕ ਤਾਂ ਪਹਿਲਾਂ ਇਹ ਸੀਗਾ ਕਿ ਕੋਵਿਡ ਇੰਨਾ ਜ਼ਿਆਦਾ ਵੱਧ ਗਿਆ ਕਿ ਕੈਲੀਫੋਰਨੀਆ ਫੈਸਿਲਿਟੀ ਦੇ ਵਿੱਚ 462 ਕੇਸ ਦੇ ਵਿੱਚੋਂ ਸਿਰਫ 62 ਉਹਨਾਂ ਨੂੰ 62 ਕੇਸਿਸ ਜਿਹੜੇ ਸੀਗੇ ਉਹੀ ਜੇਲ੍ਹ 'ਚ ਰਹਿ ਗਏ। ਲਿਟੀਗੇਸ਼ਨ ਜਦੋਂ ਦੀ ਲਿਟੀਗੇਸ਼ਨ ਸ਼ੁਰੂ ਹੋਈ 462 ਸੀਗੇ। ਕੋਵਿਡ ਚੱਲਦਾ ਰਿਹਾ, ਸਭ ਕੁਛ ਹੋਇਆ, ਤੇ ਕਰਾ ਕੇ ਬਾਏ ਦਾ ਟਾਈਮ ਜਿੱਦਾਂ ਲਾਅ ਸੂਟ ਦੀ ਹੁਣ ਸੈਟਲਮੈਂਟ ਹੋਈ ਆ 462 ਤੋਂ 400 ਉਹਨਾਂ ਨੂੰ ਆਲਰੇਡੀ ਛੱਡਣੇ ਪੈ ਗਏ, ਹੈ ਨਾ। ਤੇ ਜਿਹੜੀ
ਸੈਟਲਮੈਂਟ ਐਗਰੀਮੈਂਟ ਹੁਣ ਉਹ ਪ੍ਰੀਵੈਂਟ ਕਰਦੀ ਹੈ ਕਿ ਜਿਹੜੇ ਵੀ ਇਹ ਸਾਰੇ ਲੋਕੀ ਛੱਡੇ ਆ ਇਹਨਾਂ ਨੂੰ ਤੁਸੀਂ ਦੁਬਾਰਾ ਨਹੀਂ ਫੜਨਾ ਅਨਲੈਸ ਉਹ ਪਬਲਿਕ ਸੇਫਟੀ ਨੂੰ ਥ੍ਰੈਟ ਆ ਜਾਂ ਨੈਸ਼ਨਲ ਸਿਕਿਉਰਿਟੀ ਨੂੰ ਥ੍ਰੈਟ ਆ ਜਾਂ ਉਹ ਫਲਾਈਟ ਰਿਸਕ ਹੈਗੇ ਆ। ਸੋ ਤਾਂ ਕਰਕੇ ਜਿਹੜੀ ਆਈਸ ਵਾਲੇ ਹੈਗੇ ਆ ਉਹ ਮੋਬਾਈਲ ਫੋਨ ਵਗੈਰਾ ਉਹ ਸਾਰੀ ਐਪਸ ਊਪਸ ਤੁਹਾਨੂੰ ਦੇ ਰਹੇ ਆ ਤਾਂ ਕਿ ਉਹ ਬੇਸਿਕਲੀ ਤੁਹਾਡਾ ਐਡਰੈਸ ਵਗੈਰਾ ਨਾਲ ਕੋਈ ਅਪਡੇਟ ਰਹੇ, ਤੁਸੀਂ ਭਗੌੜੇ ਨਾ ਹੋਵੋ, ਹੈ ਨਾ। ਅਤੇ ਬੇਸਿਕਲੀ ਇਹ ਜਿਹੜੀ ਸੈਟਲਮੈਂਟ ਸੀਗੀ ਇਹਨੇ 3 ਸਾਲ ਦੀ ਇੱਕ ਤਰ੍ਹਾਂ ਪ੍ਰੋਟੈਕਸ਼ਨ ਲੋਕਾਂ ਨੂੰ ਦਵਾਈ ਆ ਕਿ 3 ਸਾਲ ਤੱਕ ਨਹੀਂ ਤੁਸੀਂ ਇੱਦਾਂ ਕਰ ਸਕਦੇ ਅਤੇ 3 ਸਾਲ ਤੱਕ ਜਿਹੜਾ ਵੀ ਬੰਦਾ ਕਸਟਡੀ 'ਚ ਆਊਗਾ ਇਹ ਜੇਲ੍ਹਾਂ ਦੇ ਵਿੱਚ ਆਊਗਾ, ਤੁਹਾਨੂੰ ਸੋਸ਼ਲ ਡਿਸਟੈਂਸਿੰਗ ਕਰਨੀ ਪੈਣੀ, ਟੈਸਟਿੰਗ ਕਰਨੀ ਪੈਣੀ, ਵੈਕਸੀਨੇਸ਼ਨ ਮੈਂਡੇਟ ਜਿਹੜੇ ਉਹ ਇਨਫੋਰਸ ਕਰਨੇ ਪੈਣੇ ਆ। ਮਤਲਬ ਤੁਸੀਂ ਇੱਦਾਂ ਨਹੀਂ ਕਿ ਪਹਿਲਾਂ ਵਾਂਗੂ ਤੁਸੀਂ ਜੇਲ੍ਹਾਂ ਨੂੰ ਭਰੀ ਜਾਓ, ਹੈ ਨਾ। ਅਤੇ ਇਹ ਜਿਹੜੀ ਹੁਣ ਡਾਕੂਮੈਂਟੇਸ਼ਨ ਜਿਹੜੀ ਆਈ ਆ, ਜਿਹੜਾ ਅਸੀਂ ਜੀਓ ਗਰੁੱਪ ਦੀ ਜਿਹੜੀ ਗੱਲ ਆਪਾਂ ਕੀਤੀ ਆ, ਇਹ ਡਾਕੂਮੈਂਟੇਸ਼ਨ ਜਿਹੜੀ ਲਾਅ ਸੂਟ ਜਦੋਂ ਹੋਇਆ ਇਹਦੇ ਵਿੱਚ ਇਹ ਸਾਹਮਣੇ ਆਇਆ ਕਿ ਜਿਹੜਾ ਜੀਓ ਗਰੁੱਪ ਆ ਇਹਨੇ ਜਾਣ ਬੁੱਝ ਕੇ ਕਰੋਨਾ ਟੈਸਟਿੰਗ ਸੀਗੀ ਜਿਹੜੀ ਉਹਨੂੰ ਲਿਮਿਟ ਕੀਤੀ, ਕਿਉਂਕਿ ਉਹ ਕਹਿੰਦੇ ਕਿ ਲੋਕਾਂ ਨੂੰ ਫਿਰ ਜਿਹੜਾ ਇੱਕ ਵਾਰੀ ਟੈਸਟ ਪੋਜ਼ੀਟਿਵ ਹੋ ਗਏ ਤਾਂ ਕੁਆਰੰਟਾਈਨ ਕਰਨਾ ਪੈਣਾ, ਫਿਰ ਸਾਨੂੰ ਜਗ੍ਹਾ ਜ਼ਿਆਦਾ ਦੇਣੀ ਪੈਣੀ ਹੈ, ਫਿਰ ਸਾਡਾ ਪ੍ਰੋਫਿਟ ਘੱਟ ਜਾਣਾ ਕਿਉਂਕਿ ਫਿਰ ਇਕੱਲੇ ਨੂੰ ਬੰਦ ਕਰਨਾ ਪੈਣਾ। ਸੋ ਇਹ ਵੀ ਸਾਹਮਣੇ ਆਇਆ ਕਿ ਦੇਖ ਲਓ ਕਿ ਆ ਪ੍ਰੋਫਿਟ ਵਾਲੀਆਂ ਕੰਪਨੀਆਂ ਪ੍ਰੋਫਿਟ ਬਣਾਉਣ ਲਈ ਆਪਣੇ ਕਿਸ ਹੱਦ ਤੱਕ ਜਿਹੜੀਆਂ ਜਾ ਸਕਦੀਆਂ ਕਿ ਉਹਨਾਂ ਨੇ ਟੈਸਟਿੰਗ ਦੀ ਜਿਹੜੀ ਲਿਮਿਟਡ ਕਰਤੀ ਸੀਗੀ, ਜਿਹਦੇ ਕਰਕੇ ਕਿ ਕਾਫੀ ਜੇਲ੍ਹ ਵਗੈਰਾ ਦੇ ਵਿੱਚ ਹੜਤਾਲਾਂ ਵਗੈਰਾ ਹੋਈਆਂ। ਅਤੇ ਫਿਰ ਜਿਹੜਾ ਫੈਡਰਲ ਜੱਜ ਇੱਥੇ ਸੈਨ ਫਰਾਂਸਿਸਕੋ ਦੇ ਵਿੱਚ ਹੈਗਾ ਵਿੰਸੈਂਟ ਛਬੀਰਾ, ਇਹ ਜੱਜ ਨੇ ਕਿਹਾ ਕਿ ਜਿਹੜੀ ਆਈਸ ਹੈਗੀ ਆ ਉਹਨੇ ਹਰੇਕ ਹੱਕ ਆਪਣਾ ਖੋਤਾ, ਉਹਨੂੰ ਆਪਾਂ ਟਰਸਟ ਨਹੀਂ ਕਰ ਸਕਦੇ। ਦੇਖ ਲਓ ਕਿੱਡੀ ਵੱਡੀ ਗੱਲ ਇਹਨੇ ਆਈਸ ਦੇ ਖਿਲਾਫ ਕਹੀ ਹੈ ਕਿ ਤੁਸੀਂ ਇੰਨੇ ਨੀਚ ਹਰਕਤ ਤੁਸੀਂ ਕਰ ਸਕਦੇ ਆ ਅਤੇ ਜਿਹੜਾ ਕੋਰਟ ਹੈਗਾ ਉਹ ਟਰਸਟ ਨਹੀਂ ਤੁਹਾਨੂੰ ਕਰ ਸਕਦਾ ਨਾ। ਇੱਕ ਤਰ੍ਹਾਂ ਉਹਨਾਂ ਨੇ ਇਹਨਾਂ ਨੂੰ ਨਿੰਦਿਆ ਕੀਤੀ ਕੜੇ ਸ਼ਬਦਾਂ ਦੇ ਵਿੱਚ। ਅਤੇ ਆਈਸ ਤੋਂ ਜਦੋਂ ਉਹਨਾਂ ਨੇ ਰਿਪੋਰਟਰਾਂ ਨੇ ਪੁੱਛਿਆ, ਆਈਸ ਕਹਿੰਦੀ ਆਪਾਂ ਕਮੈਂਟ ਨਹੀਂ ਕਰਨਾ, ਅਤੇ ਜਿਹੜਾ ਜੀਓ ਗਰੁੱਪ ਸੀਗਾ ਉਹਨਾਂ ਨੇ ਵੀ ਕੋਈ ਜਿਹੜਾ ਰਿਸਪੌਂਸ ਨਹੀਂ ਦਿੱਤਾ। ਇਹ ਜਿਹੜਾ ਕੇਸ ਸੀਗਾ ਇੱਕ ਮੈਕਸੀਕਨ ਲੇਡੀ ਸੀਗੀ ਬ੍ਰੈਂਡਾ ਟੋਵਾਰ ਨੇ ਜਿਹੜਾ ਸੀਗਾ ਇਹ ਕੇਸ ਦੇ ਵਿੱਚ ਇੱਕ ਪਲੈਂਟਿਫ ਸੀਗੀ, ਵਨ ਆਫ ਦਾ ਪਲੈਂਟਿਫ। ਸੋ ਇਹਨੂੰ ਹੁਣ 2 ਸਾਲ ਜਿਹੜੇ ਹੋ ਗਏ ਆ ਬਾਹਰ, ਹੈ ਨਾ, ਇਹਨੂੰ ਕਿਉਂਕਿ ਰਿਲੀਜ਼ ਉਹਨਾਂ ਨੇ ਕਰਤਾ ਸੀਗਾ। ਅਤੇ ਇਹ ਕਹਿੰਦੀ ਮੈਂ ਕਾਫੀ ਥੈਂਕਫੁਲ ਹਾਂ ਕਿ ਮੈਂ ਆਪਣੀ ਡਿਟੈਂਸ਼ਨ 'ਚ ਨਹੀਂ ਬੰਦ ਰਹੀ, 3 ਸਾਲ ਮੈਨੂੰ ਛੱਡਤਾ ਇਹਨਾਂ ਨੇ, ਹੈ ਨਾ। ਕਈ ਲੋਕ ਹੁਣ 2-2 ਸਾਲ ਜਿੱਦਾਂ ਬੰਦ ਰਹਿੰਦੇ ਆ। ਅਤੇ ਕਹਿੰਦੀ ਮੈਂ ਆਪਣਾ ਕਿਉਂਕਿ ਇਹਨਾਂ ਨੇ ਮੈਨੂੰ ਛੱਡਤਾ, ਮੈਂ ਆਪਣਾ ਸਕੂਲ ਜਿਹੜਾ ਸੀਗਾ ਉਹ ਖਤਮ ਕਰ ਲਿਆ ਅਤੇ ਹੁਣ ਇਹ ਡੈਂਟਲ ਅਸਿਸਟੈਂਟ ਜਿਹੜੀ ਹੈ ਇੱਕ ਬਣ ਗਈ ਹੈ ਨਾ। ਜਿਹੜਾ ਤੁਹਾਨੂੰ ਦੱਸਦਾ ਕਿ ਦੇਖੋ ਤੁਸੀਂ ਕਿੱਥੇ ਇਮੀਗ੍ਰੈਂਟਸ ਨੂੰ ਜੇਲ੍ਹਾਂ ਜੁਲ੍ਹਾਂ 'ਚ ਪਾ ਕੇ ਰੱਖਦੇ ਹੋ, ਉਹਨਾਂ ਨੂੰ ਕ੍ਰਿਮੀਨਲਾਂ ਵਾਂਗੂ ਟਰੀਟ ਕਰਦੇ ਹੋ, ਪਰ ਐਕਚੁਅਲੀ ਦੇ ਵਿੱਚ ਉਹ ਇਮੀਗ੍ਰੈਂਟ ਜਿਹੜੇ ਹੈਗੇ ਆ ਉਹ ਕ੍ਰਿਮੀਨਲ ਨਹੀਂ ਹੈਗੇ, ਉਹ ਗਲਤ ਹਰਕਤਾਂ ਨਹੀਂ ਕਰਨਾ ਚਾਹੁੰਦੇ, ਉਹ ਸਾਰੇ ਆ ਕੇ ਇੱਥੇ ਕੰਮ ਕਰਨਾ ਚਾਹੁੰਦੇ ਆ ਅਤੇ ਇਮੀਗ੍ਰੈਂਟਸ ਨਾਲ ਹੀ ਉਹ ਚੱਲਦਾ। ਅਤੇ ਇਹਨੇ ਵੀ ਹੁਣ ਜਿਹੜੀ ਡੈਂਟਲ ਅਸਿਸਟੈਂਟ ਜਿਹੜੀ ਆ ਉਹ ਬਣ ਗਈ ਆ। ਅਤੇ ਮੈਸੇਜ ਸਾਰਿਆਂ ਲਈ ਇਹੀ ਹੈ ਕਿ ਆਈਸ ਵਾਲਿਆਂ ਲਈ ਅਤੇ ਜਿਹੜੇ ਪ੍ਰਾਈਵੇਟ ਗਰੁੱਪ ਸੀਗੇ ਕਿ ਜਿਹੜੇ ਇਮੀਗ੍ਰੈਂਟਸ ਹੈਗੇ ਤੁਸੀਂ ਇਹਨਾਂ ਨੂੰ ਨਾ ਫੜੋ, ਇੱਦਾਂ ਦੀਆਂ ਜਿਹੜੀਆਂ ਪੋਲਿਸੀਜ਼ ਹੈਗੀਆਂ ਉਹ ਨਾ ਇਹਨਾਂ 'ਤੇ ਲਾਗੂ ਕਰੋ। ਜਿਹੜੇ ਗਰੁੱਪਸ ਹੈਗੇ ਅਮੈਰੀਕਨ ਲਿਬਰਟੀਜ਼ ਯੂਨੀਅਨ ਵਰਗੇ, ਹੈ ਨਾ, ACLU ਵਗੈਰਾ, ਹੁਣ ਇਹ ਹੈ ਕਿ ਤੁਸੀਂ ਜਿੱਦਾਂ ਹੁਣ ਕਹਿੰਦੇ ਮੈਂ ਫਲਾਨੀ ਪਾਰਟੀ ਨੂੰ ਸਪੋਰਟ ਕਰਦਾ, ਹੈ ਨਾ, ਵੀਡੀਓ ਵੀ ਆਪਣੇ ਟਿਕਟੋਕ ਵਗੈਰਾ 'ਤੇ ਦੇਖੀਆਂ, ਅਤੇ ਉਹ ਕਹਿੰਦੇ ਕਿ ਤੁਸੀਂ ਲੈਟਰਾਂ ਲੂਟਰਾਂ ਦਾ ਸਾਡੇ ਕੋਲ ਲੈ ਲੈਂਦੇ ਹੋ, ਪਰ ਤੁਹਾਡੇ ਘਰ ਦੇ ਤੁਹਾਡਾ ਜਿਹੜਾ ਪਿੱਛੇ ਪਰਿਵਾਰ ਆ ਸਾਨੂੰ ਸਪੋਰਟ ਨਹੀਂ ਕਰਦਾ, ਵੋਟਾਂ ਜਾ ਕੇ ਫਿਰ ਉਹੀ ਪਾਰਟੀ ਨੂੰ ਕਰਦੇ ਹੋ। ਇਹ ਗੱਲ ਨੂੰ ਸੋਚਿਓ ਜਰਾ, ਹੈ ਨਾ, ਇਹਨੂੰ ਧਿਆਨ ਨਾਲ ਸੋਚਿਓ ਜਰਾ, ਕਿੰਨੇ ਅਮਾਊਂਟ ਦੇ ਵਿੱਚ ਪੰਜਾਬੀ ਜਿਹੜੇ ਆ ਉਹ ਇੱਥੇ ਆਉਂਦੇ ਆ, ਹੈ ਨਾ, ਅਤੇ ਤੁਹਾਡੇ ਕੇਸ ਜਿਹੜੇ ਪਾਸ ਹੁੰਦੇ ਆ ਕਿਉਂ ਪਾਸ ਹੁੰਦੇ ਆ, ਅਤੇ ਤੁਸੀਂ ਕਿਹਨੂੰ ਸਪੋਰਟ ਕਰਦੇ ਆ ਫਿਰ ਵੀ ਜਾ ਕੇ, ਕਿਹਨੂੰ ਨਹੀਂ ਸਪੋਰਟ ਕਰਦੇ। ਸੋ ਸੇਮ ਥਿੰਗ ਆ ਕਿ ਜਿਹੜੀਆਂ ਸੰਸਥਾਵਾਂ ਹੈਗੀਆਂ ACLU ਵਗੈਰਾ, ਤੁਹਾਨੂੰ ਇਹਦਾ ਫਰਕ ਨਹੀਂ ਮੈਂ ਉੱਥੇ ਕਹਿਣਾ, ਮੈਂ ਤਾਂ ਆਪਣਾ ਵਕੀਲ ਕੀਤਾ ਸੀ, ਉਹਨਾਂ ਨੂੰ ਪੈਸੇ ਦਿੱਤੇ ਸੀਗੇ, ਪਰ ਇਹ ਨਾਨ ਪ੍ਰੋਫਿਟ ਹੈਗੀਆਂ, ਇਹ ਚੈਰਿਟੀ ਦੇ ਨਾਲ ਚੱਲਦੀਆਂ, ਇਹ ਤੁਹਾਡੇ ਹੱਕਾਂ ਦੇ ਲਈ ਲੜਦੀਆਂ। ਸੋ ਜਿਹੜਾ ਇਹ ਰੇਡੀਓ ਸੁਣਦਾ, ਕਿੰਨੀ ਵਾਰੀ ਆਪਾਂ ACLU ਮੈਂਸ਼ਨ ਕੀਤਾ, ਤੁਸੀਂ ਜਿਹੜੀਆਂ ਸੰਸਥਾਵਾਂ ਹੈਗੀਆਂ ਉਹਨਾਂ ਨੂੰ ਜ਼ਰੂਰ ਡੋਨੇਸ਼ਨ ਦਿਓ ਤਾਂ ਕਿ ਇਹ ਆਪਣਾ ਜਿਹੜਾ ਕੰਮ ਆ ਇਮੀਗ੍ਰੈਂਟਸ ਦੇ ਰਾਈਟਸ ਲਈ ਜਿਹੜੀਆਂ ਲੜਦੀਆਂ ਰਹਿ ਸਕਣ। ਹੋ ਸਕਦਾ ਤੁਹਾਨੂੰ ਡਾਇਰੈਕਟਲੀ ਉਹਦਾ ਕੋਈ ਫਾਇਦਾ ਨਹੀਂ, ਤੁਸੀਂ ਜੇਲ੍ਹ 'ਚੋਂ ਰਿਲੀਜ਼ ਹੋ ਗਏ ਆ, ਪਰ ਤੁਸੀਂ ਵੀ ਕਿਸੇ ਵੇਲੇ ਡਿਟੈਂਸ਼ਨ 'ਚ ਸੀਗੇ, ਤੁਸੀਂ ਵੀ ਅੱਜ ਬਾਹਰ ਆ, ਤੁਹਾਨੂੰ ਕੋਡ ਕਰਕੇ ਛੱਡਿਆ ਜਾਂ ਜਾ ਰਿਹਾ। ਅਤੇ ਇਹ ਜਿਹੜੀਆਂ ਸੰਸਥਾਵਾਂ, ਇਹ ਜਿਹੜੇ ਵਕੀਲ ਆ, ਇਹ ਬੈਕਗਰਾਊਂਡ 'ਚ ਬਹੁਤ ਹਾਈ ਲੈਵਲ ਦਾ ਜਿਹੜਾ ਕੰਮ ਉਹ ਕਰਦੇ ਆ, ਜਿਹਨੂੰ ਚੱਲਣ ਲਈ ਫੰਡਿੰਗ ਚਾਹੀਦੀ ਹੈ, ਪੈਸੇ ਚਾਹੀਦੇ ਆ, ਜਿਹੜੇ ਸਰਕਾਰ ਵੱਲੋਂ ਨਹੀਂ ਆਉਂਦੇ। ਸੋ ਇਹ ਸਾਰਿਆਂ ਨੂੰ ਰਿਕੁਐਸਟ ਹੈ ਕਿ ਜਿਹੜੀਆਂ ਵੀ ਇੱਦਾਂ ਦੀਆਂ ਸੰਸਥਾਵਾਂ ਸਾਰੀਆਂ ਹੈਗੀਆਂ, ਤੁਹਾਡੀ ਇਮੀਗ੍ਰੇਸ਼ਨ ਜਰਨੀ 'ਚ ਕਿਸੇ ਵੀ ਕਿਸਮ ਦੀ ਹੈਲਪ ਤੁਹਾਨੂੰ ਕਰਦੀਆਂ, ਉਹਨਾਂ ਨੂੰ ਯਾਦ ਰੱਖਿਓ, ਪਾਰਟੀਆਂ ਨੂੰ ਤੁਸੀਂ ਯਾਦ ਰੱਖੋ, ਭੁੱਲੋ ਨਾ। ਜੀ ਜੀ ਸੋ ਬਿਲਕੁਲ ਇੱਕ ਵਾਰੀ ਫੇਰ ਇਸ ਚੀਜ਼ ਨੂੰ ਕਲੀਅਰ ਜਿਹੜਾ ਉਹ ਕਰ ਦਿਓ, ਜਿਹੜੀ ਤੁਸੀਂ ਸ਼ੁਰੂਆਤ 'ਚ ਇਸ ਦੇ ਵਿੱਚ ਕੀਤੀ ਸੀ ਵੀ ਜਿਹੜੇ ਕੋਵਿਡ ਕਰਕੇ ਛੱਡੇ ਸੀਗੇ, ਵੀ ਭੁਲੇਖਾ ਕਈਆਂ ਨੂੰ ਆ ਵੀ ਬਿਆਨ ਭਾਵੇਂ ਉਹਨਾਂ ਦੇ ਫੇਲ ਹੋ ਗਏ ਸੀ ਪਰ ਕੋਵਿਡ ਕਰਕੇ ਛੱਡੇ ਆ,
ਵੀ ਖੌਰੇ ਸ਼ਾਇਦ ਉਹਨਾਂ ਦਾ ਕੇਸ ਪਾਸ ਹੋ ਰਿਹਾ ਹੈ ਜਾਂ ਕਿੱਦਾਂ ਆ, ਉਸ ਚੀਜ਼ ਨੂੰ ਇੱਕ ਵਾਰੀ ਪਲੀਜ਼ ਕਲੀਅਰ ਕਰ ਦਿਓ ਦੁਬਾਰੇ। ਸੋ ਜਿਹੜੇ ਕੋਵਿਡ ਕਰਕੇ ਛੱਡੇ ਸੀਗੇ, ਜਦੋਂ ਤੁਹਾਡੇ ਬਿਆਨ ਨਹੀਂ ਪਾਸ ਹੁੰਦੇ, ਤੁਹਾਡੇ ਕੋਲ 2 ਚਾਂਸ ਹੁੰਦੇ ਆ। ਪਹਿਲਾਂ ਤੁਹਾਡੇ ਕੋਲ ਜਦੋਂ ਤੁਸੀਂ ਆਉਂਦੇ ਆ ਡਿਟੈਂਸ਼ਨ 'ਚ, ਅਸਾਈਲਮ ਆਫਿਸਰ ਜਿਹੜਾ USCIS ਵਾਲਾ ਉਹ ਤੁਹਾਡੇ ਬਿਆਨ ਲੈਂਦਾ, ਕ੍ਰੈਡੀਬਲ ਫੀਅਰ ਇੰਟਰਵਿਊ ਉਹਨੂੰ ਕਹਿੰਦੇ। ਬਿਆਨ ਜਦੋਂ ਫੇਲ ਹੋ ਜਾਂਦੇ ਆ, ਤੁਹਾਡੇ ਕੋਲ ਇੱਕ ਮੌਕਾ ਹੁੰਦਾ ਇਮੀਗ੍ਰੇਸ਼ਨ ਜੱਜ ਮੋਰੇ ਅਪੀਲ ਕਰਨ ਦਾ, ਦੁਬਾਰਾ ਤੁਹਾਡੇ ਬਿਆਨ ਜਿਹੜੇ ਸੁਣੇ ਜਾਂਦੇ ਆ। ਇਹ ਤੁਹਾਡਾ ਕੋਰਟ ਸਿਸਟਮ ਨਹੀਂ ਹੁੰਦਾ, ਇਹ ਸਿਰਫ ਤੁਹਾਡੇ ਬਿਆਨਾਂ ਦੀ ਗੱਲ ਹੋ ਰਹੀ ਹੈ। ਵਿਜੇ ਕੁਮਾਰ ਥੇਰਾਸਿਗਿਅਮ ਦਾ ਇੱਕ ਸ਼੍ਰੀਲੰਕਨ ਨੈਸ਼ਨਲ ਵਾਲਾ ਕੇਸ ਸੀਗਾ ਪਿਛਲੇ ਸਾਲਾਂ 'ਚ ਜਿਹੜਾ ਆਇਆ ਸੀਗਾ, ਉਹਨੇ ਇਹ ਲੇ ਡਾਊਨ ਕੀਤਾ, ਸੁਪਰੀਮ ਕੋਰਟ ਨੇ ਇਹ ਕਿਹਾ ਕਿ ਜਦੋਂ ਤੁਹਾਡਾ ਇਮੀਗ੍ਰੇਸ਼ਨ ਜੱਜ ਜਦੋਂ ਬਿਆਨ ਫੇਲ ਕਰ ਦੇਵੇ, ਉੱਤੇ ਅਦਾਲਤ ਦੇ ਵਿੱਚ ਜਾ ਕੇ, ਡਿਸਟ੍ਰਿਕਟ ਕੋਰਟ ਦੇ ਵਿੱਚ, ਸਰਕਿਟ ਕੋਰਟ ਦੇ ਵਿੱਚ ਜਾ ਕੇ ਤੁਹਾਨੂੰ ਹੱਕ ਨਹੀਂ ਹੈਗਾ ਕਿ ਦੁਬਾਰਾ ਤੁਹਾਡੀ ਸੁਣਵਾਈ ਹੋਵੇ। ਸੋ ਉਹ ਰਾਸਤਾ ਉਹਨਾਂ ਨੇ ਜਿਹੜਾ ਸੀਗਾ ਕਲੋਜ਼ ਕਰਤਾ। ਹੁਣ ਕੀ ਸੀਗਾ ਕਿ ਨਾਰਮਲੀ ਇਹ ਜਿਹੜੇ ਲੋਕੀ ਸੀਗੇ, ਇਹਨਾਂ ਦੇ ਖਿਲਾਫ ਰਿਮੂਵਲ ਆਰਡਰ ਜਿਹੜਾ ਸੀਗਾ, ਐਕਸਪੀਡਾਈਟਡ ਰਿਮੂਵਲ ਜਿਹਨੂੰ ਕਹਿੰਦੇ ਆ, ਲੱਗ ਜਾਂਦਾ, 5 ਸਾਲ ਦੀ ਬਾਰ ਜਿਹੜੀ ਲੱਗ ਜਾਂਦੀ ਆ। ਕੋਵਿਡ ਦੇ ਵਿੱਚ ਇੱਕ ਨਵੀਂ ਚੀਜ਼ ਹੋਏਗੀ, ਕੋਵਿਡ ਦੇ ਕਰਕੇ ਉਹਨਾਂ ਨੂੰ ਹੁਣ ਕੀ ਸੀਗਾ ਕਿ ਡਿਪੋਰਟ ਕਰਨ ਲਈ ਤੁਹਾਨੂੰ ਵੇਟ ਕਰਨੀ ਪੈਂਦੀ ਹੈ ਟਰੈਵਲ ਡਾਕੂਮੈਂਟ ਦੀ, ਹੈ ਨਾ, ਪਾਸਪੋਰਟ ਵਗੈਰਾ ਨਹੀਂ ਹੁੰਦਾ ਗਈਆਂ ਕੋ। ਸੋ ਉਹਨੂੰ ਆਉਣ ਲਈ ਟਾਈਮ ਲੱਗਦਾ ਸੀਗਾ। ਸੋ ਲੋਕੀ ਕਾਫੀ ਜੇਲ੍ਹਾਂ 'ਚ ਰਹਿੰਦੇ ਸੀਗੇ, ਸਾਲ 2-2 ਸਾਲ। ਸੋ ਕੋਵਿਡ ਦੇ ਕਰਕੇ ਕਾਫੀ ਸਾਰੇ ਲਾਅ ਸੂਟਸ ਵਗੈਰਾ ਇੱਦਾਂ ਦੇ ਹੋਏ, ਕਾਫੀ ਚੇਂਜਸ ਆਈਆਂ, ਜਿਹਦੇ ਵਿੱਚ ਕਿ ਸਰਕਾਰ ਨਾਲ ਇਹ ਸੈਟਲਮੈਂਟ ਹੋਈ ਕਿ ਤੁਸੀਂ ਇਹ ਲੋਕਾਂ ਨੂੰ ਇੱਥੇ ਬੰਨ੍ਹ ਕੇ ਨਹੀਂ ਰੱਖ ਸਕਦੇ, ਕੋਵਿਡ ਹੋ ਰਿਹਾ। ਕਾਫੀ ਸਾਰੀਆਂ ਜਿਹੜੀਆਂ ਮੌਤਾਂ ਵੀ ਹੋ ਗਈਆਂ, ਕਾਫੀ ਸਾਰੇ ਲੋਕ ਜਿਹੜੇ ਮਰ ਗਏ ਉੱਥੇ, ਇਮੀਗ੍ਰੈਂਟਸ ਜਿਹੜੇ ਸੀਗੇ, ਲੈਕ ਆਫ ਇਨਫਰਾਸਟ੍ਰਕਚਰ ਕਰਕੇ। ਸੋ ਉਹਨਾਂ ਦੀ ਸੈਟਲਮੈਂਟ ਇਹ ਹੋਏਗੀ, ਤੁਸੀਂ ਇਹਨਾਂ ਨੂੰ ਛੱਡ ਦਿਓ, ਲੋਕਾਂ ਨੂੰ ਰਿਲੀਜ਼ ਕਰ ਦਿਓ, ਦੁਬਾਰਾ ਨਾ ਇਹਨਾਂ ਨੂੰ ਤੁਸੀਂ ਫੜੋ ਇੱਥੇ US ਦੇ ਵਿੱਚ ਆ ਕੇ। ਸੋ ਇਹ ਜਿਹੜੇ ਲੋਕੀ ਆ, ਇਹਨਾਂ ਦੇ ਆਲਰੇਡੀ ਰਿਮੂਵਲ ਆਰਡਰ ਜਿਹੜਾ ਲੱਗਾ ਹੋਇਆ, ਇਹ ਇਮੀਗ੍ਰੇਸ਼ਨ ਕੋਰਟ ਦੇ ਵੱਲੋਂ ਇਹਨਾਂ ਨੂੰ ਨੋਟਿਸ ਟੂ ਅਪੀਅਰ ਨਹੀਂ ਆਉਣਾ, ਮਤਲਬ ਕਿ ਇਮੀਗ੍ਰੇਸ਼ਨ ਜੱਜ ਮੋਰੇ ਇਹਨਾਂ ਦਾ ਕੇਸ ਨਹੀਂ ਲੱਗਣਾ। ਸੋ ਇਸ ਕੇਸ ਦੇ ਵਿੱਚ ਇਹਨਾਂ ਕੋਲ ਇੱਕੋ ਆਪਸ਼ਨ ਸੀਗੀ ਕਿ USCIS ਅਸਾਈਲਮ ਆਫਿਸ ਮੋਰੇ ਇਹ ਆਪਣਾ ਜਿਹੜਾ ਕੇਸ ਆ, ਜੋ ਵੀ ਆ, ਪੁਰਾਣਾ ਵਾ, ਨਵਾਂ ਵਾ, ਚੇਂਜ ਕੰਟਰੀ ਕੰਡੀਸ਼ਨ ਆ, ਇਹ ਲਗਾ ਸਕਦੇ ਆ। ਹੋ ਸਕਦਾ ਅਸਾਈਲਮ ਆਫਿਸ ਇਹਨਾਂ ਦਾ ਕੇਸ ਐਕਸੈਪਟ ਕਰ ਲਵੇ, ਇਵੈਂਚੁਅਲੀ ਵਰਕ ਪਰਮਿਟ ਵਗੈਰਾ ਵੀ ਇਹਨਾਂ ਨੂੰ ਆ ਜਾਵੇ। ਪਰ ਇਵੈਂਚੁਅਲੀ ਜਦੋਂ ਇਹਨਾਂ ਦੀ ਤਰੀਕ ਆਊਗੀ ਅਸਾਈਲਮ ਆਫਿਸ ਮੋਰੇ, ਉਦੋਂ ਅਸਾਈਲਮ ਆਫਿਸਰ ਇਹ ਜ਼ਰੂਰ ਦੇਖੂਗਾ ਕਿ ਤੁਹਾਡੇ ਖਿਲਾਫ ਤਾਂ ਆਲਰੇਡੀ ਜਿਹੜਾ ਰਿਮੂਵਲ ਉਹ ਲੱਗਾ ਹੋਇਆ, ਸਾਡਾ ਜੁਰਿਸਡਿਕਸ਼ਨ ਨਹੀਂ ਬਣਦਾ। ਸੋ 4-5 ਸਾਲ ਬਾਅਦ ਤੁਹਾਡਾ ਜਿਹੜਾ ਕੇਸ ਆ ਉਹ ਡਿਨਾਈ ਹੋ ਸਕਦਾ। ਇਸ ਕਰਕੇ ਜਿਹੜੇ ਵੀ ਲੋਕੀ ਇੱਦਾਂ ਛੋਟੇ ਆ, ਹੈ ਨਾ, ਕਈਆਂ ਨੂੰ ਝੂਠ ਹੀ ਵਕੀਲ ਦੱਸ ਦਿੰਦੇ ਕਿ ਤੇਰੇ ਮੈਂ ਬਿਆਨ ਪਾਸ ਕਰਾਤੇ, ਬਿਆਨ ਪਾਸ ਨਹੀਂ ਹੋਏ ਹੁੰਦੇ, ਹੈ ਨਾ। ਵਕੀਲ ਕਹਿੰਦਾ ਕਿ ਹੁਣ ਇਹਨੇ ਚੱਲ ਜਾਣਾ, ਮੇਰੀ ਹੈਡਿੰਗ ਨਹੀਂ ਹੈਗੀ। ਸੋ ਤੁਸੀਂ ਆਪਣਾ ਜਿਹੜਾ ਕੇਸ ਆ ਨਾ, ਉਹ ਇੱਕ ਵਾਰੀ ਚੈੱਕ ਕਰ ਲਓ ਕਿ ਤੁਹਾਡਾ ਵਾਕਈ ਬਿਆਨ ਪਾਸ ਹੋਏ ਸੀਗੇ ਕਿ ਤੁਹਾਨੂੰ ਕੋਵਿਡ ਕਰਕੇ ਉਹਨਾਂ ਨੇ ਛੱਡਿਆ। ਸੋ ਇਹ ਤੁਹਾਡਾ, ਕਿਉਂਕਿ 5-6 ਸਾਲ ਬਾਅਦ ਤੁਸੀਂ ਇੱਥੇ ਉਮੀਦ 'ਚ ਰਹਿਣਾ ਕਿ ਮੈਨੂੰ ਇੱਕ ਦਿਨ ਅਸਾਈਲਮ ਮਿਲਣੀ ਆ, ਤੇ ਉਹਨਾਂ ਨੇ ਤੁਹਾਨੂੰ ਕਹਿਣਾ ਕਿ ਨਹੀਂ, ਤੇਰੇ ਖਿਲਾਫ ਤਾਂ ਆਲਰੇਡੀ ਜਿਹੜਾ ਰਿਮੂਵਲ ਆਰਡਰ ਜਿਹੜਾ ਲੱਗਿਆ ਹੋਇਆ। ਜੀ ਜੀ। ਸੋ ਬਿਲਕੁਲ ਜਿਹੜਾ ਆ ਇਸ ਚੀਜ਼ ਦਾ ਜਿਹੜਾ ਉਹ ਧਿਆਨ ਰੱਖਿਓ। ਤੇ ਇੱਥੇ ਆਪਾਂ ਹੁਣ ਅਟਰਨੀ ਟੇਕ ਕੇ ਆਉਣਾ ਜੀ, ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਸਰੋਤਿਓ ਫਿਰ ਅਸੀਂ ਫਿਰ ਵਾਪਸ ਹਾਜ਼ਰ ਹੋਵਾਂਗੇ, ਫਿਰ ਤੁਹਾਡੀਆਂ ਆਪਾਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200 408272 5200। USA, KOBO, Yuba City, 1450 AM, KIID, Sacramento, 1470 AM, KWRU, Fresno, 1300 AM, KLHC, Bakersfield, 1350 AM, KCVR, Stockton, Modesto, 1570 AM। ਮਾਪੇ ਹੋਣ ਦੇ ਨਾਤੇ ਅਸੀਂ ਇਸ ਮਹਾਮਾਰੀ ਦੌਰਾਨ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਸਭ ਕੁਝ ਕੀਤਾ ਹੈ, ਅਤੇ ਹੁਣ ਸਾਡੇ ਕੋਲ ਉਹਨਾਂ ਨੂੰ ਹੋਰ ਵੀ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਸਭ ਤੋਂ ਵਧੀਆ ਸਾਧਨ ਹੈ। ਸਭ ਤੋਂ ਮਹੱਤਵਪੂਰਨ ਕੰਮ ਜੋ ਅਸੀਂ ਕਰ ਸਕਦੇ ਹਾਂ ਉਹ ਹੈ ਆਪਣੇ ਬੱਚਿਆਂ ਨੂੰ ਕੋਵਿਡ-19 ਤੋਂ ਬਚਾਉਣ ਲਈ ਟੀਕਾਕਰਨ। ਵੈਕਸੀਨ 5 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਲਈ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਸਾਬਤ ਹੋਈ ਹੈ। ਆਪਣੇ ਨੇੜੇ ਟੀਕਾ ਲੱਭਣ ਲਈ ਆਪਣੇ ਬੱਚੇ ਦੇ ਡਾਕਟਰ ਨਾਲ ਗੱਲ ਕਰੋ ਜਾਂ myturn.ca.gov ਤੇ ਜਾਓ। ਕੈਲੀਫੋਰਨੀਆ ਦੇ ਪਬਲਿਕ ਹੈਲਥ ਵਿਭਾਗ ਦੁਆਰਾ ਤੁਹਾਡੇ ਲਈ ਲਿਆਂਦਾ ਗਿਆ ਹੈ। ਰੱਖਣਾ ਇਨਕਮ ਟੈਕਸ ਤੇ ਇਮੀਗ੍ਰੇਸ਼ਨ ਇੱਕ ਭਰੋਸੇਮੰਦ ਨਾਮ। ਤੁਸੀਂ ਇਹਨਾਂ ਕੋਲ ਕਾਰਪੋਰੇਸ਼ਨ, ਬਿਜ਼ਨਸ, ਪਰਸਨਲ ਇਨਕਮ ਟੈਕਸ, ਰੀਅਲ ਏਸਟੇਟ, ਘਰ ਵੇਚਣਾ ਜਾਂ ਖਰੀਦਣਾ ਹੋਵੇ, ਲਾਈਫ ਇੰਸ਼ੋਰੈਂਸ, ਸੀਨੀਅਰ ਸਿਟੀਜ਼ਨ ਵਾਸਤੇ ਮੈਡੀਕੇਅਰ, ਇਮੀਗ੍ਰੇਸ਼ਨ ਜਿਵੇਂ ਫੈਮਿਲੀ ਪਟੀਸ਼ਨ ਫਾਈਲਿੰਗ, ਸਿਟੀਜ਼ਨਸ਼ਿਪ, ਗ੍ਰੀਨ ਕਾਰਡ, ਵਰਕ ਪਰਮਿਟ, R1 ਵੀਜ਼ਾ, I-360, ਐਡਜਸਟਮੈਂਟ ਆਫ ਸਟੇਟਸ, ਪਾਸਪੋਰਟ ਰੀਨਿਊ ਕਰਵਾਉਣਾ ਹੋਵੇ, ਇੰਡੀਆ, ਇੰਗਲੈਂਡ, ਕੈਨੇਡਾ ਦੇ ਲਈ ਵੀਜ਼ਾ ਲਗਵਾਉਣਾ ਹੋਵੇ, IRS ਦਾ ਕੋਈ ਵੀ ਮਸਲਾ ਹੋਵੇ, ਇਹ ਸਾਰੇ ਕੰਮਾਂ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਟਰੱਕਿੰਗ ਦੀਆਂ ਨਵੀਆਂ ਕੰਪਨੀਆਂ ਅਤੇ ਕਾਰਪੋਰੇਸ਼ਨ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ।
ਹਨ। ਕੈਲੀਫੋਰਨੀਆ ਵਿੱਚ ਬਣੇ ਨਵੇਂ ਕਾਨੂੰਨ ਦੇ ਕਾਰਨ ਆਪਣੀ ਕਮਿਊਨਿਟੀ ਦੀ ਮਦਦ ਕਰਨ ਦੇ ਲਈ ਇਹ ਅਕਾਊਂਟਿੰਗ ਅਤੇ ਪੇਰੋਲ ਦੀਆਂ ਸੇਵਾਵਾਂ ਵੀ ਦਿੰਦੇ ਹਨ। ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਵੀ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਇਸ ਸਾਲ ਇੰਸ਼ੋਰੈਂਸ ਨਾ ਕਰਾਉਣ ਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ $695 ਦਾ ਜੁਰਮਾਨਾ ਕੀਤਾ ਜਾਵੇਗਾ। ਰਖਰਾ ਟੈਕਸ ਐਂਡ ਇਮੀਗ੍ਰੇਸ਼ਨ 3073 ਵੈਸਟ ਐਸ਼ਲੈਂਡ ਐਵੇਨਿਊ ਫ੍ਰੈਸਨੋ ਕਾਲ 5592439200। ਇਹਨਾਂ ਦੀ ਵੈਬਸਾਈਟ rakrataxservice.com ਤੇ ਜਾ ਕੇ ਅਪਾਇੰਟਮੈਂਟ ਬਣਾ ਸਕਦੇ ਹੋ। BRE ਲਾਇਸੈਂਸ ਨੰਬਰ 1759633 ਇੰਸ਼ੋਰੈਂਸ ਲਾਇਸੈਂਸ ਨੰਬਰ 0G81976। ਕਿਸਾਨ ਸੰਘਰਸ਼ ਵਿੱਚ ਫ੍ਰੈਸਨੋ ਦੀਆਂ ਸੰਗਤਾਂ ਤੇ ਲੋਕਲ ਪੋਲੀਟੀਸ਼ੀਅਨਸ ਦੇ ਯੋਗਦਾਨ ਲਈ ਧੰਨਵਾਦ ਕੀਤਾ ਜਾਵੇਗਾ। ਫਤਿਹ ਸਮਾਗਮ ਦੇ ਵਿੱਚ ਸਾਡੇ ਲੋਕਲ ਭਾਈਚਾਰੇ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ, ਜਿਨ੍ਹਾਂ ਵਿੱਚ ਬਜ਼ੁਰਗਾਂ ਨੂੰ ਰਸਤੇ ਵਿੱਚ ਸਿੱਖੀ ਸਰੂਪ ਵਾਲੇ ਬੱਚਿਆਂ ਨੂੰ ਸਕੂਲ 'ਚ, ਨੌਜਵਾਨਾਂ ਨੂੰ ਨਸ਼ੇ ਸੰਬੰਧੀ ਜਾਗਰੂਕਤਾ, ਖੇਡ ਮੈਦਾਨਾਂ ਦੀ ਘਾਟ, ਨਵੀਂ ਪੀੜ੍ਹੀ ਨੂੰ ਅਮਰੀਕਾ ਦੀ ਸਿਆਸਤ ਵਿੱਚ ਸਰਗਰਮ ਹੋਣ ਲਈ ਤਿਆਰ ਕਰਨਾ ਅਤੇ ਹੋਰ ਵਿਸ਼ਿਆਂ ਤੇ ਇਸ ਸਮਾਗਮ 'ਚ ਗੱਲਬਾਤ ਹੋਵੇਗੀ। ਇਸ ਸਮਾਗਮ ਵਿੱਚ ਮੁੱਖ ਬੁਲਾਰੇ ਇਫਤਿਕਾਰ ਚੀਮਾ, ਜੋ ਕਿ UNO ਦੇ ਐਡਵਾਈਜ਼ਰ ਹਨ, ਅਤੇ ਡਾਕਟਰ ਵਰਿੰਦਰਪਾਲ ਸਿੰਘ PAU ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਾਲੇ, ਜਿਨ੍ਹਾਂ ਨੇ ਕਿਸਾਨੀ ਸੰਘਰਸ਼ ਦੇ ਚੱਲਦਿਆਂ ਖੇਤੀ ਅਵਾਰਡ ਲੈਣ ਤੋਂ ਇਨਕਾਰ ਕੀਤਾ ਸੀ, ਉਹ ਵੀ ਮੌਜੂਦ ਹੋਣਗੇ ਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਫ੍ਰੈਸਨੋ ਸਿਟੀ ਮੇਅਰ ਅਤੇ ਫ੍ਰੈਸਨੋ ਦੇ ਕਾਂਗਰਸਮੈਨ ਵੀ ਪਹੁੰਚ ਰਹੇ ਹਨ। ਇਹ ਫਤਿਹ ਸਮਾਗਮ 30 ਜਨਵਰੀ ਐਤਵਾਰ ਨੂੰ ਦੁਪਹਿਰ 2 ਵਜੇ ਗੋਲਡਨ ਪੈਲੇਸ 2625 ਵੈਸਟ ਵਰਸਰ ਐਵੇਨਿਊ ਫ੍ਰੈਸਨੋ ਵਿਖੇ ਹੋਵੇਗਾ। ਹੋਰ ਜਾਣਕਾਰੀ ਲਈ ਕਾਲ 5594253030 559-425-3030। ਪਹੁੰਚਿਓ ਜ਼ਰੂਰ 30 ਜਨਵਰੀ ਐਤਵਾਰ ਗੋਲਡਨ ਪੈਲੇਸ ਫ੍ਰੈਸਨੋ ਵਿਖੇ ਫਤਿਹ ਸਮਾਗਮ 'ਚ। ਫ੍ਰੈਸਨੋ ਵਿੱਚ ਬੜੇ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਰਾਇਲ ਤਾਜ ਰੈਸਟੋਰੈਂਟ, 25 ਸਾਲ ਤੋਂ ਵੱਧ ਦੇ ਐਕਸਪੀਰੀਅੰਸ ਵਾਲੇ ਕੁੱਕ, ਮੰਗਲਵਾਰ ਤੋਂ ਐਤਵਾਰ ਤੱਕ 15 ਆਈਟਮ ਦਾ ਬਫੇ 999 ਚ 100 ਤੋਂ 1000 ਬੰਦੇ ਤੱਕ ਦੀ ਕੇਟਰਿੰਗ ਕਰਦੇ ਹਨ। ਹਰ ਤਰ੍ਹਾਂ ਦੇ ਵੈਜ ਨਾਨ ਵੈਜ ਰਾਇਲ ਖਾਣੇ ਦੇ ਲਈ ਯਾਦ ਰੱਖੋ ਰਾਇਲ ਤਾਜ ਰੈਸਟੋਰੈਂਟ ਫ੍ਰੈਸਨੋ, 6735 ਨਾਰਥ ਫਰਸਟ ਸਟਰੀਟ ਫ੍ਰੈਸਨੋ। ਹੋਰ ਜਾਣਕਾਰੀ ਦੀ ਕਾਲ ਸੋਢੀ 5597619641 559-761-9641। ਗਿੱਲ ਇਮੀਗ੍ਰੇਸ਼ਨ ਕੰਸਲਟੈਂਟਸ, ਇਹਨਾਂ ਤੋਂ ਤੁਸੀਂ ਫੈਮਿਲੀ ਪਟੀਸ਼ਨ, ਪਾਸਪੋਰਟ, ਵੀਜ਼ਾ, ਗ੍ਰੀਨ ਕਾਰਡ, ਸਿਟੀਜ਼ਨਸ਼ਿਪ, ਐਫੀਡੇਵਿਟ ਆਫ ਸਪੋਰਟ, ਰੀ-ਐਂਟਰੀ ਪਰਮਿਟ, ਵਰਕ ਪਰਮਿਟ, ਇੰਡੀਅਨ ਪਾਸਪੋਰਟ ਲਈ ਸਿਲੰਡਰ ਸਰਟੀਫਿਕੇਟ ਲੈਣਾ, ਰੀਨਿਊ ਕਰਵਾਉਣਾ, OCI ਕਾਰਡ, ਇੰਡੀਆ ਲਈ ਵੀਜ਼ਾ, ਪਾਸਪੋਰਟ ਸਾਈਜ਼ ਫੋਟੋਜ਼ ਤੇ ਨੋਟਰੀਜ਼ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਗੁਰਪ੍ਰੀਤ ਗਿੱਲ 5594122876 559-412-2876। ਐਡਰੈਸ 4709 ਅਲ ਕੈਪੀਟਾਨ, Suite 103, Fresno, or visit fresnoimmigration.com। क्या बात है, अज तो पछाने नहीं जाते सरकार। ਜਦੋਂ ਵੀ ਮੈਂ SNS ਬਿਊਟੀ ਸਟੂਡੀਓ ਤੋਂ ਤਿਆਰ ਹੁੰਦੀ ਆ, ਤੁਸੀਂ ਇਹੀ ਕਹਿੰਦੇ ਹੋ। ਜੀ ਹਾਂ, ਜੇ ਦਿਲ ਕਰੇ ਕੰਪਲੀਮੈਂਟ ਪਾਉਣਾ, ਖੁਦ ਨੂੰ ਸਜਾਉਣਾ, ਤਾਂ ਫਿਰ SNS ਬਿਊਟੀ ਸਟੂਡੀਓ ਹੀ ਆਉਣਾ। ਥ੍ਰੈਡਿੰਗ, ਵੈਕਸਿੰਗ, ਫੇਸ਼ੀਅਲਸ, ਸਕਿਨ ਟ੍ਰੀਟਮੈਂਟਸ, ਆਈਲੈਸ਼ ਐਕਸਟੈਂਸ਼ਨ, bridal and non-bridal makeup and hair, ear piercing, teeth whitening, body sculpting and microblading ਤੇ ਹੋਰ ਵੀ ਬਹੁਤ ਕੁਝ। ਇਹ ਸਭ ਸਰਵਿਸਿਜ਼ ਅਵੇਲੇਬਲ ਨੇ SNS ਬਿਊਟੀ ਸਟੂਡੀਓ, 6061 East Kings Canyon Road, Suite 105, Fresno. Call 5595705832 559-570-5832। ਆਪਣੇ ਬਿਜ਼ਨਸ ਤੇ ਕੰਮਕਾਰ ਨੂੰ ਹੋਰ ਵਧਾਓ। ਪੰਜਾਬੀ ਰੇਡੀਓ USA ਤੇ ਆਪਣੀ ਐਡ ਚਲਾਓ। ਨਵੇਂ ਕਸਟਮਰਸ ਲਈ ਖਾਸ ਪ੍ਰਮੋਸ਼ਨਲ ਆਫਰ ਜੋ ਦਿੰਦੇ ਨੇ ਤੁਹਾਨੂੰ ਤੁਹਾਡੇ ਡਾਲਰ ਦਾ ਜ਼ਿਆਦਾ ਮੁੱਲ। ਵਧੇਰੇ ਜਾਣਕਾਰੀ ਲਈ ਕਾਲ ਕਰੋ 4082725200 408-272। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KCVR 1570 AM, Stockton, Modesto, KOBO, Yuba City, 1450 AM, KIID, Sacramento, 1470 AM, KWRU, Fresno, 1300 AM, KLHC, Bakersfield, 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ ਦਾ ਇਮੀਗ੍ਰੇਸ਼ਨ ਦਾ ਸਪੈਸ਼ਲ ਇਹ ਪ੍ਰੋਗਰਾਮ। ਇਮੀਗ੍ਰੇਸ਼ਨ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਗੱਲਬਾਤ ਜਿਹੜੀ ਉਹ ਕਰ ਸਕਦੇ ਹੋ। ਹੁਣ ਆਪਣੇ ਜਿਹੜੇ ਸਵਾਲ ਉਹ ਪੁੱਛ ਸਕਦੇ ਹੋ। ਸਵਾਲ ਪੁੱਛਣ ਦੇ ਲਈ ਕਾਲ ਕਰ ਸਕਦੇ ਹੋ। ਨੰਬਰ ਹੈ 408-272 5200 408272 5200 ਦੇ ਉੱਤੇ 408-272 5200 ਦੇ ਉੱਤੇ। ਤੇ ਆਓ ਆਪਾਂ ਜਿਹੜੇ ਇੱਕ ਵਾਰੀ ਫੇਰ ਸਵਾਗਤ ਕਰਦੇ ਹਾਂ ਅਟਾਰਨੀ ਟਿਰਕਿਆਣਾ ਜੀ। ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ ਸਵਾਲ ਇੱਕ ਜਿਹੜਾ ਤੁਸੀਂ ਕਿਰਪਾ ਕਰਕੇ ਪੁੱਛਿਓ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ ਪਹਿਲਾਂ ਹੀ, ਤੇ ਟਰਾਈ ਕਰੀਏ ਵੀ ਅਸੀਂ ਵੱਧ ਤੋਂ ਵੱਧ ਕਾਲਸ ਜਿਹੜੀਆਂ ਉਹ ਲੈ ਸਕੀਏ।
ਤੇ ਆਓ ਜਿਹੜਾ ਹੁਣ ਆਪਾਂ ਗੱਲਬਾਤ ਕਰਦੇ ਹਾਂ ਅੱਜ ਦੇ ਆਪਣੇ ਪਹਿਲੇ ਕਾਲਰ ਪ੍ਰੀਤ ਜੀ। ਹੈਲੋ ਸਰ, ਮੇਰਾ ਕੁਐਸਚਨ ਇਹ ਹੈ ਜਿਵੇਂ ਕਹਿੰਦੇ ਆ ਕਿ ਅਸਾਈਲਮ ਦੇ ਕੇਸ ਵਿੱਚ ਕੰਟਰੀ ਆਊਟ ਕਰਨੀ ਪੈਂਦੀ ਹੈ। ਸਰ ਵਾਟ ਡਜ਼ ਇਟ ਮੀਨ? ਆਈ ਮੀਨ ਆਊਟ ਆਫ ਯੂਐਸ ਕਿਸੇ ਵੀ ਕੰਟਰੀ ਤੋਂ ਜਾ ਕੇ ਲੀਗਲ ਐਂਟਰੀ ਵਾਪਸ ਕਰ ਸਕਦੇ ਹਾਂ ਕਿ ਇੰਡੀਅਨਸ ਲਈ ਇੰਡੀਆ ਹੀ ਜਾਣਾ ਪਊਗਾ? ਸੋ ਕੀ ਸਰ ਇਹਦੀ ਲੀਗਲ ਪ੍ਰੋਸੈਸ ਆ? ਪਹਿਲਾਂ ਤਾਂ ਜੀ ਇਹ ਆ ਕਿ ਹਰੇਕ ਬੰਦੇ ਨੂੰ ਕੰਟਰੀ ਆਊਟ ਨਹੀਂ ਕਰਨੀ ਪੈਂਦੀ। ਇਹਦੇ ਵਿੱਚ ਵੀ ਕਾਫੀ ਸਾਰੀਆਂ ਜਿਹੜੀਆਂ ਐਕਸੈਪਸ਼ਨਸ ਆ ਜਾਂਦੀਆਂ ਵਾ। ਲਾਈਫ ਐਕਟ ਦੀ ਐਕਸੈਪਸ਼ਨ ਆ ਜਾਂਦੀ ਆ, ਯੂ ਵੀਜ਼ੇ ਦੀ, ਵਾਵਾ ਦੀ। ਸੋ ਜਿੱਥੇ ਤੱਕ ਮੈਨੂੰ ਲੱਗ ਰਿਹਾ ਤੁਹਾਡਾ ਸਵਾਲ ਇਹ ਹੈ ਕਿ ਜਿਹੜਾ ਬੰਦਾ ਕੱਚਾ ਜਿਹੜਾ ਬੜਿਆ, ਜਿਹਨੂੰ I-94 ਨਹੀਂ ਮਿਲਿਆ, ਉਹ ਜੇ ਵਿਆਹ ਕਰਾ ਕੇ ਇੱਥੇ ਪੱਕਾ ਹੋ ਸਕਦਾ ਕਿ ਨਹੀਂ ਹੋ ਸਕਦਾ, ਉਹਨੂੰ ਕੰਟਰੀ ਆਊਟ ਕਰਨੀ ਪੈਣੀ ਆ। ਹਾਂਜੀ, ਉਹ ਬੰਦੇ ਨੂੰ ਬਿਲਕੁਲ ਕੰਟਰੀ ਆਊਟ ਕਰਨੀ ਪੈਣੀ ਆ ਜੇ ਉਹਦੇ ਉੱਤੇ ਸੈਕਸ਼ਨ 245 ਆਈ ਲਾਈਫ ਐਕਟ ਦੀ ਪ੍ਰੋਟੈਕਸ਼ਨ ਨਹੀਂ ਲੱਗਦੀ। ਉਹ ਪ੍ਰੋਟੈਕਸ਼ਨ ਇਹ ਹੁੰਦੀ ਹੈ ਕਿ 2001 ਤੋਂ ਪਹਿਲਾਂ ਤੁਹਾਡੇ ਲਈ ਜੇ ਕਿਸੇ ਨੇ ਪਟੀਸ਼ਨ ਫਾਈਲ ਕੀਤੀ ਆ ਤਾਂ ਤੁਹਾਨੂੰ ਫੇਰ ਕੰਟਰੀ ਆਊਟ ਨਹੀਂ ਕਰਨਾ ਪੈਣਾ। ਸੋ ਨਾਰਮਲ ਸਾਰੇ ਕੇਸਾਂ ਦੇ ਵਿੱਚ 2 ਨੰਬਰ 'ਚ ਜਿਹੜਾ ਬੰਦਾ ਆ ਉਹ ਇੱਥੇ ਪੱਕਾ ਨਹੀਂ ਹੋ ਸਕਦਾ, ਸਿਰਫ ਯੂ ਵੀਜ਼ਾ ਤੇ ਵਾਵਾ ਦੇ ਥੱਲੇ ਪੱਕਾ ਹੋ ਸਕਦਾ, ਅਦਰਵਾਈਜ਼ ਉਹਨੂੰ ਕੰਟਰੀ ਜਿਹੜਾ ਉਹ ਛੱਡ ਕੇ ਜਾਣਾ ਪੈਂਦਾ। ਤੇ ਹੋਰ ਕਈ ਟੀ ਵੀਜ਼ਾ, ਐਸ ਵੀਜ਼ਾ, 2-4 ਹੋਰ ਐਕਸੈਪਸ਼ਨਸ ਹੈਗੀਆਂ। ਤੇ ਕੰਟਰੀ ਆਊਟ ਤੁਸੀਂ ਕਿਸੇ ਵੀ ਕੰਟਰੀ ਜਾ ਸਕਦੇ ਆ, ਪਰ ਆਫ ਕੋਰਸ ਜਿਹੜੀ ਬਾਕੀ ਕੰਟਰੀਆਂ ਉਹ ਵੀ ਦੇਖਣਾ। ਹੁਣ ਤੁਸੀਂ ਇਹ ਨਹੀਂ ਕਿ ਮੈਂ ਕੈਨੇਡਾ ਚਲ ਜਾਣਾ, ਕੈਨੇਡਾ ਵਾਲਿਆਂ ਨੇ ਕਹਿਣਾ ਕਿ ਸਾਡੇ ਵੀ ਰੂਲ ਆ, ਤੁਹਾਨੂੰ ਵੀਜ਼ਾ ਚਾਹੀਦਾ ਉਹ ਕੰਟਰੀ ਦੇ ਵਿੱਚ ਜਾਣ ਲਈ ਨਾ। ਤੇ ਕੱਚੇ ਬੰਦੇ ਨੂੰ ਕੋਈ ਕੰਟਰੀ ਵੀਜ਼ਾ ਨਹੀਂ ਦੇ ਕੇ ਰਾਜੀ, ਹੈ ਨਾ। ਸੋ ਤੁਸੀਂ ਜਾਂ ਤਾਂ ਔਨ ਅਰਾਈਵਲ ਕੰਟਰੀ 'ਚ ਜਾ ਸਕਦੇ ਹੋ ਜਾਂ ਤੁਸੀਂ ਇੰਡੀਆ ਜਾ ਸਕਦੇ ਹੋ। ਜੀ, ਥੈਂਕ ਯੂ। ਅਗਲੇ ਕਾਲਰ ਪਰਮ। ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਮੇਰਾ ਕੁਐਸਚਨ ਸੀਗਾ ਜੀ, ਭਾਜੀ ਮੇਰਾ ਗ੍ਰੀਨ ਕਾਰਡ ਜਿੱਦਾਂ ਆਇਆ ਸੀਗਾ ਪਰ ਉਹ ਜਿੱਦਾਂ ਮੇਲ ਚੋਂ ਹੀ ਬੈਕ ਹੋ ਗਿਆ, ਡਿਲੀਵਰ ਨਹੀਂ ਹੋਇਆ। ਸੋ ਹੁਣ ਮੈਂ ਉਹਨਾਂ ਨੂੰ ਆਨਲਾਈਨ ਇਹ ਰਿਕੁਐਸਟ ਪਾਈ ਹੈ ਜੀ, ਤੇ ਉਹ ਹੁਣ ਕੋਈ ਐਲੀਜੀਬਲ ਨਹੀਂ ਹੋ ਰਹੀ। 3 ਤੋਂ 4 ਵੀਕਾਂ ਹੋ ਚੱਲੀਆਂ ਜੀ। ਉਹ ਤੁਹਾਨੂੰ ਫੋਲੋ ਅਪ ਕਰਨਾ ਪੈਣਾ, ਤੇ ਡਰਨ ਵਾਲੀ ਕੋਈ ਗੱਲ ਨਹੀਂ। ਦੁਬਾਰਾ ਉਹ ਤੁਹਾਡਾ ਨਾ ਰੀਸੈਂਡ ਕਰ ਦੂਗੇ, ਕੋਈ ਚੱਕਰ ਨਹੀਂ ਹੈਗਾ। ਤੁਸੀਂ ਉਹਨਾਂ ਨਾਲ ਕੋਆਰਡੀਨੇਸ਼ਨ ਸਰਵਿਸ ਸੈਂਟਰ ਨਾਲ ਕਰਕੇ ਰੱਖੋ, ਉਹ ਭੇਜ ਦੋਗੇ, ਤੁਹਾਡਾ ਹੋ ਜਾਂਦਾ ਕਈ ਵਾਰੀ ਇਦਾਂ। ਵਾਪਸ ਜਾਣ ਦਾ ਕੀ ਕਾਰਨ ਹੁੰਦਾ ਯੂਜੂਲੀ ਟੇਕਿਆ ਨਾ ਭਾਜੀ? ਜ਼ਿਆਦਾਤਰ ਤਾਂ ਉਹੀ ਹੈ ਕਿ ਕਈ ਵਾਰੀ ਨਾ ਉਹਨਾਂ ਨੂੰ ਡਿਲੀਵਰੀ ਦੇ ਇਸ਼ੂਜ਼ ਜਿਹੜੇ ਉਹ ਆ ਜਾਂਦੇ ਆ। ਕਈ ਵਾਰੀ ਡਾਕ ਰਾਹੀਂ ਉਹ ਗਲਤ ਲਿਖ ਦਿੰਦੇ ਆ ਇਮੀਗ੍ਰੇਸ਼ਨ ਉੱਥੇ। ਜਿੱਦਾਂ ਮੰਨ ਲਓ ਪੀਓ ਟਾਈਪ ਗਲਤ ਕਰਤਾ ਉਹਨਾਂ ਨੇ ਨਾ, ਪੀਓ ਬਾਕਸ ਮੰਨ ਲਓ ਕਿ ਮੇਰਾ ਬਾਕੀ ਟੇਰਕਿਆਨਾ ਦਾ ਪੀਓ ਬਾਕਸ ਸੈਨੋਜ਼ੇ ਦੇ ਵਿੱਚ ਆ, ਤੇ ਮੰਨ ਲਓ ਉਹਨਾਂ ਨੇ ਗਲਤੀ ਨਾਲ ਪਾ ਦਿੱਤਾ ਸੈਕਰਾਮੈਂਟੋ ਦਾ ਜਾਂ ਕਿਤੇ ਦਾ ਨਾ। ਸੋ ਡਾਕੀਆ ਜਦੋਂ ਜਾਂਦਾ ਉਹਦੀ ਡਿਲੀਵਰ ਕਰਨ 'ਚ ਮੇਲ 'ਚ ਕੋਈ ਪ੍ਰੋਬਲਮ ਬੇਸਿਕਲੀ ਹੁੰਦੀ ਆ, ਤਾਂ ਫਿਰ ਉਹ ਵਾਪਸ ਜਿਹੜਾ ਭੇਜ ਦਿੰਦੇ ਆ। ਦੇਖੋ ਜੀ, ਇਹ ਤਾਂ ਐ ਵੀ ਕੰਮ ਹੁੰਦਾ ਰਹਿ ਜਾਂਦਾ, ਬੰਦੇ ਦੇ ਕੋਲ ਆ ਜਾਂਦਾ ਤਾਂ ਚੰਗਾ ਹੁੰਦਾ, ਪਰ ਐਂ ਵੀ ਡਿਲੇ ਜਿਹਾ ਜਿਹੜਾ ਪੈਣਾ ਨਾ ਬੜਾ ਔਖਾ ਜਿਹਾ ਲੱਗਦਾ ਕਈ ਵਾਰੀ। ਚਲੋ ਇੱਕ ਐਗਜ਼ਾਮਪਲ ਦਿੰਦਾ, ਸਾਡਾ ਕਲਾਇੰਟ ਹੁਣ ਇਹਦਾ ਨਾ ਕਈ ਵਾਰੀ ਬੰਦੇ ਕਹਿੰਦੇ ਭਾਜੀ ਮੇਰੀ ਤਾਂ ਨਾ ਕਿਸਮਤ ਹੀ ਮਾੜੀ ਆ, ਜਦੋਂ ਮੇਰਾ ਜ਼ਿੰਦਗੀ 'ਚ ਕੋਈ ਕੰਮ ਨਹੀਂ ਏਦਾਂ ਹੋਇਆ। ਹਾਂਜੀ, ਉਹ ਬੰਦੇ ਨਾਲ ਜੀ ਗ੍ਰੀਨ ਕਾਰਡ ਆ ਗਿਆ, ਉਹਨੂੰ ਮੈਂ ਗ੍ਰੀਨ ਕਾਰਡ ਭੇਜਿਆ ਫੈਡੈਕਸ ਰਾਹੀਂ ਨਾ, ਟਰੈਕਿੰਗ ਰਾਹੀਂ ਜੀ। ਤੇ ਰਾਹ 'ਚ ਐਟਲਾਂਟਾ ਦੇ ਵਿੱਚ ਕਿਤੇ ਜਾ ਕੇ ਫੈਡੈਕਸ ਗਾਇਬ ਹੋ ਗਈ। ਅੱਛਾ। ਹਾਂ, ਤੇ ਫੈਡੈਕਸ ਵਾਲਿਆਂ ਨੂੰ ਪੁੱਛਿਆ, ਉਹ ਕਹਿੰਦਾ ਪਹੁੰਚਿਆ ਨਹੀਂ। ਟਰੈਕਿੰਗ ਵਾਲਿਆਂ ਨੂੰ, ਫੈਡੈਕਸ ਵਾਲੇ ਕਹਿੰਦੇ ਟਰੈਕਿੰਗ ਤਾਂ ਡਿਲੀਵਰ ਕੀਤੀ, ਕਿਉਂਕਿ ਆਪਾਂ ਤਾਂ ਸਾਰਾ ਰੈਕਡ ਰੂਕਡ ਰੱਖਦੇ। ਫੈਡੈਕਸ ਵਾਲੇ ਕਹਿੰਦੇ ਸਾਡੇ ਕੋਲ ਫੈਡੈਕਸ ਗਵਾਚ ਗਈ, ਤੇ ਆਪਾਂ ਫਿਰ ਨਵਾਂ ਫਾਈਲ ਕਰਤਾ ਉਹਦਾ। ਤੇ 8-10 ਮਹੀਨੇ ਬਾਅਦ ਫੈਡੈਕਸ ਵਾਲਿਆਂ ਦੀ ਕਾਲ ਆਈ, ਕਹਿੰਦੇ ਤੁਹਾਡੀ ਨਾ ਫੈਡੈਕਸ ਮਿਲ ਗਈ ਆ। ਮੈਂ ਕੀ ਹੋਇਆ ਸੀਗਾ? ਕਹਿੰਦੇ ਜਿਹੜੀ ਕਨਵੇਅਰ ਬੈਲਟ ਹੁੰਦੀ ਨਾ, ਜਿੱਦਾਂ ਜਿਹੜੀ ਕਨਵੇਅਰ ਬੈਲਟ ਹੁੰਦੀ ਉਹਦੇ ਗੈਪ ਦੇ ਵਿੱਚ ਜਾ ਕੇ ਜਿਹੜਾ ਸੀਗਾ ਫੈਡੈਕਸ ਦਾ ਲੇਬਰ ਉਹਦਾ ਫਸ ਗਿਆ ਗ੍ਰੀਨ ਕਾਰਡ ਉਹਦਾ, ਤੇ 8-10 ਮਹੀਨੇ ਬਾਅਦ ਵਿਚਾਰੇ ਨੂੰ ਗ੍ਰੀਨ ਕਾਰਡ ਮਿਲਿਆ। ਫਿਰ ਦੱਸੋ, ਕਈ ਵਾਰੀ ਏਦਾਂ ਵੀ ਹੋ ਜਾਂਦੀ ਆ। ਸੋ ਘਬਰਾਓ ਨਾ ਭਾਜੀ, ਅਜੇ ਤੁਹਾਨੂੰ 3-4 ਵੀਕ ਹੋਏ ਆ, ਤੁਸੀਂ ਪਿੱਛੇ ਪੈ ਜਾਓ ਹੁਣ ਉਹਨਾਂ ਦੇ, ਤੇ ਕੋਈ ਨਹੀਂ, ਮਿਲ ਜੂਗਾ। ਇੱਕ ਇਹਦੇ ਵਿੱਚ ਇਹ ਹੈ ਕਿ ਜੇ ਤੁਹਾਨੂੰ ਗ੍ਰੀਨ ਕਾਰਡ ਨਹੀਂ ਮਿਲਦਾ ਹੈ ਨਾ, ਕਿਸੇ ਕਾਰਨ ਤੁਹਾਡਾ ਜਿੱਦਾਂ ਡਿਲੇ ਕਰ ਦਿੰਦੇ, ਜਿੱਦਾਂ ਹੁਣ ਇਹਦਾ ਬੰਦੇ ਦਾ ਗਵਾਚ ਗਿਆ ਸੀਗਾ, ਹੁਣ ਇਮੀਗ੍ਰੇਸ਼ਨ ਕਹਿੰਦੇ ਆਪਾਂ ਕੀ ਕਰੀਏ, ਇਹ ਤਾਂ ਤੁਹਾਡੀ ਗਲਤੀ ਹੈ ਹਨਾ। ਉਹ ਮੈਨੂੰ ਕਹੇ, ਮੈਂ ਕਿਹਾ ਯਾਰ ਮੈਂ ਹੁਣ ਕੀ ਕਰਾਂ, ਮੈਂ ਤਾਂ ਫੈਡੈਕਸ ਤੇ ਰਿਪਲਾਈ ਕਰ ਸਕਦਾ, ਆਪ ਤਾਂ ਮੈਂ ਆ ਕੇ ਦੇਣਾ ਰਿਹਾ ਪਰਸਨਲੀ ਹੈ ਨਾ, ਹੈਂਡ ਟੂ ਹੈਂਡ। ਫੈਡੈਕਸ ਵਾਲੇ ਨੇ ਪਹਿਲਾਂ ਹੀ ਪਾਲਿਸੀ ਆਪਣੀ ਲਿਖੀ ਹੋਈ ਹੈ ਕਿ ਸਾਡੀ ਕੋਈ ਜ਼ਿੰਮੇਵਾਰੀ ਨਹੀਂ, $100 ਤੋਂ ਵੱਧ ਤੇ ਮੇਲਾਂ ਗਵਾਚ ਸਕਦੀਆਂ ਹੈ ਨਾ। ਤੇ ਇਸ ਕੇਸ ਦੇ ਵਿੱਚ ਕੀ ਹੈਗਾ ਕਿ ਤੁਸੀਂ ਆਪਣਾ ਜਿਹੜਾ I-90 ਜਿਹੜਾ ਫਾਰਮ ਹੈਗਾ, ਰਿਪਲੇਸਮੈਂਟ ਗ੍ਰੀਨ ਕਾਰਡ ਜਿਹੜਾ ਹੈਗਾ, ਉਹ ਐਪਲੀਕੇਸ਼ਨ ਜਿਹੜੀ ਫਾਈਲ ਕਰ ਸਕਦੇ ਆ। ਉਹਦੇ ਪਰ ਤੁਹਾਡੇ ਪੈਸੇ ਲੱਗਣੇ ਆ, ਤੇ ਉਹਨੂੰ ਦੁਬਾਰਾ ਫਿਰ ਇਮੀਗ੍ਰੇਸ਼ਨ ਨੇ ਅਪਰੂਵ ਕਰਨ ਲਈ ਕਾਫੀ ਮਹੀਨੇ ਲਾ ਦੇਣੇ। ਪਰ ਇਹ ਹੈ ਕਿ ਤੁਹਾਡੇ ਕੋਲ ਤਰੀਕਾ ਹੈਗਾ, ਤੁਸੀਂ ਪਹਿਲਾਂ ਇਮੀਗ੍ਰੇਸ਼ਨ ਨਾਲ ਫੋਲੋ ਅਪ ਕਰੋ। ਜੇ ਤੁਹਾਡਾ ਉਹ ਨਹੀਂ ਬਣਦਾ, ਇਮੀਗ੍ਰੇਸ਼ਨ ਬਾਹਲਾ ਹੀ ਡਿਲੇ ਤੁਹਾਨੂੰ ਕਰ ਦਿੰਦੀ ਆ, ਤੇ ਫਿਰ ਤੁਸੀਂ ਜਿਹੜਾ ਹੈਗਾ ਰਿਪਲੇਸਮੈਂਟ ਗ੍ਰੀਨ ਕਾਰਡ ਵਾਸਤੇ ਅਪਲਾਈ ਕਰੋ। ਠੀਕ ਹੈ ਜੀ। ਜਗੀਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਜੀ, ਹਾਂਜੀ, ਦੋਹਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਜੀ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਹੈ ਕਰਮਵੀਰ ਜੀ, ਜਿੱਦਾਂ 12 'ਚ ਮੈਂ ਅਪਲਾਈ ਕੀਤਾ ਸੀ ਬੱਚਿਆਂ ਦਾ, ਤਾਂ ਹੁਣ ਤੱਕ
ਆਪਾਂ ਨੂੰ ਕੋਈ ਪ੍ਰਮੋਸ਼ਨ ਨਹੀਂ ਮਿਲੀ ਹੁਣ ਤੱਕ। ਕੋਈ ਕਾਗਜ਼ ਪੱਤਰ ਨਹੀਂ ਆਇਆ ਵੀ ਉਹ ਅਪਰੂਵ ਹੋਇਆ ਕਿ ਨਹੀਂ? ਹਾਂਜੀ ਇੱਕ ਆਇਆ ਸੀਗਾ ਵੀ ਤੁਹਾਡਾ ਕੇਸ ਲਾਈਨ 'ਚ ਲੱਗਾ, ਬਸ ਮੁੜ ਕੇ ਨਹੀਂ ਕੋਈ ਵੀ ਆਇਆ। ਚਲੋ ਠੀਕ ਹੈ ਜੀ। ਹਾਂਜੀ, ਤੁਹਾਡੇ ਨਿਆਣੇ ਵਿਆਹੇ ਆ? ਨਹੀਂ, ਮੈਂ ਇਹੀ ਮੇਰਾ ਕੁਐਸਚਨ ਹੈ ਵੀ ਜਿੱਦਾਂ ਜਿਹੜਾ ਮੇਰਾ ਪੋਤਾ ਆ ਉਹ 20 ਸਾਲ ਦਾ ਹੋ ਗਿਆ, ਪੋਤੀ 15 ਸਾਲ ਦੀ ਹੋ ਗਈ। ਮੈਂ ਮੇਰਾ ਕੁਐਸਚਨ ਹੈ ਵੀ ਸਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੋਊਗੀ? ਮੇਰਾ ਇਹ ਕੁਐਸਚਨ ਹੈ ਤੁਹਾਡੇ ਮੂਹਰੇ ਜੀ। ਸੋ ਇਦਾਂ ਕਿ 2009 ਵਾਲੇ ਕੇਸ ਜਿਹੜੇ ਉਹ ਚੱਲਦੇ ਪਏ ਆ, ਕੋਵਿਡ ਕਰਕੇ ਸਲੋ ਲਾਈਨਾਂ ਖੜੀਆਂ ਹੋਈਆਂ। ਜਿੱਦਾਂ ਤੁਸੀਂ ਕਹਿੰਦੇ ਕਿ ਤੁਹਾਡਾ ਕੇਸ ਫਾਈਲ ਸੀਗਾ, ਅਪਰੂਵ ਨਹੀਂ ਉਹਨਾਂ ਨੇ ਅਜੇ ਕੀਤਾ। ਜੇ ਤੁਹਾਡਾ ਕੇਸ ਉਹਨਾਂ ਨੇ ਅਪਰੂਵ ਨਹੀਂ ਕੀਤਾ, ਉਹ ਜਿੰਨਾ ਵੀ ਟਾਈਮ ਪੈਂਡਿੰਗ ਸੀਗਾ ਹੈ ਨਾ, 4 ਸਾਲ 5 ਸਾਲ 10 ਸਾਲ ਜਿੰਨਾ ਵੀ ਸੀਗਾ, ਉਹਦਾ ਤੁਹਾਨੂੰ ਫਾਇਦਾ ਹੋ ਜਾਣਾ, ਉਹਨਾਂ ਦੀ ਉਮਰ ਚੋਂ ਮਾਈਨਸ ਹੋ ਜਾਣਾ। ਸੋ ਜੇ ਤੁਹਾਡਾ 130 ਅਜੇ ਅਪਰੂਵ ਨਹੀਂ ਹੋਇਆ, ਉਹਦਾ ਤੁਹਾਨੂੰ ਫਾਇਦਾ, ਉਹਨੂੰ ਫੋਲੋ ਅਪ ਨਾ ਕਰਿਓ। ਜੇ 130 ਅਪਰੂਵ ਨਹੀਂ ਹੋਇਆ ਤਾਂ ਤੁਹਾਨੂੰ ਉਹਦਾ ਫਾਇਦਾ। ਜਿਸ ਹਿਸਾਬ ਨਾਲ ਇਹਨਾਂ ਨੇ ਦੱਸਿਆ 10 ਸਾਲ ਹੋ ਗਿਆ, ਸੋ 10 ਸਾਲ ਉਹਨਾਂ ਦੀ ਉਮਰ ਘਟ ਜਾਣੀ ਆ ਨਿਆਣਿਆਂ ਦੀ ਬਾਅਦ ਦੇ ਵਿੱਚ। ਹਾਂਜੀ ਚਲੋ, ਤੇ ਅਗਲੇ ਕਾਲਰ ਨੇ ਗੁਰਜੰਟ। ਹਾਂਜੀ ਭਾਈ, ਮੇਰਾ ਕੁਐਸਚਨ ਆਇਆ ਕਿ ਜਦੋਂ ਆਪਾਂ ਯੂਵੀ ਦਾ ਫਾਈਲ ਕਰੀਦਾ ਉਹਦੇ ਨਾਲ ਇੱਕ 918 ਫਾਰਮ ਜਾਂਦਾ, ਇੱਕ 192 ਜਾਂਦਾ 192, ਤੇ ਉਹਦਾ ਕੀ ਭਾਈ ਮਤਲਬ ਹੁੰਦਾ ਤੇ ਕਿੰਨਾ ਕੁ ਪ੍ਰੋਸੈਸਿੰਗ ਟਾਈਮ ਆ? ਕਿਉਂਕਿ ਮੈਂ ਬਾਰਡਰ ਟੱਪ ਕੇ ਆਇਆ ਸੀਗਾ। ਜਿਹੜਾ ਭਾਜੀ ਬੰਦਾ ਬਾਰਡਰ ਟੱਪ ਕੇ ਆਂਦਾ ਨਾ, ਉਹਨੂੰ ਵੇਵਰ ਕਰਨਾ ਪੈਂਦਾ। ਜਿਹੜਾ ਤਾਂ ਟੂਰਿਸਟ ਵੀਜ਼ੇ ਤੇ ਆਇਆ, ਕਿਸੇ ਤੇ ਆਇਆ, ਉਹਨੂੰ 192 ਫਾਰਮ ਨਹੀਂ ਕਰਨਾ ਪੈਂਦਾ। ਜਿਹੜਾ 2 ਨੰਬਰ ਬਾਰਡਰ ਟੱਪ ਕੇ ਆਇਆ, ਇਹ ਜਿੱਦਾਂ ਪਹਿਲੇ ਦੱਸਿਆ ਕਿ ਰੂਲ ਹੁੰਦਾ ਕਿ 2 ਨੰਬਰ ਤੇ ਜਿਹੜਾ ਬੰਦਾ ਆਇਆ ਉਹ ਪੱਕਾ ਨਹੀਂ ਹੋ ਸਕਦਾ। ਸੋ ਉਹਨੂੰ ਜਿਹੜਾ ਯੂ ਵੀਜ਼ੇ ਨੂੰ, ਉਹ ਜਿਹੜਾ ਕੱਚੇ ਬੰਦੇ ਨੂੰ ਪੱਕਾ ਕਰਨ ਲਈ ਇੱਥੇ ਤੁਹਾਨੂੰ ਜਿਹੜਾ 192 ਫਾਰਮ ਜਿਹੜਾ ਉਹ ਕਰਨਾ ਪੈਂਦਾ। ਇਹਦਾ ਹੁਣ ਕਿੰਨਾ ਟਾਈਮ ਲੱਗਦਾ? ਇਹ 2016 ਕੁ ਵਾਲੇ ਜਿਹੜੇ ਕੇਸ ਆ ਉਹ ਚੱਲ ਰਹੇ ਆ। ਤੇ ਇਹਦਾ ਯੂ ਵੀਜ਼ਾ ਦਾ ਤੁਸੀਂ ਔਨ ਐਵਰੇਜ ਜਿਹੜਾ ਸੀਗਾ 7 ਕੁ ਸਾਲ ਦਾ ਜਿਹੜਾ ਟਾਈਮ ਆ, ਉਹਨੂੰ ਮਨ 'ਚ ਲੈ ਕੇ ਚੱਲੋ। ਇਹ ਘਟਦਾ ਵੱਧਦਾ ਰਹਿੰਦਾ, ਸਾਲ 'ਚ 10,000 ਹੀ ਮਿਲਦੇ ਆ। ਸੋ ਡਿਪੈਂਡ ਕਰਦਾ ਕਿ ਕਿੰਨੇ ਲੋਕੀ ਤੁਹਾਡੇ ਤੋਂ ਅੱਗੇ ਲਾਈਨ 'ਚ ਲੱਗੇ। ਜੀ ਜੀ। ਇੱਕ ਸਵਾਲ ਆਨਲਾਈਨ ਆ ਵੀ ਵਰਕ ਪਰਮਿਟ ਐਕਸਪਾਇਰ ਹੋਣ ਤੋਂ ਕਿੰਨੇ ਮਹੀਨੇ ਪਹਿਲਾਂ ਜਿਹੜਾ ਆ ਉਸ ਤੇ ਰੀਨਿਊਅਲ ਦੀ ਅਪਲਾਈ ਕੀਤਾ ਜਾ ਸਕਦਾ? 6 ਮਹੀਨੇ ਪਹਿਲਾਂ। 6 ਮਹੀਨੇ ਹਰ ਤਰ੍ਹਾਂ ਦੇ ਵਰਕ ਪਰਮਿਟ ਲਈ ਜਾਂ ਕਿਸੇ ਦੇ ਲਈ ਵੱਖਰਾ ਵੀ ਹੁੰਦਾ ਹੈ? ਹਰ ਤਰ੍ਹਾਂ ਦੇ। ਠੀਕ ਹੈ ਜੀ। ਅਗਲੇ ਕਾਲਰ ਪ੍ਰਗਟ ਸਿੰਘ। ਕਿਰਨ ਸਾਹਿਬ, ਮੈਂ ਯੂਐਸ ਸਿਟੀਜ਼ਨ ਆ ਤੇ 2009 ਵਿੱਚ ਮੈਂ ਆਪਣੇ ਵਿਆਹ ਬੱਚਿਆਂ ਦੀ ਪਟੀਸ਼ਨ ਕੀਤੀ ਸੀ ਤੇ ਹੁਣ ਡੇਟ ਜਿਹੜੀ ਆ 27 ਸਤੰਬਰ 2009 ਹੈ। ਇਸ ਵਕਤ 22 ਅਗਸਤ 2009 ਚੱਲ ਰਹੀ ਆ ਤੇ ਵੈਲਕਮ ਲੈਟਰ ਕਦੋਂ ਆਉਣ ਦੀ ਆਸ ਆ? ਇਹ ਮੈਂ ਇਸ ਲਈ ਬੇਨਤੀ ਕਰ ਰਿਹਾ ਕਿਉਂਕਿ ਮੈਂ ਫਰਵਰੀ ਵਿੱਚ 3-4 ਮਹੀਨੇ ਲਈ ਇੰਡੀਆ ਜਾਣਾ ਤੇ ਇਹ ਨਾ ਹੋਵੇ ਕੋਈ ਮਗਰੋਂ ਕੋਈ ਕਾਗਜ਼ ਪੱਤਰ ਆ ਜਾਣ। ਧੰਨਵਾਦ ਜੀ। ਥੈਂਕ ਯੂ। ਦੇਖੋ, ਵੈਲਕਮ ਲੈਟਰ ਤਾਂ ਅੱਜ ਕੱਲ ਜਿਹੜੇ ਐਨਵੀਸੀ ਵਾਲੇ ਆ ਨਾ, ਉਹ ਈਮੇਲ ਰਾਹੀਂ ਭੇਜਦੇ ਆ। ਅੱਛਾ ਜੀ। ਹਾਂਜੀ, ਸੋ ਈਮੇਲ ਰਾਹੀਂ ਭੇਜਦੇ। ਕਦੋਂ ਆਉਣ ਦੀ ਆਸ ਹੈ ਜੀ? 1 ਮਹੀਨੇ ਦਾ ਫਰਕ ਹੈ ਤੇ ਕਦੋਂ ਆਉਣ ਦੀ ਆਸ ਹੈ ਕੋਈ? ਤੁਹਾਡਾ ਹੁਣ ਏਦਾਂ ਹੈ ਕਿ ਇਹਨਾਂ ਨੇ ਜਿਹੜਾ ਪ੍ਰੋਸੈਸ ਹੈ ਇਸ ਚੀਜ਼ ਦਾ ਪੌਜ਼ ਕੀਤਾ ਹੋਇਆ, ਬੜੇ ਲਿਮਿਟਡ ਵੇ ਨਾਲ ਜਿਹੜਾ ਉਹ ਅੱਗੇ ਚੱਲ ਰਹੇ ਆ। ਮੇਰੇ ਹਿਸਾਬ ਨਾਲ ਜੇ ਤੁਹਾਡਾ ਸਾਲ ਕੁ ਦੇ ਅੰਦਰ ਅੰਦਰ ਬਣ ਜਾਣਾ ਚਾਹੀਦਾ ਕੰਮ, ਮੇਰੇ ਹਿਸਾਬ ਨਾਲ। ਜੀ ਜੀ। ਚਲੋ ਜੀ, ਥੈਂਕ ਯੂ ਜੀ। ਅਗਲੇ ਕਾਲਰ ਨੇ ਹਰਵਿੰਦਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਜੀ ਜੀ ਭਾਜੀ, ਮੇਰਾ ਕੁਐਸਚਨ ਇਹ ਸੀ ਕਿ ਮੇਰੇ ਰਿਲੇਟਿਵਸ ਦੇ ਵਿੱਚ ਉਹਨਾਂ ਦਾ ਮੁੰਡਾ ਸੀ ਕਿ ਉਹ ਅੱਜ ਟਰੰਪ ਦੇ ਟਾਈਮ ਉਹ ਉੱਥੇ ਆਇਆ ਸੀ, ਕੈਂਪ ਦੇ ਵਿੱਚ 1 ਸਾਲ ਰਿਹਾ ਸੀ। ਉਸ ਤੋਂ ਬਾਅਦ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਸੀ। ਸੋ ਮੇਰਾ ਕੁਐਸਚਨ ਇਹ ਹੈ ਬਟ ਉਹਨੂੰ ਕੋਈ ਲੈਟਰ ਨਹੀਂ ਮਿਲੀ, ਨਾ ਹੀ ਉਹਦੇ ਪਾਸਪੋਰਟ 'ਤੇ ਕੋਈ ਸਟੈਂਪ ਲੱਗੀ। ਮੈਂ ਪੁੱਛਣਾ ਸੀ ਉਹਨੂੰ ਡੈਪੂਟੇਸ਼ਨ ਲੱਗੀ ਹੋਏਗੀ ਜਾਂ ਨਹੀਂ ਲੱਗੀ, ਤੇ ਜੇ ਲੱਗੀ ਕਿੰਨੇ ਦੇਰ ਦੀ ਲੱਗੀ ਹੋਏਗੀ? ਉਹਦੇ ਬਿਆਨ ਵੀ ਉਸ ਟਾਈਮ ਪਾਸ ਹੋ ਗਈ, ਸਾਰਾ ਕੁਝ ਹੈ ਤੇ ਬਟ ਉਹਨੂੰ ਜਿੱਦਾਂ ਬੌਂਡ ਨਹੀਂ ਮਿਲਿਆ ਦਿੱਤਾ ਸੀ ਜੱਜ ਨੇ, ਬਸ ਇਹੀ। ਜੇ ਉਹਨੂੰ ਬੌਂਡ ਨਹੀਂ ਦਿੱਤਾ ਸੀਗਾ, ਫਿਰ ਬੰਦੇ ਨੂੰ ਨਾ ਅਸਾਈਲਮ ਜਿਹੜਾ ਜੇਲ੍ਹ ਚੋਂ ਲਾਣਾ ਪੈਂਦਾ ਤੇ ਬੰਦੇ ਦੇ ਉੱਤੇ ਸਾਲ ਦੀ ਜਿਹੜੀ ਹੁੰਦੀ ਹੈ ਡੈਡਲਾਈਨ ਹੁੰਦੀ ਹੈ। ਹੁਣ ਮੈਨੂੰ ਪਤਾ ਨਹੀਂ ਉਹਨੇ ਆਪ ਕੇਸ ਲੜਨ ਤੋਂ ਰਿਫਿਊਜ਼ ਕਰਤਾ ਕਿ ਕੀ ਚੱਕਰ ਹੋਇਆ। ਇਹਦੇ ਵਿੱਚ 2 ਹੀ ਚੀਜ਼ਾਂ ਹੁੰਦੀਆਂ, ਜਾਂ ਤਾਂ ਤੁਹਾਡੇ ਉੱਤੇ ਰਿਮੂਵਲ ਲੱਗਦਾ, ਜੇ ਤੁਸੀਂ ਕੇਸ ਨਹੀਂ ਫਾਈਲ ਕਰਨਾ ਫਿਰ ਕਈ ਵਾਰੀ ਤੁਹਾਨੂੰ ਉਹ ਕਹਿ ਲਓ ਕਿ ਤੁਹਾਡੇ ਰਿਮੂਵਲ ਨਹੀਂ ਲੱਗਦਾ, ਸਿੰਪਲੀ ਤੁਹਾਨੂੰ ਰੋਕ ਦਿੰਦੇ। ਇਹ ਤਾਂ ਹੁਣ ਜਿਹੜੀ ਫੋਇਆ ਫਰੀडम ਆਫ ਇਨਫੋਰਮੇਸ਼ਨ ਐਕਟ ਹੈਗੀ, ਉਹਦੇ ਥੱਲੇ ਫਾਈਲ ਰਿਕੁਐਸਟ ਜਦੋਂ ਕਰੋਗੇ ਤੁਸੀਂ 4-6 ਮਹੀਨਿਆਂ 'ਚ ਤੁਹਾਡਾ ਜਿਹੜੀਆਂ ਫਾਈਲਾਂ ਉਹ ਨਿਕਲੂਗੀਆਂ, ਉਹ 'ਚੋਂ ਹੀ ਦੇਖ ਕੇ ਪਤਾ ਲੱਗੂਗਾ ਕਿੱਦਾਂ ਵਾ। ਜੇ ਤਾਂ ਐਕਸਪੀਡਾਈਟਡ ਰਿਮੂਵਲ ਉਹਦਾ ਹੋਇਆ, ਨੋਰਮਲੀ ਜਦੋਂ ਬਿਆਨ ਨਹੀਂ ਪਾਸ ਹੁੰਦੇ ਫਿਰ 5 ਸਾਲ ਦੀ ਬਾਰ ਆ। ਜੇ ਕੇਸ ਉਹਦਾ ਬੰਦੇ ਦਾ ਫੇਲ ਹੋ ਜਾਵੇ ਫਿਰ 10 ਸਾਲ ਦੀ ਬਾਰ ਆ ਰਿਮੂਵਲ। ਹੁਣ ਮੈਨੂੰ ਪਤਾ ਨਹੀਂ ਉਹਨੇ ਕੀ ਕੀਤਾ, ਇਹ ਤਾਂ ਫਾਈਲਾਂ ਦੇਖ ਕੇ ਬੰਦਾ ਦੱਸ ਸਕਦਾ। ਜੀ। ਵਿਦਆਊਟ ਕਾਗਜ਼ ਪੱਤਰ ਇਦਾਂ ਜਿਹੜਾ ਦੱਸਣਾ ਮੁਸ਼ਕਿਲ ਆ ਜੀ। ਬਿਕਰਮਜੀਤ ਜੀ। ਇੱਕ ਗੱਲ ਮੈਂ ਹੋਰ ਚੀਜ਼ ਐਡ ਕਰ ਦਿੰਦਾ ਇਹਦੇ ਵਿੱਚ।
ਜਿਹੜੇ ਬੰਦੇ ਦੇ ਉੱਤੇ ਰਿਮੂਵਲ ਲੱਗੀ ਆ, ਰਿਮੂਵਲ ਆਰਡਰ ਜਿਹਦੇ ਉੱਤੇ ਲੱਗਾ ਹੋਇਆ, ਉਹ ਆਪਣੇ ਰਿਮੂਵਲ ਦੇ ਟਾਈਮ ਤੇ ਜੇ ਦੁਬਾਰਾ 2 ਨੰਬਰ 'ਚ ਆਉਣ ਦੀ ਕੋਸ਼ਿਸ਼ ਕਰੇ ਤੇ ਫੜਿਆ ਗਿਆ, ਉਸ ਬੰਦੇ ਉੱਤੇ ਪਰਮਾਨੈਂਟ ਬਾਰ ਆ। ਸੋ ਇਹ ਪੰਗਾ ਨਾ ਲਿਓ ਇਹਨੂੰ, ਬਿਨਾਂ ਫਾਈਲਾਂ ਫੁੱਲਾਂ ਕਢਾਏ ਨਾ ਇਸ ਪਾਸੇ ਤੁਰਿਓ ਨਾ, ਪੂਰਾ ਐਗਜ਼ੈਕਟਲੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿੰਨੀ ਦੇਰ ਦੀ ਬਾਰ ਆ ਤੇ ਕੀ ਆ। ਜੀ ਜੀ, ਕਾਲ ਕਰਨ ਦੇ ਲਈ ਸਰੋਤੇ ਨੰਬਰ ਹੈ 408 272 5200 ਜੀ। ਬਿਕਰਮਜੀਤ। ਹਾਂਜੀ ਭਾਜੀ, ਜਿੱਦਾਂ ਨਾ ਮੇਰੀ ਲਾਸਟ ਵੀਕ ਤਰੀਕ ਸੀ ਤੇ ਨਾ ਆਪਣੇ ਸਰਕਾਰੀ ਵਕੀਲ ਨੇ ਜੀ ਉਹਦਾ ਕੀ ਨਾਮ ਐਡਰੈਸ ਦਾ ਇਸ਼ੂ ਪਾ ਰਿਹਾ। ਜਿੱਦਾਂ ਨਾ ਮੇਰਾ ਪਹਿਲਾ ਕੇਸ ਰੀਨੋ ਸੀ, ਰੀਨੋ ਤੋਂ ਫਿਰ ਮੈਂ ਸੈਨ ਫਰਾਂਸਿਸਕੋ ਮੂਵ ਕਰਾਇਆ। ਸੈਨ ਫਰਾਂਸਿਸਕੋ ਆ ਕੇ ਫਿਰ ਮੈਂ 2 ਐਡਰੈਸ ਚੇਂਜ ਕਰਾਏ ਤੇ I-589 ਚ ਨਾ ਮੈਂ ਇੱਕ ਐਡਰੈਸ ਨਹੀਂ ਫਿਲ ਕੀਤਾ ਤੇ ਮੈਨੂੰ ਲੱਗਦਾ ਸ਼ਾਇਦ ਉਹਦਾ ਇਸ਼ੂ ਕ੍ਰੀਏਟ ਕਰਤਾ ਤੇ ਜੱਜ ਨੇ ਹੁਣ ਐਡੀਸ਼ਨਲ ਤਰੀਕ ਦਿੱਤੀ, ਪਰ ਤਰੀਕ ਹਾਲੇ ਤੱਕ ਬੋਲੀ ਨਹੀਂ, ਹਾਲੇ ਤੱਕ ਕੋਈ ਆਈ ਨਹੀਂ। ਤੁਹਾਡੇ ਬਿਆਨ ਹੋਏ ਸੀਗੇ ਕਿ ਨਹੀਂ? ਅੱਗੇ ਗਈ ਨਹੀਂ ਗੱਲਬਾਤ? ਨਹੀਂ ਬਿਆਨ ਨਹੀਂ ਹੋਇਆ ਤੇ ਨਾਮ ਨੂੰ ਪੁੱਛਿਆ ਤੇ ਐਡਰੈਸ ਪੁੱਛਿਆ, ਉਸ ਤੋਂ ਬਾਅਦ ਹੀ ਬਸ। ਸੋ ਉਹਨਾਂ ਨੂੰ ਇਹ ਲੱਗਦਾ ਕਿ ਤੁਸੀਂ ਉਹਨਾਂ ਦੇ ਜੁਰਿਸਡਿਕਸ਼ਨ 'ਚ ਨਹੀਂ ਰਹਿੰਦੇ, ਹਨਾ? ਹਾਂ, ਉਹਨਾਂ ਨੂੰ ਇਹ ਲੱਗਦਾ ਵੀ ਐਡਰੈਸ ਫੇਕ ਹੈ, ਵੀ ਤੁਸੀਂ ਹਾਲੇ ਵੀ ਰੀਨੋ ਹੀ ਰਹਿ ਰਹੇ ਹੋ। ਪਰ ਮੈਂ ਇਹਨਾਂ ਨੂੰ ਆਪਣਾ ਡਰਾਈਵਿੰਗ ਲਾਇਸੈਂਸ ਵਗੈਰਾ ਹੁਣ ਲਾਤਾ ਸਾਰਾ, ਜਿਹੜਾ ਮੇਰਾ ਐਡਰੈਸ ਹੈਗਾ। ਤੁਸੀਂ ਕੰਮ ਕੀ ਕਰਦੇ ਆ? ਮੈਂ ਟਰੱਕ ਚਲਾਉਣਾ ਭਾਜੀ। ਤੇ ਜਿਹੜਾ ਤੁਹਾਡਾ ਸਟੇਟ ਟੈਕਸ ਤੁਸੀਂ ਕਿਹੜੀ ਸਟੇਟ ਦੇ ਭਰਦੇ ਆ? ਇਹ ਕੈਲੀਫੋਰਨੀਆ ਜੀ ਭਰਦਾ। ਹਾਂਜੀ, ਫਿਰ ਤੁਸੀਂ ਆਪਣੇ ਟੈਕਸ ਟੁਕਸ ਲੈ ਕੇ ਜਾਓ ਉਹਨਾਂ ਨੂੰ, ਆਪਣੇ ਵਕੀਲ ਨੂੰ ਕਹੋ, ਫਿਰ ਤਾਂ ਕੋਈ ਮੁੱਦਾ ਨਹੀਂ। ਤੇ ਜੇ ਟੈਕਸ ਹੀ ਤੁਸੀਂ ਭਰਦੇ ਆ, ਤੁਸੀਂ ਮੈਂ ਰੈਜ਼ੀਡੈਂਟ ਹੀ ਇੱਥੇ ਦਾ ਤੇ ਆ ਮੇਰਾ ਹੈਗਾ, ਮੇਰੀ ਰਿਹਾਇਸ਼ ਆ, ਫਿਰ ਤਾਂ ਕੋਈ ਚੱਕਰ ਨਹੀਂ, ਸਟ੍ਰੇਟ ਫਾਰਵਰਡ ਆ। ਇਹ ਪੰਗਾ ਉਹਨਾਂ ਦਾ ਹੀ ਪੈਂਦਾ। ਸਾਨੂੰ ਜਿਹੜੇ ਵੀ ਸੁਣ ਰਹੇ ਆ ਹੁਣ ਧਿਆਨ ਨਾਲ ਸੁਣਿਓ। ਕਈ ਵਾਰੀ ਮੈਂ ਕਹਿੰਦਾ ਮੈਨੂੰ ਭਾਜੀ ਮੈਂ ਕੇਸ ਇੱਥੇ ਲਾਣਾ, ਰਹਿਣਾ ਮੈਂ ਉੱਥੇ ਆ, ਆਹ ਵਾਲਾ ਪੰਗਾ ਜਿਹੜਾ ਉਹ ਪੈਂਦਾ ਹੁੰਦਾ। ਤੇ ਆਹ ਭਾਜੀ ਦਾ ਤਾਂ ਸੁਲਝ ਜਾਣਾ, ਕਿਉਂਕਿ ਇਹਨਾਂ ਨੇ ਜਿਹੜਾ ਟੈਕਸ ਆਪਣਾ ਕੈਲੀਫੋਰਨੀਆ ਦਾ ਭਰਿਆ, ਇਹ ਬਚ ਗਏ ਆ। ਪਰ ਕਈ ਲੋਕੀ ਸਟੋਰਾਂ ਤੇ ਕੰਮ ਕਰਦੇ ਆ, ਉਹਨਾਂ ਦੇ ਨਿਆਣੇ ਸਕੂਲ ਦੇ ਵਿੱਚ ਜਾਂਦੇ ਆ, ਘਰ ਵਾਲੀ ਕੰਮ ਕਰਦੀ ਆ, ਉਹ ਕਈ ਵਾਰੀ ਤੁਸੀਂ ਇਹ ਗੁੰਝਲ ਚੋਂ ਬਾਹਰ ਨਹੀਂ ਆ ਸਕਦੇ ਤੇ ਤੁਹਾਡਾ ਜਿਹੜਾ ਸਿੱਧਾ ਹੀ ਕੇਸ ਆ, ਜੱਜ ਕਹਿੰਦਾ ਕਿ ਤੁਸੀਂ ਝੂਠ ਬੋਲਿਆ ਫਾਰਮ ਦੇ ਉੱਤੇ, ਮੈਨੂੰ ਤੇਰੇ ਤੇ ਇਤਬਾਰ ਨਹੀਂ, ਤੇਰਾ ਕੇਸ ਝੂਠਾ ਵਾ। ਸੋ ਤਾਂ ਕਰਕੇ ਆਪਾਂ ਬਹੁਤ ਵਾਰੀ ਐਮਫਸਾਈਜ਼ ਕੀਤਾ ਕਿ ਇਹ ਜਿਹੜਾ ਐਡਰੈਸ ਵਾਲੇ ਆ, ਇਹ ਪੰਗੇ ਸੋਚ ਸਮਝ ਕੇ ਲੈਣੇ ਆ। ਪਰ ਭਾਜੀ ਤੁਹਾਡੇ ਕੇਸ ਦੇ ਵਿੱਚ ਤੁਹਾਡੇ ਕੋਲ ਟੈਕਸ ਟੁਕਸ ਜਿਹੜੇ ਸਾਰੇ ਹੈਗੇ ਆ, ਤੇ ਆਪਣੇ ਲਾਇਰ ਨੂੰ ਨਾ ਆਹ ਦੱਸੋ ਕਿ ਮੇਰੇ ਟੈਕਸ ਦਾ ਮੁੱਦਾ ਜਿਹੜਾ ਤੂੰ ਉਹ ਪ੍ਰੈਜ਼ੈਂਟ ਕਰ ਕੋਰਟ ਨੂੰ, ਉਹਨਾਂ ਮੇਰੀ ਗੱਲ ਬਣੂਗੀ। ਜੀ, ਵੀ ਮੈਂ ਟੈਕਸ ਤਾਂ ਇਸੇ ਸੂਬੇ ਦਾ ਭਰਦਾ ਹੈ, ਇੱਥੇ ਹੀ ਰਹਿਣਾ ਹੈ, ਮੈਂ ਝੂਠ ਖਾਤੇ ਬੋਲਦਾ। ਨਾਲੇ ਉਹਦੇ ਵਿੱਚ ਏਦਾਂ ਵਾ, ਮੇਰੇ ਖਿਆਲ ਰਾਜਕਰਨ ਜੀ, ਯੂ ਕੈਨ ਕਰੈਕਟ ਮੀ ਇਫ ਆਮ ਰੋਂਗ, ਜਿਹੜੀ ਨਵਾਡਾ ਸਟੇਟ ਆ ਉਹਦੇ ਵਿੱਚ ਤਾਂ ਸਟੇਟ ਟੈਕਸ ਵੀ ਨਹੀਂ ਹੈਗਾ, ਹਨਾ? ਤੇ ਕੈਲੀਫੋਰਨੀਆ ਦਾ ਹਾਈਐਸਟ ਆ। ਤੇ ਜੱਜ ਨੂੰ, ਵਕੀਲ ਨੂੰ ਕਹੇ ਆਰਗੂਮੈਂਟ ਪੇਸ਼ ਕਰ ਕਿ ਮੈਂ ਪਾਗਲ ਆ, ਮੈਂ ਹਾਈ ਟੈਕਸ ਦਊਂਗਾ 14-15%, ਮੈਂ ਉੱਥੇ 15% ਬਚਾ ਸਕਦਾ। ਸੋ ਇਹ ਜਿਹੜੀਆਂ ਆਰਗੂਮੈਂਟਾਂ ਪੇਸ਼ ਕਰੋ, ਫਿਰ ਜੱਜ ਤੁਹਾਡਾ ਆਪ ਹੀ ਕਹਿਣਾ ਉਹ ਸਹੀ ਕਹਿ ਰਿਹਾ ਹੁੰਦਾ। ਜੀ ਜੀ ਜੀ, ਲਓ ਜੀ, ਲਾ ਲਓ ਸਾਹਿਬ ਕਿੰਨੇ ਗੁਣ ਦੱਸਦੇ ਆ ਤੇ ਕਈਆਂ ਦੇ ਲਈ ਇਹ ਜਿਹੜਾ ਫਾਇਦਾ ਹੋਣਾ ਹੈ। ਤੇ ਸੋ ਭਾਈ ਇਸੇ ਲਈ ਅਟਾਰਨੀ ਟੇਰਕੀਆਣਾ ਉਹਨਾਂ ਦਾ ਪ੍ਰੋਗਰਾਮ ਜਿਹੜਾ ਜ਼ਰੂਰ ਸੁਣਿਆ ਕਰੋ, ਕਈਆਂ ਦਾ ਜਿਹੜਾ ਕੰਮ ਫਸਿਆ ਨਾ ਉਹ ਵੀ ਨਿਕਲ ਜਾਣਾ ਆ। ਅਗਲੇ ਕਾਲਰ ਨੇ ਜੀ ਸੁਖਦੇਵ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਭਾਜੀ, ਮੈਂ ਗ੍ਰੀਨ ਕਾਰਡ ਆਪਣਾ ਫਾਈਲ ਕੀਤਾ ਸੀ ਪਿਛਲੇ ਸਾਲ, ਤੇ ਮੈਂ ਭਾਜੀ ਨੂੰ ਕਹਿ ਪੁੱਛਣਾ ਸੀ ਕਿ ਕੋਈ ਵੇ ਹੈਗਾ ਕਿ ਮੈਂ ਐਕਸਪੈਡੀ ਰਿਕੁਐਸਟ ਪਾ ਸਕਦਾ ਹਾਂ, ਕਿਉਂਕਿ ਅੱਜ ਕੱਲ੍ਹ ਡਿਲੇ ਕਾਫੀ ਹੋ ਰਿਹਾ। ਉਹ ਕਿਹੜੇ ਬੇਸ ਤੇ ਕੀਤਾ ਸੀਗਾ? ਹਾਂਜੀ, ਅਸਾਈਲਮ ਮੇਰਾ ਅਪਰੂਵ ਹੋਇਆ ਸੀ ਜੀ। ਨਹੀਂ, ਏਦਾਂ ਨਹੀਂ, ਡਿਲੇ ਤਾਂ ਸਾਰਿਆਂ ਦਾ ਹੀ ਆ ਨਾ। ਉਹ ਏਦਾਂ ਇਸ ਚੀਜ਼ ਕਰਕੇ ਨਹੀਂ ਉਹਨਾਂ ਨੇ ਐਕਸਪੀਡਾਈਟ ਕਰਨਾ। ਉਹ ਸਿਰਫ ਇਹ ਕੇਸ, ਹਾਂਜੀ, ਇਸ ਕੇਸ ਕਰਕੇ ਨਹੀਂ ਕਰਨਾ। ਉਹ ਸਿਰਫ ਜਿੱਦਾਂ ਏਦਾਂ ਕਿ ਕਿਸੇ ਦਾ ਕੋਈ ਜੇ ਰਿਲੇਟਿਵ ਪਿੱਛੇ ਟਰਮੀਨਲੀ ਇਲ ਹੈਗਾ, ਹਨਾ, ਮਤਲਬ ਮਰਨ ਕੰਢੇ ਹੈਗਾ, ਤਾਂ ਉਹ ਕੇਸਿਸ ਦੇ ਵਿੱਚ ਮੈਂ ਦੇਖਿਆ ਕਿ ਉਹ ਹਿਊਮੈਨਿਟੇਰੀਅਨ ਰੀਜ਼ਨ ਕਰਕੇ ਐਕਸਪੀਡਾਈਟ ਕਰ ਦਿੰਦੇ ਆ। ਬਾਕੀ ਤੁਹਾਨੂੰ ਵੇਟ ਹੀ ਕਰਨੀ ਪੈਣੀ ਜੀ, ਕਿਉਂਕਿ ਤੁਹਾਡਾ ਹੁਣ ਕੰਮ ਤਾਂ ਰੁਕਣਾ ਨਹੀਂ। ਵਰਕ ਪਰ ਟਰੈਵਲ ਡਾਕੂਮੈਂਟ ਲੈ ਕੇ ਤੁਸੀਂ ਆਪਣਾ ਰਿਫਿਊਜੀ ਟਰੈਵਲ ਡਾਕੂਮੈਂਟ ਲੈ ਕੇ ਤੁਸੀਂ ਆਵਾਜਾਈ ਕਰ ਸਕਦੇ ਆ ਆਪਣੀ, ਹਨਾ, ਇੰਡੀਆ ਨੂੰ ਛੱਡ ਕੇ ਹੋਰ ਕਿਸੇ ਕੰਟਰੀ, ਤੇ ਕੰਮ ਤੁਸੀਂ ਕਰ ਸਕਦੇ ਆ। ਉਹ ਕਹਿੰਦੇ ਕਿ ਕਿਉਂ ਐਕਸਪੀਡਾਈਟ ਕਰੀਏ ਭਾਈ, ਕੇਸ ਰੀਜ਼ਨ ਕਰਕੇ। ਜੀ, ਸੋ ਬਿਲਕੁਲ ਸਹੀ ਗੱਲ ਸੀਗੀ ਜਿਹੜੀ ਪਹਿਲਾਂ ਦੱਸੀ ਸੀ ਤੁਸੀਂ। ਨਵਾਡਾ ਦਾ ਜਿਹੜਾ ਸਟੇਟ ਇਨਕਮ ਟੈਕਸ ਨਹੀਂ ਹੈਗਾ, ਇਨਫੈਕਟ ਸੇਲ ਟੈਕਸ ਵੀ ਉੱਥੇ ਕੈਲੀਫੋਰਨੀਆ ਦੇ ਬਾਬਤ ਦੇ ਮੁਕਾਬਲੇ ਜਿਹੜਾ ਉਹ ਕਾਫੀ ਘੱਟ ਹੈਗਾ। ਰਾਜੂ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਭਾਈ, ਮੇਰਾ ਕੁਐਸਚਨ ਇਹ ਸੀਗਾ, ਆਪਾਂ ਹੁਣ ਤਾਂ 7ਵੇਂ ਮਹੀਨੇ ਮਿਲੇ ਵੀ ਸੀਗੇ ਜੀ 2021 ਵਿੱਚ, ਤੇ ਆਪਣੀ ਜਿਹੜਾ ਰੈਸਟੋਰੈਂਟ ਕੁੜੀ ਸੀਗੀ ਜੀ, ਉਹ ਪਿੱਛੇ ਪੂਰੀ ਹੋ ਗਈ ਜਿਹਦਾ 7ਵੇਂ ਮਹੀਨੇ। ਭਾਜੀ ਮੈਨੂੰ ਨਾ ਤੁਹਾਡੀ ਆਵਾਜ਼ ਨਹੀਂ ਸਮਝ ਆ ਰਹੀ, ਥੋੜਾ ਜਿਹਾ ਇੱਕ ਵਾਰੀ ਦੁਬਾਰਾ ਰਿਪੀਟ ਕਰਿਓ, ਹੌਲੀ ਬੋਲਿਓ ਥੋੜਾ ਜਿਹਾ। ਹਾਂਜੀ ਹਾਂਜੀ ਭਾਜੀ ਆਪਾਂ 7ਵੇਂ ਮਹੀਨੇ ਦਾ ਮਿਲੇ ਸੀਗੇ 2021 ਵਿੱਚ ਤੁਹਾਡੇ ਆਫਿਸ 'ਚ, ਤੇ ਆਪਣੇ ਰੈਸਟੋਰੈਂਟ ਕੁੜੀ ਸੀਗੀ, ਉਹਨੂੰ ਕੈਂਸਰ ਕਰਕੇ ਉਹਦੀ ਮੌਤ ਹੋ ਗਈ ਹੈ, ਪੂਰੀ ਹੋ ਗਈ ਆ। ਉਹਨੇ ਆਪਣੇ ਭਰਾ ਦਾ 2010 ਵਿੱਚ ਕੇਸ ਲਾਇਆ ਸੀਗਾ ਜਿੱਦਾਂ 19 ਤੋਂ ਮਕਾਉਣ ਵਾਸਤੇ,
ਤੇ ਉਹ ਹੁਣ ਪੂਰੀ ਹੋ ਗਈ ਆ ਤੇ ਉਹਦੇ ਕੇਸ ਦਾ ਅੱਗੇ ਕੀ ਬਣੂਗਾ? ਤੇ ਉਹਦੇ ਮੰਮੀ ਡੈਡੀ ਜਿਹੜੇ ਇੱਥੇ ਅਮਰੀਕਾ 'ਚ ਹੀ ਰਹਿੰਦੇ ਆ, ਉਹਨੇ ਆਪਣਾ ਸਿਟੀਜ਼ਨ ਅਪਲਾਈ ਕੀਤਾ ਆ, ਉਹਦਾ ਕੇਸ ਇਹੀ ਮੂਵ ਹੋ ਜਾਊਗਾ ਕਿ ਨਵੇਂ ਸਿਰੋਂ ਭਰਨਾ ਪਊਗਾ? ਭਾਜੀ ਉਹਦਾ ਜਿਹੜਾ ਤਾਂ ਕੁੜੀ ਵਾਲਾ ਜਿਹੜਾ ਕੇਸ ਇਹ ਸਾਡੇ ਕੋਲ ਕਰਾਇਆ ਸੀਗਾ ਤੁਸੀਂ? ਨਹੀਂ ਤੁਹਾਡੇ ਕੋਲ ਕਰਾਇਆ ਨਹੀਂ, ਤੁਹਾਡੇ ਕੋਲ ਆਪਾਂ ਸਪਾਂਸਰ ਭੇਜਣੀ ਸੀ ਉਹਨੂੰ ਬਿਮਾਰ ਤੇ ਮੁੰਡੇ ਨੂੰ ਵੀਜ਼ਾ ਲਵਾਉਣਾ। ਜਦੋਂ ਅਸੀਂ ਤੁਹਾਡੇ ਤੋਂ ਪੁੱਛ ਕੇ ਗਏ ਆ ਉਦੋਂ ਦੂਜੇ ਦਿਨ ਉਹ ਕੁੜੀ ਪੂਰੀ ਹੋ ਗਈ ਆ। ਉਹ ਅੱਛਾ, ਸੌਰੀ ਭਾਜੀ, ਸੌਰੀ ਫॉर योर लॉस। ਪਹਿਲਾਂ ਤਾਂ ਭਾਜੀ ਇਦਾਂ ਕਿ ਜਿਹੜਾ ਕੁੜੀ ਵਾਲਾ ਜਿਹੜਾ ਕੇਸ ਆ ਉਹਨੂੰ ਤੁਹਾਨੂੰ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਫਾਈਲ ਕਰਨੀ ਪੈਣੀ ਆ ਤੇ ਉਹ ਤੁਸੀਂ ਕੰਟੈਕਟ ਕਰ ਲਓ ਸਾਨੂੰ, ਉਹ ਤੁਹਾਡਾ ਕੇਸ ਚੱਲੂਗਾ ਕੁੜੀ ਵਾਲਾ ਹੀ। ਤੇ ਜਿਹੜਾ ਪੇਰੈਂਟਸ ਜਦੋਂ ਸਿਟੀਜ਼ਨ ਬਣਦੇ ਆ ਨਾ ਤੇ ਉਹਨਾਂ ਨੂੰ ਜਿਹਦੇ ਲਈ ਪਟੀਸ਼ਨ ਕੀਤੀ ਹੈ ਪਿੱਛੇ ਇੰਡੀਆ 'ਚ ਉਹ ਮੈਰਿਡ ਹੋਣੇ ਹੈ ਨਾ। ਆਵਾਜ਼ ਘੱਟ ਗਈ ਜੀ। ਹਾਂਜੀ ਮੈਂ ਕਿਹਾ ਇੱਕ ਬੱਚਾ ਵੀ ਮੈਰਿਡ ਆ ਜੀ। ਅੱਛਾ ਜੀ। ਸੋ ਪੇਰੈਂਟਸ ਜਦੋਂ ਸਿਟੀਜ਼ਨ ਬਣਦੇ ਆ ਨਾ ਉਹਨਾਂ ਦੇ ਬੇਸ ਤੇ ਵੀ ਤੁਸੀਂ ਜਿਹੜਾ ਕੇਸ ਆ ਜ਼ਰੂਰ ਕਰਨਾ। ਮਤਲਬ ਕਿ ਇਧਰੋਂ ਜਿਹੜਾ ਭੈਣ ਵਾਲਾ ਕੇਸ ਆ ਉਹ ਵੀ ਤੁਸੀਂ ਚਲਾਓ ਹਿਊਮੈਨਿਟੇਰੀਅਨ ਰੀਸਟੇਟਮੈਂਟ ਕਰਕੇ, ਤੇ ਜਿਹੜਾ ਪੇਰੈਂਟਸ ਜਦੋਂ ਸਿਟੀਜ਼ਨ ਬਣਦੇ ਆ ਉਹਨਾਂ ਦਾ ਵੀ ਨਾਲੋਂ ਨਾਲ ਹੀ ਕਰੋ। ਦੋਨਾਂ ਦੇ ਵਿੱਚ ਗੈਂਬਲ ਕਰੋ ਕਿਉਂਕਿ ਦੋਨਾਂ ਦੇ ਟਾਈਮ ਫਰੇਮ ਬਹੁਤ ਲੰਬੇ ਆ ਤੇ ਰਿਸਕ ਨਹੀਂ ਆਪਾਂ ਲੈ ਸਕਦੇ ਕਿ ਲਾਅ ਕਿੱਧਰਲੇ ਬੰਨੇ ਨੂੰ ਚੇਂਜ ਹੁੰਦਾ। ਸੋ ਦੋਨੋਂ ਕੇਸ ਤੁਸੀਂ ਜਿਹੜੇ ਆ ਉਹ ਪ੍ਰੋਸੀਡ ਕਰੋ ਜੀ। ਥੈਂਕ ਯੂ ਜੀ। ਅਗਲੇ ਕਾਲਰ ਨੇ ਕੁਲਜੀਤ ਜੀ। ਹਾਂਜੀ ਕੁਲਜੀਤ। ਮਨਜਿੰਦਰ। ਹੈਲੋ ਹਾਂ, ਹੈਲੋ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਮੈਂ 2018 ਦੀ ਜਨਵਰੀ 'ਚ ਮੈਰਿਜ ਬੇਸ ਤੇ ਆਇਆ ਸੀਗਾ ਤੇ ਮੇਰੇ ਕੋਲ 2 ਸਾਲ ਦਾ ਟੈਂਪਰੇਰੀ ਗ੍ਰੀਨ ਕਾਰਡ ਸੀਗਾ ਤੇ ਉਦੋਂ ਬਾਅਦ ਮੈਂ ਐਕਸਪਾਇਰ ਹੋਣ ਤੋਂ 3 ਮਹੀਨੇ ਪਹਿਲਾਂ ਮਤਲਬ I-751 ਅਪਲਾਈ ਕਰਤਾ 2019 'ਚ 11ਵੇਂ ਮਹੀਨੇ 'ਚ ਤੇ ਉਦੋਂ ਬਾਅਦ ਮੈਨੂੰ 18 ਮਹੀਨੇ ਦੀ ਐਕਸਟੈਂਸ਼ਨ ਮਿਲ ਗਈ ਸੀਗੀ ਤੇ ਉਹ ਵੀ ਹੁਣ ਮੇਰੀ ਐਕਸਪਾਇਰ ਹੋ ਗਈ ਆ। ਤੇ ਹੁਣ ਜਿੱਦਾਂ ਮੇਰਾ ਵੀ ਜੇ ਉਹਨੂੰ ਕੇਸ ਆਨਲਾਈਨ ਚੈੱਕ ਕਰਦੇ ਆ ਤਾਂ 2 ਸਤੰਬਰ 2020 ਦਾ ਆਉਂਦਾ ਵੀ ਤੁਹਾਡੀ ਅਪਾਇੰਟਮੈਂਟ ਅਸੀਂ ਸ਼ੈਡਿਊਲ ਕਰ ਰਹੇ ਹਾਂ ਜੀ। ਤੇ ਹੁਣ ਮੇਰੇ ਕੇਸ ਨੂੰ ਮਤਲਬ 26 ਮਹੀਨੇ ਹੋ ਗਏ ਆ ਲਾਏ ਨੂੰ, ਮਤਲਬ ਕੁਛ ਨਹੀਂ ਪਤਾ ਲੱਗ ਰਿਹਾ ਗਾ ਤੇ ਕੇਸ ਮੇਰਾ ਮਤਲਬ ਓਵਰ ਜਾ ਰਿਹਾ ਵਾ ਪ੍ਰੋਸੈਸਿੰਗ ਤੋਂ। ਜੀ। ਅੱਛਾ, 2 ਚੀਜ਼ਾਂ ਭਾਜੀ। ਪਹਿਲਾਂ ਤਾਂ ਇਹ ਹੈ ਕਿ ਆਪਣਾ ਜਿਹੜਾ ਲੋਕਲ ਆਫਿਸ ਆ, ਫੀਲਡ ਆਫਿਸ ਜਿਹੜਾ ਵੀ ਤੁਹਾਨੂੰ ਲੱਗਦਾ ਇਮੀਗ੍ਰੇਸ਼ਨ ਦਾ, ਉੱਥੇ ਅਪਾਇੰਟਮੈਂਟ ਬਣਾ ਕੇ ਆਪਣਾ ਉਹ ਤੁਹਾਡੇ ਨਾ ਸਟੈਂਪ ਲਾ ਦੋਗੇ, ਤੁਹਾਨੂੰ 1 ਸਾਲ ਦੀ ਐਕਸਟੈਂਸ਼ਨ ਹੋਰ ਦੇ ਦੋਗੇ ਸਿੱਧੇ ਹੀ। ਉਹਨਾਂ ਇਹ ਹੈ ਕਿ ਤੁਹਾਡਾ ਆਵਾਜਾਈ ਨਹੀਂ ਰੁਕੂਗੀ, ਕੰਮ ਤੁਹਾਡਾ ਚੱਲਦਾ ਰਹਿਣਾ, ਗ੍ਰੀਨ ਕਾਰਡ ਹੋਲਡਰ ਤੁਸੀਂ ਰਹੋਗੇ। ਤੇ ਜਿਹੜਾ ਤੁਹਾਡਾ ਕੇਸ ਫਸਿਆ ਹੋਇਆ ਆਊਟਸਾਈਡ ਆਫ ਪ੍ਰੋਸੈਸਿੰਗ ਟਾਈਮ, ਉਹਦੇ ਵਾਸਤੇ ਤੁਸੀਂ ਇਮੀਗ੍ਰੇਸ਼ਨ ਦੀ ਕਸਟਮਰ ਸਰਵਿਸ ਤੇ ਕਾਲ ਕਰੋ ਤੇ ਉੱਥੇ ਸਰਵਿਸ ਰਿਕੁਐਸਟ ਉਹਨਾਂ ਨੂੰ ਕਹਾਂ ਮੈਂ ਪਲੇਸ ਕਰਨੀ ਆ। ਉਹਨਾਂ ਨੇ ਕਹਿਣਾ ਕਿਉਂ ਕਰਨੀ ਆ? ਤੁਸੀਂ ਕਹਿਣਾ ਮੇਰਾ ਕੇਸ ਆਊਟਸਾਈਡ ਆਫ ਨਾਰਮਲ ਪ੍ਰੋਸੈਸਿੰਗ ਟਾਈਮ ਆ। ਸੋ ਇਹ 2 ਚੀਜ਼ਾਂ ਤੁਸੀਂ ਕਰੋ ਜੀ। ਸੋ ਫੀਲਡ ਆਫਿਸ ਜਦੋਂ ਕਹਿੰਦੇ USCIS ਦਾ ਆਫਿਸ ਜਿਹੜਾ ਤੁਹਾਡੇ ਜਿਹੜੀ ਵੀ ਤੁਹਾਨੂੰ ਪੈਂਦਾ ਆ ਉੱਥੇ ਤੁਸੀਂ ਜਾ ਕੇ ਕਰਨਾ ਹੈ। ਤੇ ਜਿਹੜਾ ਇਹ ਸਰਵਿਸ ਰਿਕੁਐਸਟ ਪਲੇਸ ਕਰਨ ਦੇ ਲਈ ਕਿ USCIS ਦੇ ਫੋਨ ਨੰਬਰ ਤੇ ਹੀ ਕੰਟੈਕਟ ਕਰਨਾ ਪੈਂਦਾ ਆ? ਬਿਲਕੁਲ ਜੀ। ਲਓ ਜੀ ਇਹ ਕੰਮ ਕਰ ਲਿਓ ਜੀ। ਹੁਣ ਹਰਪ੍ਰੀਤ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਜੀ ਜੀ ਭਾਜੀ ਮੇਰਾ ਕੁਐਸਚਨ ਆ ਜੀ, ਇੱਕ ਮੈਂ ਕਨਫਰਮ ਕਰਨਾ ਜੀ ਤੁਹਾਡੇ ਕੋਲੋਂ, ਜਿਹੜਾ ਬਾਰਡਰ ਤੇ ਜੀ ਹੁਣ ਕ੍ਰਾਸ ਹੋ ਰਹੇ ਆ ਉਹਨਾਂ ਦਾ ਬੌਂਡ ਪੈ ਨਹੀਂ ਰਿਹਾ, ਉਹਦਾ ਕੀ ਕਾਰਨ ਆ ਜੀ? ਤੇ ਇੱਕ ਦੂਸਰਾ ਮੈਂ ਆਪਣੀ ਫੈਮਿਲੀ ਦਾ ਗ੍ਰੀਨ ਕਾਰਡ ਅਪਲਾਈ ਕਰੇ ਸੀਗੇ ਅਸੈਲਮ ਅਪਰੂਵਲ ਦੇ, 1 ਸਾਲ ਹੋ ਗਿਆ ਜੀ, ਉਹਨਾਂ ਨੂੰ ਆਪਾਂ ਨੂੰ ਕੋਈ ਰਿਸਪੌਂਸ ਨਹੀਂ ਦੇ ਰਹੇ। ਉਹਦਾ ਆਪਾਂ ਕੁਝ ਵੇਟ ਕਰੀਏ ਜਾਂ ਆਪਾਂ ਉਹਨਾਂ ਨੂੰ ਕੋਈ ਰਿਕੁਐਸਟ ਕਰ ਸਕਦੇ ਹਾਂ ਜੀ? ਜੀ। ਫੈਮਿਲੀ ਦੇ ਤੁਸੀਂ 730 ਕੀਤਾ ਸੀਗਾ ਕਿ 130 ਕੀਤਾ ਸੀਗਾ? ਅਸੈਲਮ ਅਪਰੂਵਲ ਸੀ 730 ਸੀ ਮੇਰਾ ਖਿਆਲ ਜੀ। 730 ਕੀਤਾ ਸੀਗਾ ਤੇ ਤੁਹਾਡਾ ਗ੍ਰੀਨ ਕਾਰਡ ਆ ਗਿਆ? ਹਾਂਜੀ। ਅੱਛਾ, ਤੁਸੀਂ ਪਹਿਲਾਂ ਤਾਂ ਇਹ ਹੈ ਕਿ ਆਪਣਾ ਨਾ 130 ਕਰ ਦਿਓ ਉਹਨਾਂ ਦਾ ਨਾਲ, ਠੀਕ ਆ? ਤੇ ਸਪੈਸ਼ਲੀ ਕਈ ਵਾਰੀ 130 ਨੇਬਰਾਸਕਾ 'ਚ ਚੱਲ ਜਾਂਦਾ ਤੇ ਉਹ 3-4 ਮਹੀਨੇ 'ਚ ਵੀ ਕਈ ਵਾਰੀ ਜਿਹੜਾ ਅਪਰੂਵ ਹੋ ਜਾਂਦਾ। 730 ਨੂੰ ਜਿਹੜਾ ਟਾਈਮ ਲਾ ਦਿੰਦੇ ਆ। ਠੀਕ ਹੈ ਜੀ। ਠੀਕ ਹੈ। ਤੇ ਦੂਜੀ ਗੱਲ ਜਿਹੜੀ ਤੁਸੀਂ ਦੱਸੀ ਬੌਂਡ ਨਹੀਂ ਪੈ ਰਹੇ ਆ, ਵਧੀਆ ਗੱਲ ਆ, ਲੋਕਾਂ ਦੇ ਪੈਸੇ ਬਚ ਰਹੇ ਆ। ਕਿਉਂ ਨਹੀਂ ਪੈ ਰਹੇ? ਕਿਉਂਕਿ ਜਿਹੜੀ ਟਰੰਪ ਸਰਕਾਰ ਸੀਗੀ ਉਹ ਕਹਿੰਦੇ ਏਦਾਂ ਦਾ ਕੋਈ ਵੀ ਤਰੀਕਾ ਬਣਾਓ ਜਿੰਨਾ ਕਿ ਬੰਦਾ ਅੰਦਰ ਨਾ ਵੜ ਸਕੇ। ਜਿਹੜੀ ਬਾਈਡਨ ਸਰਕਾਰ ਆ ਉਹ ਬੇਸਿਕਲੀ ਉਹਨਾਂ ਨੇ ਖੁੱਲ੍ਹ ਦਿੱਤੀ ਹੋਈ ਆ। ਉਹ ਤੁਸੀਂ ਦੇਖਿਆ ਹੀ ਆ ਕਿ ਕੇਸ ਕਾਫੀ ਜਿਹੜੇ ਲੋਕੀ ਆ ਬਿਆਨ ਉਹਨਾਂ ਦੇ 1-1 2-2 ਲਾਈਨ ਦੇ ਕਿ ਤੈਨੂੰ ਖਤਰਾ ਆਹੋ ਚੱਲ ਅੰਦਰ, ਹੈ ਨਾ? ਸੋ ਕਾਫੀ ਜਿਹੜੇ ਫੈਮਿਲੀ ਇਕੱਠੀ ਆ ਰਹੀ ਆ, ਸਪਾਊਸ ਆ, ਵੂਮਨ ਹੋ ਗਏ, ਬੱਚਿਆਂ ਨਾਲ ਜਿਹੜੇ ਆ ਰਹੇ ਆ, ਉਹ ਸਾਰੇ ਜਿਹੜੇ ਕੇਸ ਸਾਨੂੰ ਉਹ ਸਿੱਧੇ ਹੀ ਜਿੱਦਾਂ ਕਹਿ ਲਓ ਕਿ ਥੋੜੀ ਲੀਨੀਅੰਸੀ ਕੀਤੀ ਉਹਨਾਂ ਨੇ ਅੰਦਰ ਆਉਣ ਦੇ ਰਹੇ ਆ। ਸੋ ਇਹ ਸਰਕਾਰ ਦੀ ਪਾਲਿਸੀ ਹੈ। ਜਿੱਦਾਂ ਦੀ ਸਰਕਾਰ ਹੁਕਮ ਕਰਦੀ ਆ ਉਦਾਂ ਫਿਰ ਆਈਸ ਐਕਟ ਕਰਦੀ ਆ। ਪਰ ਆਈਸ ਦੇ ਵਿੱਚ ਕਈ ਚੰਗੇ ਅਫਸਰ ਆ, ਕਈ ਮਾੜੇ ਅਫਸਰ ਹੁੰਦੇ ਆ।
ਤੇ ਸੇਮ ਥਿੰਗ ਜੱਜਾਂ ਲਈ ਆ। ਸੋ ਕਈਆਂ ਨੇ ਫਿਰ ਵੀ ਟਰੰਪਾਂ ਕੋਈ ਕੰਮ ਕਰਨਾ, ਕਈ ਜਿਹੜੇ ਹੈਗੇ ਉਹ ਮੌਕੇ ਦੀ ਵੇਟ ਕਰਦੇ ਆ, ਫਿਰ ਉਹ ਥੋੜੇ ਜਿਹੇ ਲੀਨੀਅੰਟ ਹੋ ਜਾਂਦੇ ਆ। ਜੀ, ਜੀ, ਜੀ। ਸਵਾਲ ਨੇ ਕੁਛ ਕੁ ਆਨਲਾਈਨ ਵੀ, ਉਹ ਵੀ ਨਾਲ-ਨਾਲ ਲੈਂਦੇ ਆ। ਗ੍ਰੀਨ ਕਾਰਡ ਤੋਂ ਕਿੰਨੇ ਟਾਈਮ ਬਾਅਦ ਸਿਟੀਜ਼ਨਸ਼ਿਪ ਦੇ ਲਈ ਅਪਲਾਈ ਕੀਤਾ ਜਾ ਸਕਦਾ? ਜੇ ਤਾਂ ਤੁਹਾਡਾ 3 ਸਾਲ ਵਾਲੇ ਰੂਲ ਦੇ ਥੱਲੇ ਆ, ਜਿਹੜਾ ਆਪਣਾ ਵਿਆਹ ਵਾਲਾ। ਜਿਵੇਂ ਆਂਦਾ, ਫਿਰ ਤੁਸੀਂ 2 ਸਾਲ ਤੁਸੀਂ 3 ਮਹੀਨੇ ਪਹਿਲਾਂ ਫਾਈਲ ਕਰ ਸਕਦੇ ਆ ਡੈਡਲਾਈਨ ਤੋਂ। ਸੋ ਵਿਆਹ ਵਾਲੇ ਦੇ ਵਿੱਚ 3 ਸਾਲ ਦਾ ਰੂਲ ਹੁੰਦਾ, ਤੇ ਜਿਹੜਾ ਨਾਰਮਲੀ ਬੰਦਾ ਆਪਣੇ ਬੇਸ ਤੇ ਕਰਦਾ ਉਹਦਾ 5 ਸਾਲ ਦਾ ਰੂਲ ਹੁੰਦਾ। ਤੇ ਤੁਸੀਂ 3 ਮਹੀਨੇ ਪਹਿਲਾਂ ਤੋਂ ਮਤਲਬ ਕਿ 2 ਸਾਲ ਦੇ 10ਵੇਂ ਮਹੀਨੇ ਜਾਂ 4 ਸਾਲ ਦੇ 10ਵੇਂ ਮਹੀਨੇ 'ਚ ਅਪਲਾਈ ਕਰ ਸਕਦੇ ਆ। ਤੇ ਅਸਾਈਲਮ ਪਾਸ ਹੋਣ ਤੋਂ ਬਾਅਦ ਦੇ ਵਿੱਚ ਪਹਿਲੋਂ ਗ੍ਰੀਨ ਕਾਰਡ ਦੇ ਲਈ ਅਪਲਾਈ ਕਰਨਾ ਹੁੰਦਾ ਆ, ਫਿਰ ਉਸ ਤੋਂ ਬਾਅਦ ਸਿਟੀਜ਼ਨਸ਼ਿਪ ਵੱਲ ਨੂੰ? ਅਸਾਈਲਮ ਜਦੋਂ ਤੁਹਾਡਾ ਪਾਸ ਹੁੰਦਾ ਹੈ, 1 ਸਾਲ ਤੋਂ 1 ਸਾਲ ਲਈ ਤੁਹਾਨੂੰ ਐਜ਼ ਅ ਰਿਫਿਊਜੀ ਸਟੇਟਸ ਤੇ ਇੱਥੇ ਰਹਿਣਾ ਪੈਂਦਾ। ਸਿੱਧੇ ਤੁਸੀਂ ਗ੍ਰੀਨ ਕਾਰਡ ਨਹੀਂ ਫਾਈਲ ਕਰ ਸਕਦੇ। ਸਾਲ ਬਾਅਦ ਤੁਸੀਂ ਫਿਰ ਆਪਣਾ ਅਸਾਈਲਮ ਤੋਂ ਬਾਅਦ ਗ੍ਰੀਨ ਕਾਰਡ ਆਪਣਾ ਜਿਹੜਾ ਫਾਈਲ ਕਰ ਸਕਦੇ ਆ। ਤੇ ਜਿਹੜਾ ਅਸਾਈਲਮ ਵਾਲਾ ਗ੍ਰੀਨ ਕਾਰਡ ਹੈ ਨਾ, ਉਹ ਜਦੋਂ ਤੁਹਾਨੂੰ ਦਿੰਦੇ ਆ, ਉਹ ਆਟੋਮੈਟਿਕਲੀ 1 ਸਾਲ ਜਿਹੜਾ ਤੁਸੀਂ ਵੇਟ ਕੀਤਾ ਉਹਨੂੰ ਬੈਕ ਡੇਟ ਕਰਕੇ ਦਿੰਦੇ ਆ, ਕਿ ਐਕਸੈਪਸ਼ਨ ਹੁੰਦੀ ਹੈ। ਸੋ ਤੁਸੀਂ ਉਹ 'ਚ ਦੇਖੋਗੇ ਤੁਹਾਡਾ ਗ੍ਰੀਨ ਕਾਰਡ ਪਛਾਣ ਦੀ ਡੇਟ ਤੇ ਫਿਰ ਆਉਂਦਾ, ਤੇ ਰੂਲ ਉਹਦਾ ਵੀ ਉਹੀ ਹੈ 5 ਸਾਲ ਵਾਲੇ, 4 ਸਾਲ ਤੇ 10ਵੇਂ ਮਹੀਨੇ। ਭੁਪਿੰਦਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਜੀ ਮੇਰਾ ਅਸਾਈਲਮ ਅਪਰੂਵ ਹੋਇਆ ਸੀ, 2 ਸਾਲ ਹੋ ਗਏ, ਤੇ ਮੈਂ ਤੇ ਅਪਲਾਈ ਕਰੇ ਅਨੁਸਾਰ ਹੋ ਗਿਆ ਜੀ, ਤੇ ਮੈਡੀਕਲ ਦੁਬਾਰਾ ਭੇਜਣਾ ਪਊਗਾ ਜੀ ਸਾਨੂੰ, ਤੇ ਮੇਰਾ ਵਰਕ ਪਰਮਿਟ ਵੀ ਐਕਸਪਾਇਰ ਹੋ ਗਿਆ ਜੀ, ਮੈਂ ਕੀ ਕਰ ਸਕਦਾ? ਜੇ ਤਾਂ ਤੁਸੀਂ ਕਹਿੰਦੇ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਨੂੰ ਫਾਈਲ ਕੀਤੇ ਨੂੰ ਸਾਲ ਹੋ ਗਿਆ? ਹਾਂਜੀ। ਨਹੀਂ, ਜੇ ਤਾਂ ਤੁਸੀਂ ਉਦੋਂ ਮੈਡੀਕਲ ਭੇਜਿਆ ਸੀਗਾ, ਵੈਲਿਡ ਸੀਗਾ, ਉਹ ਵੈਲਿਡ ਹੀ ਰਹਿਣਾ। ਮੈਡੀਕਲ ਦੀ ਜਿਹੜੀ ਇਹਨਾਂ ਨੇ ਵੈਲਿਡਿਟੀ ਸੀਗੀ ਉਹ 2 ਸਾਲ, ਜਿਹੜੀ 2 ਸਾਲ ਤੱਕ ਉਹ ਵੈਲਿਡ ਹੁੰਦਾ। ਤੇ ਬਾਕੀ ਦੇਖਦੇ ਆ ਜਦੋਂ ਤੁਹਾਡਾ ਵੱਜ ਜਾਂਦੀ, ਉਦੋਂ ਕੋਵਿਡ ਕਰਕੇ ਕੋਈ ਹੋਰ ਅੱਗੇ ਐਕਸਟੈਂਸ਼ਨ ਦਿੰਦੇ ਆ ਕਿ ਨਹੀਂ ਦਿੰਦੇ ਆ। ਤਾਂ 2 ਸਾਲ ਤੱਕ ਤੁਹਾਡਾ ਮੈਡੀਕਲ ਵੈਲਿਡ ਆ, ਤੁਹਾਨੂੰ ਉਹਦੀ ਫਿਕਰ ਦੀ ਲੋੜ ਨਹੀਂ। ਤੇ ਜੇ ਤੁਹਾਡਾ ਮੰਨ ਲਓ ਐਕਸਪਾਇਰ ਹੋ ਜਾਂਦਾ, ਤੇ ਫਿਰ ਇਮੀਗ੍ਰੇਸ਼ਨ ਦੀ ਤੁਹਾਨੂੰ ਲੈਟਰ ਆਊਗੀ, ਤੇ ਤੁਸੀਂ ਉਸ ਤੋਂ ਬਾਅਦ ਉਹਨਾਂ ਨੂੰ ਮੈਡੀਕਲ ਜਿਹੜਾ ਆਪਣਾ ਭੇਜ ਸਕਦੇ ਆ। ਦੁਬਾਰਾ ਤੇ ਕਿੰਨਾ ਟਾਈਮ ਲੱਗੂਗਾ ਇਹ ਤਾਂ ਡਿਪੈਂਡ ਕਰਦਾ ਕਿਹੜੇ ਸਰਵਿਸ ਸੈਂਟਰ ਮੋਰੇ ਪੈਂਡਿੰਗ ਆ। uscis.gov ਦੀ ਵੈਬਸਾਈਟ ਤੇ ਜਾਓ, ਤੇ ਉੱਥੇ ਸਰਵਿਸ ਸੈਂਟਰ ਭਰੋ, ਦੱਸ ਦੂਗਾ ਕਿ ਕਿੰਨੀ ਦੇਰ ਲੱਗ ਰਹੀ ਹੈ ਜੀ। ਸੋ ਇੱਕ ਚੀਜ਼ ਜਿਹੜੇ ਪਹਿਲਾਂ ਇੱਕ ਕਾਲਰ ਨੇ ਕਿਹਾ ਸੀਗਾ ਵੀ ਜਿਹੜੇ ਬੌਂਡ ਨਹੀਂ ਭਰ ਰਹੇ, ਕਿਤੇ ਕੋਵਿਡ ਕਰਕੇ ਤਾਂ ਨਹੀਂ ਛੱਡ ਰਹੇ? ਨਹੀਂ, ਕੋਵਿਡ ਕਰਕੇ ਵੀ ਆ, ਪਰ ਕਾਫੀ ਜਿੱਦਾਂ ਕਈ ਸੈਂਟਰ ਤਾਂ ਸਿੱਧੇ ਜਿੱਦਾਂ ਆਇਆ ਕਹਿੰਦਾ ਪੁੱਛਿਆ ਕੱਖ ਨਹੀਂ, ਉਹਨਾਂ ਨੇ ਇਹੀ ਪੁੱਛਿਆ ਕਿ ਖਤਰਾ ਵਾ, ਚੱਲ ਹਨਾ ਚੱਲ ਕਈਆਂ ਨੂੰ ਬੌਂਡ ਪਾਇਆ ਬਹੁਤ ਲੋ ਅਮਾਉਂਟ ਦਾ। ਟਰੰਪ ਦੇ ਟਾਈਮ 'ਚ ਤਾਂ ਇੱਕ ਕਲਾਇੰਟ ਆਇਆ ਸੀ ਸਾਡੇ ਕੋਲ, ਉਹਨੂੰ $70,000 ਦਾ ਜਿਹੜਾ ਬੌਂਡ ਪਾਇਆ ਸੀਗਾ ਉਹਨਾਂ ਨੇ। ਵਾਓ। 25,000 ਦੇ ਤਾਂ ਆਮ ਹੀ ਹੁੰਦੇ ਸੀਗੇ। ਹੁਣ ਤਾਂ ਆਪਾਂ ਦੇਖਿਆ, ਹੁਣ ਤਾਂ ਮਤਲਬ ਬੇਸਿਕਲੀ ਬੌਂਡ ਵੀ ਜਿਹੜੇ ਪਾ ਕੇ ਆ ਰਹੇ ਨਾ, ਲੈਸ ਦੈਨ 10,000 ਹੀ ਜਿਹੜਾ ਤਕਰੀਬਨ ਮੈਂ ਦੇਖ ਰਿਹਾ ਕਿ ਸਸਤੇ 'ਚ ਛੱਡੀ ਜਾ ਰਹੇ ਆ। ਜੀ ਜੀ। ਰਣਜੀਤ। ਸਤਿ ਸ਼੍ਰੀ ਅਕਾਲ ਭਾਜੀ। ਜੀ ਹਾਂਜੀ, ਸਭ ਤੋਂ ਪਹਿਲਾਂ ਤੇ ਭਾਜੀ ਜਿੱਦਾਂ ਤੁਸੀਂ ਕਿਹਾ ਕਿ ਤੁਹਾਡਾ ਪ੍ਰੋਗਰਾਮ ਸੁਣਨਾ ਬਹੁਤ ਹੀ ਜ਼ਰੂਰੀ ਹੈ, ਮਸਤ ਹੈ ਹਨਾ, ਤੇ ਹਰ ਪ੍ਰੋਗਰਾਮ ਨੂੰ ਸ਼ੇਅਰ ਕਰੀਦਾ ਤੇ ਨਾਲ ਹੀ ਸੇਵ ਕਰ ਲਈਦਾ ਕਿ ਹਨਾ ਕੋਈ ਵੀ ਮਿਸ ਨਾ ਹੋ ਜੇ, ਕਿਉਂਕਿ ਰਲਦੀ ਮਿਲਦੀ ਇਨਫੋਰਮੇਸ਼ਨ ਆਪਾਂ ਨੂੰ ਕਿਤੇ ਨਾ ਕਿਤੇ ਹੋਰਾਂ ਤੋਂ ਮਿਲ ਜਾਂਦੀ। ਮੇਰਾ ਸਵਾਲ ਵੀ ਇਹਦੇ ਨਾਲ ਹੀ ਸੀ ਕਿ ਇੱਕ ਤੇ ਮੇਰਾ ਕੇਸ ਸੈਨ ਫਰਾਂਸਿਸਕੋ ਹੈ, 6 ਮਹੀਨਿਆਂ ਨੂੰ ਫਾਈਨਲ ਹੈ, ਤੇ ਮੇਰਾ ਜੱਜ ਬਦਲ ਗਿਆ ਹੋਇਆ ਜੀ, ਤੇ ਮੈਂ ਟ੍ਰੇਸੀ ਤੋਂ ਆਪਣਾ ਮੇਰਾ ਐਡਰੈਸ ਚੇਂਜ ਹੋ ਗਿਆ ਸੈਕਰਾਮੈਂਟੋ ਦਾ, ਤੇ ਮੇਰੇ ਕੇਸ ਤੇ ਕੀ ਅਸਰ ਪਏਗਾ, ਤੇ ਕਦੋਂ ਤੱਕ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਜੱਜ ਦਾ ਜਾਂ ਹਨਾ ਕਿ ਮੇਰਾ ਕੇਸ ਚੇਂਜ ਹੋਏਗਾ, ਚੇਂਜ ਵੈਨਿਊ ਹੋਏਗਾ, ਕੀ ਹੋਏਗਾ ਜੀ? ਤੁਸੀਂ ਪਹਿਲੀ ਗੱਲ ਇਹ ਹੈ ਕਿ ਆਪਣਾ ਜਿਹੜਾ ਐਡਰੈਸ ਆ ਉਹ ਜ਼ਰੂਰ ਅਪਡੇਟ ਰੱਖਣਾ ਇਮੀਗ੍ਰੇਸ਼ਨ ਕੋਰਟ ਦੇ ਨਾਲ। ਜੇ ਤੁਸੀਂ ਆਪਣਾ ਇਮੀਗ੍ਰੇਸ਼ਨ ਕੋਰਟ ਦੇ ਨਾਲ ਐਡਰੈਸ ਆਪਣਾ ਅਪਡੇਟ ਰੱਖਦੇ ਆ, ਆਪਣੇ ਲਾਇਰ ਨੂੰ ਤੁਸੀਂ ਕਹਿ ਕੇ ਨਾ ਮੋਸ਼ਨ ਪਵਾ ਦਿਓ ਕਿ ਇਹੀ ਜਿਹੜੀ ਸੈਨ ਫਰਾਂਸਿਸਕੋ ਆ ਇਹ ਐਪਰੋਪਰੀਏਟ ਫੋਰਮ ਹੈਗੀ ਆ, ਲਾਇਰ ਨੂੰ ਵੀ ਇਹੀ ਕਨਵੀਨੀਅੰਟ ਫੋਰਮ ਆ, ਤੁਹਾਨੂੰ ਵੀ ਇਹੀ ਕਨਵੀਨੀਅੰਟ ਫੋਰਮ ਆ, ਤੁਸੀਂ ਆਪਣਾ ਇੱਥੇ ਹੀ ਜਿਹੜਾ ਕੇਸ ਆ ਉਹ ਕੰਟੀਨਿਊ ਕਰ ਸਕਦੇ ਆ, ਤੇ ਤੁਹਾਨੂੰ ਸੈਨ ਫਰਾਂਸਿਸਕੋ ਆਉਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ। ਤੁਹਾਨੂੰ ਇਹ 2 ਘੰਟੇ ਦੂਰ ਹੀ ਪੈਂਦਾ। ਸੋ ਤੁਹਾਡੀ ਜਿਹੜੀ ਸੁਣਵਾਈ ਆ ਸੈਨ ਫਰਾਂਸਿਸਕੋ 'ਚ ਹੋ ਸਕਦੀ ਹੈ, ਪਰ ਤੁਹਾਨੂੰ ਐਡਰੈਸ ਜ਼ਰੂਰ ਅਪਡੇਟ ਰੱਖਣਾ ਪੈਣਾ ਆਪਣਾ। ਸੋ AR11 ਫਾਰਮ ਜਿਹੜਾ ਹੁੰਦਾ ਹੈ ਉਹ ਇਹਨਾਂ ਨੂੰ ਭਰਨਾ ਪਊਗਾ। ਇਸ ਕੇਸ ਜਿਹੜੇ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਕੇਸ ਹੁੰਦੇ ਆ ਉਹਦਾ ਅਲੱਗ ਫਾਰਮ ਹੁੰਦਾ ਹੈ, EOIR 33 ਫਾਰਮ ਹੁੰਦਾ, ਤੇ ਉਹ ਤੁਸੀਂ ਆਪਣੇ ਵਕੀਲ ਨੂੰ ਹੀ ਵੈਸੇ ਕਹਿ ਕੇ ਭਰਾ ਲਓ ਤਾਂ ਕਿ ਤੁਹਾਨੂੰ ਕੋਈ ਚੱਕਰ ਨਾ ਪਵੇ। ਠੀਕ, ਥੈਂਕ ਯੂ ਜੀ। ਅਗਲੇ ਕਾਲਰ ਇੱਕ ਉਹਨਾਂ ਨੇ ਕਿਹਾ ਸੀਗਾ ਵੀ ਜਿਹੜਾ ਜੱਜ ਵੀ ਬਦਲ ਗਿਆ ਹੈ, ਸੋ ਉਹਦਾ ਵੀ ਕੋਈ ਇਸ ਚੀਜ਼ ਦੇ ਤੇ ਅਸਰ ਆ, ਫਿਰ ਉਹ ਨਵੀਂ ਤਰੀਕ ਵਗੈਰਾ ਜਿਹੜੀ ਉਹ ਹਿਸਾਬ ਨਾਲ ਮਿਲੂ? ਇਹਨਾਂ ਨੇ ਜੀ ਕਾਫੀ ਸਾਰੇ ਨਵੇਂ ਜਿਹੜੇ ਜੱਜ ਆ ਉਹ ਹਾਇਰ ਕੀਤੇ ਆ,
ਤੇ ਹੁਣ ਉਹ ਨਵੇਂ ਜਿਹੜੇ ਜੱਜ ਆ ਉਹਨਾਂ ਨੂੰ ਕੰਮ ਦੇਣਾ ਕਿ ਵਿਹਲੇ ਤਾਂ ਰੱਖਣਾ ਨਹੀਂ। ਸੋ ਜਿਹੜੇ ਪੁਰਾਣੇ ਜਿਹੜਾ ਕੇਸ ਸੀਗਾ ਡੋਕਟ ਉਹਨਾਂ ਚੋਂ ਘਟਾ ਕੇ ਨਵੇਂ ਵਾਲਿਆਂ ਨੂੰ ਕਰ ਰਹੇ ਨੇ। ਇਹ ਹੈ ਖੁਸ਼ਖਬਰੀ ਕਿ ਬਾਈਡਨ ਦੇ ਕਾਰਜਕਾਲ ਚ ਆਏ ਨੇ ਤੇ ਜਿੰਨੇ ਵੀ ਜੱਜ ਤਕਰੀਬਨ ਆਏ ਨੇ, ਜਿੰਨੇ ਕਿ ਸਾਰੇ ਨਵੇਂ ਸੀਗੇ, ਰੂਟਿੰਗ ਕੋਈ ਨਹੀਂ ਸੀਗੀ, ਪਰ ਅੱਜ ਹੁਣ ਤੱਕ ਜਿੰਨੇ ਵੀ ਕੇਸ ਜਿਹੜੇ ਹੋਏ ਆ ਨਵੇਂ ਜੱਜਾਂ ਦੇ, ਸਾਰੇ ਜੱਜ ਵਧੀਆ ਨੇ, ਮੈਨੂੰ ਕੋਈ ਮਾੜਾ ਨਹੀਂ ਟੱਕਰਿਆ ਤੇ ਸਾਰੇ ਨਾਈਸ ਆ, ਸਾਰੇ ਕੇਸ ਅਪਰੂਵ ਜਿਹੜੇ ਕਰ ਰਹੇ ਆ। ਸੋ ਮੈਨੂੰ ਪਤਾ ਨਹੀਂ ਤੁਹਾਡਾ ਜੱਜ ਕੌਣ ਆ, ਪਰ ਵਧੀਆ ਜੱਜ ਹੈਗੇ ਸੈਨ ਫਰਾਂਸਿਸਕੋ ਦੇ। ਜੀ ਹਰਮਿੰਦਰ। ਹੈਲੋ, ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਤੇ ਮੈਂ ਪੁੱਛਣਾ ਸੀ, ਮੇਰੀ ਨਾ ਸਿਟੀਜ਼ਨ ਦੀ ਇੰਟਰਵਿਊ ਭਰੀ ਵੀ ਸੀ ਤੇ ਪਰ ਉਹ ਕਹਿੰਦੇ ਸਾਨੂੰ ਫਿੰਗਰਪ੍ਰਿੰਟ ਦੀ ਨਹੀਂ ਲੋੜ। ਹਾਂਜੀ ਬਿਲਕੁਲ, ਉਹ ਖਾਣੇ ਵਾਲੇ ਸਾਡੇ ਜਿਹੜੇ ਨਾ ਫਿੰਗਰਪ੍ਰਿੰਟ ਅਪਲਾਈ ਕਰ ਰਹੇ ਨੇ ਕੋਵਿਡ ਕਰਕੇ ਹੀ, ਤੇ ਗ੍ਰੀਨ ਕਾਰਡ ਵਾਲੇ ਤੁਹਾਡੇ ਉਹਨਾਂ ਨੇ ਜਿਹੜੇ ਸਿੱਧੀ ਇੰਟਰਵਿਊ ਆਊਗੀ ਜੀ, ਇੰਟਰਵਿਊ ਦੇਣ ਜਾਇਓ ਜੀ। ਫਿਰ ਹੁਣ ਤੇ ਇੱਕ ਮੈਂ ਪੁੱਛਣਾ ਸੀ ਜੀ, ਕੁਐਸਚਨ ਜਿਹੜੇ ਉਹ 100 ਜਿਹੜੇ ਹੈਗੇ ਪੁਰਾਣੇ ਵਾਲੇ ਜਾਂ ਨਵੇਂ ਵਾਲੇ? ਪੁਰਾਣੇ ਵਾਲੇ। ਕੋਈ ਹੋਰ ਪੁਰਾਣੇ ਵਾਲੇ। ਤੇ ਇੱਕ ਮੇਰੇ ਬੱਚੇ ਸਿਟੀਜ਼ਨ ਆ ਤੇ ਮੈਂ OCI ਕਾਰਡ ਲੈਣਾ, ਤੇ ਉਹ ਬੱਚਿਆਂ ਦਾ ਅਪਲਾਈ ਕਰ ਸਕਦੇ ਹਾਂ? ਉਹ ਜਿਹੜੇ ਜੀ ਇੰਡੀਆ ਵਾਲਿਆਂ ਦੇ ਨਾਲ ਕਰੋ ਜੀ ਸੰਪਰਕ, ਉਹ ਉਹਨਾਂ ਦੀ ਇਮੀਗ੍ਰੇਸ਼ਨ ਵਾਲੇ ਜਿਹੜੇ ਉਹ ਤੁਹਾਡੀ ਹੈਲਪ ਕਰ ਸਕਦੇ ਆ। ਮੈਂ ਤੁਹਾਨੂੰ ਦੱਸ ਦਿੰਦਾ, ਸਾਡੇ ਇੱਕ ਹੁਣ ਸਾਨੂੰ ਕਈ ਸਾਰੇ ਲੋਕੀ ਕੰਟੈਕਟ ਕਰਦੇ ਨੇ। ਕੋਈ ਗਰੇਵਾਲ ਟਰੈਵਲਸ ਹੈਗਾ ਸੈਕਰਾਮੈਂਟੋ ਵਾਲੇ, ਉਹ ਇਹ ਕੰਮ ਕਰਦੇ ਨੇ। ਕੰਮ ਮੈਨੂੰ ਉਹਨਾਂ ਦਾ ਠੀਕ ਲੱਗਾ, ਉਹਨਾਂ ਨੂੰ ਤੁਸੀਂ ਕੰਟੈਕਟ ਕਰਕੇ ਦੇਖ ਲਓ, ਸਿੱਧਾ ਜਵਾਬ ਦੇ ਦਿੰਦੇ ਜੀ। ਨਰਿੰਦਰ ਜੀ। ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਈ ਮੇਰਾ ਕੁਐਸਚਨ ਹੈ ਕਿ ਮੇਰਾ ਨਾ ਬ੍ਰਦਰ ਦੀ ਇੱਥੇ ਇੰਟਰਵਿਊ ਹੋਈ ਸੀਗੀ ਆਪਣੇ ਮੈਰਿਜ ਬੇਸ ਤੇ ਉਹਦਾ ਨਾ ਕੋਈ ਵੀ ਰਿਜ਼ਲਟ ਨਹੀਂ ਆਇਆ, 4-5 ਮੰਥ ਹੋ ਗਏ ਆ। ਤੇ ਮੈਂ ਭਾਈ ਇੱਥੇ ਦਾ ਸਿਟੀਜ਼ਨ ਆ, ਤੇ ਮੈਂ ਆਪਣੇ ਮਮ ਡੈਡ ਦਾ ਵੀ ਅਪਲਾਈ ਕੀਤਾ, ਉਹਨੇ 2-4 ਮਹੀਨੇ ਤੱਕ ਕਿੱਥੇ ਆ ਜਾਣਾ। ਮੇਰਾ ਭਾਜੀ ਕੁਐਸਚਨ ਹੈ ਕਿ ਮੇਰੇ ਮਮ ਡੈਡ ਇੱਥੇ ਆ ਕੇ ਕਿ ਮੇਰੇ ਬ੍ਰਦਰ ਦੀ ਕੋਈ ਹੈਲਪ ਕਰ ਸਕਦੇ ਆ, ਕੁਛ ਅਪਲਾਈ ਕਰ ਸਕਦੇ ਇਹਦੇ ਲਈ ਐਨੀ ਫਾਰਮ? ਨਹੀਂ, ਆਪਣਾ ਬ੍ਰਦਰ ਦਾ ਵਿਆਹ ਦੇ ਵਿੱਚ ਕੋਈ ਮਸਲਾ ਵਾ? ਨਹੀਂ ਮਸਲਾ ਕੋਈ ਨਹੀਂ, ਬਾਕੀ ਪੈਂਡਿੰਗ ਪਿਆ, ਜਿੱਦਾਂ ਕਾਫੀ ਚਿਰ ਹੋ ਗਿਆ 4-5 ਮੰਥ, ਤੇ ਕੋਈ ਆਇਆ ਨਹੀਂ ਹੈਗਾ ਕੋਈ ਵੀ। ਜਿਹੜਾ ਵਿਆਹੇ ਬੱਚੇ ਦਾ ਤਾਂ ਜੇ ਤੁਹਾਡੇ ਮਦਰ ਫਾਦਰ ਕਰੂਗੇ, ਉਹ ਤਾਂ 12-13 ਸਾਲ ਦੀ ਵੇਟ ਹੈ, ਤੁਹਾਡੇ ਥਰੂ ਉਹਦੀ ਵੇਟ ਹੈਗੀ ਆ। ਇੱਥੇ ਆ ਕੇ ਬਾਈ, ਜਿੱਦਾਂ ਜੇ ਮੰਮੀ ਡੈਡੀ ਇੱਥੇ ਆ ਕੇ, ਉਹ ਬ੍ਰਦਰ ਵੀ ਮੇਰਾ ਇੱਥੇ ਆ। ਹਾਂਜੀ, ਵੇਟ ਸੀ ਆ, ਜਿਹੜੀ ਵੇਟ ਆ ਨਾ ਉਹ ਸੇਮ ਹੀ ਆ, ਉਹਦਾ ਨਹੀਂ ਵੇਟ ਨਹੀਂ ਲੈਸ ਹੁੰਦੀ ਇੱਥੇ ਆ ਕੇ, ਹਨਾ। ਫਿਰ ਤਾਂ ਗੱਲ ਹੀ ਕੀ ਸੀ, ਉਹ ਤੁਹਾਡਾ ਟਾਈਮ ਲੱਗਣਾ। ਸੋ ਇਹ ਵਿਆਹ ਵਾਲਾ ਜਿਹੜਾ ਕੇਸ ਆ 485 ਆਲਰੇਡੀ ਲੱਗਾ ਹੋਇਆ। ਸੋ ਸਭ ਤੋਂ ਜਿਹੜਾ ਕਹਿ ਲਓ ਹਾਈਐਸਟ ਐਪਲੀਕੇਸ਼ਨ 485 ਦੀ ਹੁੰਦੀ ਹੈ ਸਿਟੀਜ਼ਨਸ਼ਿਪ ਤੋਂ ਬਾਅਦ। ਸੋ ਇਹ ਕੇਸ ਆਲਰੇਡੀ ਚੱਲ ਰਿਹਾ, ਤੁਹਾਨੂੰ ਇਹਨਾਂ ਹੀ ਡੀਲ ਕਰਨਾ ਪੈਣਾ। ਤੇ ਇਹਦੇ ਵਿੱਚ ਇਹ ਹੈ ਕਿ ਜੇ ਹੁਣ ਇਹਦੇ ਵਿੱਚ ਤੁਹਾਡਾ ਕੇਸ ਦੇ ਵਿੱਚ ਕੋਈ ਮਸਲਾ ਹੈਗਾ, ਤੇ ਆਪਾਂ ਪਹਿਲਾਂ ਵੀ ਰੇਡੀ ਤੇ ਡਿਸਕਸ ਕੀਤਾ ਕਿ 204C ਡਿਟਰਮੀਨੇਸ਼ਨ ਉਹਨੂੰ ਕਹਿੰਦੇ ਨੇ, ਕਿ ਫ੍ਰਿਵਲਸ ਜਿਹੜੀ ਮੈਰਿਜ ਆ, ਜੇ ਕੋਈ ਇਦਾਂ ਦਾ ਕੋਈ ਉਹਨਾਂ ਨੂੰ ਮਸਲਾ ਜਿਹੜਾ ਲੱਗਦਾ ਵਾ, ਤੇ ਫਿਰ ਉਹ ਜੇ ਇਦਾਂ ਦੀ ਫ੍ਰਿਵਲਸ ਫੰਡਿੰਗ ਹੋ ਜਾਂਦੀ ਆ, ਤੁਹਾਡੀ ਜਿਹੜੀ ਫਿਊਚਰ ਐਪਲੀਕੇਸ਼ਨ ਆ ਉਹਨੂੰ ਬਾਹਰ ਕਰ ਦਿੰਦੀ ਆ। ਤੇ ਤੁਹਾਨੂੰ ਜਿਹੜਾ ਹੁਣ ਤੁਸੀਂ ਜਿਹੜਾ ਸਬਮਿਟ ਕੀਤਾ ਨਾ, ਤੁਹਾਨੂੰ ਇਹਨਾਂ ਹੀ ਡੀਲ ਕਰਨਾ ਪੈਣਾ ਇਸ ਵੇਲੇ। ਤੇ ਜੇ ਕੋਈ ਇਹਦੇ ਵਿੱਚ ਮੁੱਦਾ ਹੈਗਾ ਤੇ ਤੁਸੀਂ ਸਾਨੂੰ ਕੰਟੈਕਟ ਕਰ ਲਓ, ਹਨਾ। ਜੇ ਕੋਈ ਕੰਪਲੈਕਸਿਟੀ ਆ ਰੇਡੀਓ ਤੇ ਤੁਸੀਂ ਨਹੀਂ ਗੱਲ ਕਰ ਸਕਦੇ। ਜੀ ਬਿਲਕੁਲ, ਨਾਲੇ ਲੰਬੀ ਚੌੜੀ ਗੱਲ ਮੁਸ਼ਕਿਲ ਹੁੰਦੀ ਆ। ਸੋ ਜਿਹੜੀ ਇਦਾਂ ਦੀ ਕੋਈ ਵੀ ਤੁਹਾਡੀ ਪਰਸਨਲ ਗੱਲਾਂ ਆ, ਉਹ ਤੁਸੀਂ ਇਹਨਾਂ ਦੇ ਅਪੁਆਇੰਟਮੈਂਟ ਬਣਾਓ ਇਹਨਾਂ ਦੇ ਆਫਿਸ ਦੇ ਵਿੱਚ। 415-909-0503 4159090503। ਗੁਰਨਾਮ। ਹੈਲੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਮੇਰਾ ਕੇਸ ਨਾ ਅਸਾਈਲਮ ਆਫਿਸ ਮੂਹਰੇ ਲੱਗਾ ਹੋਇਆ ਜੀ। ਤੇ ਭਾਜੀ ਇੱਕ ਗੱਲ ਵਿਚਾਰ ਤੁਹਾਡੀ ਜਾਣਨੀ ਸੀ ਕਿ ਕਹਿ ਰਹੇ ਕਿ ਸਕਸੈਸ ਰੇਟ ਬਹੁਤ ਘੱਟ ਹੁੰਦਾ ਜੀ ਅਸਾਈਲਮ ਆਫਿਸ ਗਾੜੀ ਕੇਸ ਪਾਸ ਹੁੰਦਾ ਮਾਨ ਪਾਰਟੀ ਦੇ ਕਿਸੇ ਦਾ, ਇਹਦੀ ਕੀ ਵਜ੍ਹਾ ਹੋ ਸਕਦੀ ਭਾਜੀ? ਭਾਜੀ ਇਦਾਂ ਦਾ ਤਾਂ ਕੋਈ ਚੀਜ਼ ਨਹੀਂ ਹੈਗੀ, ਸਕਸੈਸ ਰੇਟ ਘੱਟ ਆ। ਤੇ ਇਨਫੈਕਟ ਸਾਡਾ 2 ਹਫ਼ਤੇ ਪਹਿਲਾਂ ਹੀ ਕੇਸ ਜਿਹੜਾ ਸੀਗਾ ਪਾਸ ਹੋਇਆ। 1 ਸਾਲ ਤੋਂ ਇਵਨ ਬਾਅਦ ਚ ਫਾਈਲ ਕੀਤਾ ਸੀਗਾ। ਕਾਫੀ ਮੁੱਦੇ ਸੀਗੇ। ਹਸਬੈਂਡ ਦਾ ਆਪਣਾ ਕੇਸ ਸੀਗਾ, ਹਸਬੈਂਡ ਨੇ ਵਾਈਫ ਤੋਂ ਅਲੱਗ ਹੋ ਗਿਆ ਤੇ ਵਾਈਫ ਕੋ ਆਪਸ਼ਨ ਨਹੀਂ ਬਚੀ, ਉਹਦੇ ਬੇਸ ਤੇ 2 ਸਾਲ ਬਾਅਦ ਜਿੱਦਾਂ ਕੇਸ ਕੀਤਾ ਸੀਗਾ, ਇੰਨੇ ਸਾਰੇ ਚੈਲੰਜ ਸੀਗੇ। ਤੇ ਵਾਈਫ ਦਾ ਆਪਣਾ ਵੀ ਮੁੱਦਾ ਕੋਈ ਨਹੀਂ ਸੀਗਾ, ਹਸਬੈਂਡ ਦਾ ਮੁੱਦਾ ਸੀਗਾ ਮਾਨ ਪਾਰਟੀ ਦਾ। ਤੇ ਕੇਸ ਜਿਹੜਾ ਪਾਸ ਹੋਇਆ ਉਹ ਇਸ ਕਰਕੇ ਹੋਇਆ ਕਿ ਕਿਉਂਕਿ ਮੇਰੇ ਹਸਬੈਂਡ ਦਾ ਮੁੱਦਾ ਸੀਗਾ, ਮੈਨੂੰ ਵੀ ਖਤਰਾ। ਤੇ 2 ਸਾਲ ਉਹਨੇ ਅਗਰ ਲੇਟ ਕਿਉਂ ਫਾਈਲ ਕੀਤਾ, ਉਹਦਾ ਇਹ ਦੱਸਿਆ ਕਿ ਡਿਵੋਰਸ ਵਗੈਰਾ ਹੋ ਗਿਆ, ਹਨਾ। ਤੇ ਜੇ ਬਿਆਨ ਵੀ ਹੁਣ ਸਾਰੇ ਤੁਹਾਡੇ ਕ੍ਰੈਡੀਬਲ ਆ, ਕੰਟਰੀ ਕੰਡੀਸ਼ਨਸ ਐਵੀਡੈਂਸ ਤੁਸੀਂ ਦਿੰਦੇ ਹੋ ਤਾਂ ਪਾਸ ਹੋ ਜਾਂਦਾ। ਜਿਹੜੀ ਤੁਸੀਂ ਗੱਲ ਕਹਿੰਦੇ ਆ ਕਿ ਘੱਟ ਪਾਸ ਰੇਟ ਕਿਉਂ ਹੈਗਾ, ਉਹਦਾ ਤੁਹਾਨੂੰ ਮੈਂ ਰੀਜ਼ਨ ਦੱਸ ਦਿੰਦਾ ਕੀ ਹੈਗਾ। ਰੀਜ਼ਨ ਭਾਜੀ ਉਹਦਾ ਇਹ ਹੈਗਾ ਕਿ ਜਿਹੜੇ ਪੈਰਾਲੀਗਲ ਆ ਉਹ ਸਿਰਫ ਅਸਾਈਲਮ ਆਫਿਸ ਤੱਕ ਤੁਹਾਡਾ ਫਾਈਲ ਕਰ ਸਕਦੇ ਆ, ਅਸਾਈਲਮ ਆਫਿਸ ਦੇ ਅੰਦਰ ਨਹੀਂ ਜਾ ਸਕਦੇ, ਇਮੀਗ੍ਰੇਸ਼ਨ ਕੋਰਟ ਮੋਰੇ ਰਿਪਰੈਜ਼ੈਂਟ ਨਹੀਂ ਕਰ ਸਕਦੇ। ਉਹਨਾਂ ਨੇ ਲੋਕਾਂ ਨੂੰ ਪਾਇਆ ਹੋਇਆ ਘੁੰਮਣ ਘੇਰੇ ਦੇ ਵਿੱਚ ਕਿ ਬਈ ਇੱਥੇ ਵਕੀਲ ਦੀ ਲੋੜ ਨਹੀਂ ਆ,
ਆਪਾਂ ਤੁਹਾਡੀ ਕਹਾਣੀ ਲਿਖ ਦੇਣੀ ਹੈ, ਤੁਸੀਂ ਸਾਡੇ ਕੋਲ ਫਾਈਲ ਕਰਾ ਲਓ। ਤੇ ਫਾਈਲ ਫੂਲ ਕਰਕੇ ਉਹਨਾਂ ਨੇ ਨਾ ਉਹਨਾਂ ਨੂੰ ਕੋਈ ਪਰਟੀਕੂਲਰ ਸੋਸ਼ਲ ਗਰੁੱਪ ਦਾ ਪਤਾ, ਨਾ ਮੁੱਦਿਆਂ ਦਾ ਪਤਾ, ਆਪਣੇ ਵੱਲ ਉਹਨਾਂ ਨੇ ਉਹੀ ਜਿਹੜੀ ਸਟਾਕ ਜੀ ਕਿ ਫਲਾਨਾ ਹੋ ਗਿਆ, ਪੋਸਟਰ ਲਾਉਂਦਾ ਸੀਗਾ, ਅਟੈਕ ਹੋ ਗਏ, ਅਸਾਲਮ ਆਫਿਸ ਵਾਲੇ ਦੇਖ ਦੇਖ ਕੇ ਤੰਗ ਆ ਗਏ। ਉਹ ਕਹਿੰਦੇ ਆ ਕੀ ਤੁਸੀਂ ਪ੍ਰੈਜ਼ੈਂਟ ਕਰੀ ਜਾ ਰਹੇ, ਹੈ ਨਾ। ਸੋ ਜ਼ਿਆਦਾਤਰ ਜਿਹੜੇ ਉਹ ਹੈਗੇ ਆ ਕਲਾਇੰਟ ਵੀ ਫਿਰ ਉਹ ਸੋਚਦਾ ਕਾਹਨੂੰ ਵਕੀਲ ਦੇ ਪੈਸੇ ਖਰਚਣੇ ਹੈ ਨਾ, ਤਾਂ ਮੈਂ ਕਰ ਲੈਣਾ ਹੈ, ਇੰਨੇ ਸਸਤੇ 'ਚ ਕਰ ਦੇਣਾ। ਤੇ ਉਹ ਜਿਹੜਾ ਕਹਿ ਲਓ ਕਿ ਨੀਂਹ ਪੱਥਰ ਜਿਹੜਾ ਕਾਰੀਗਰੀ ਵਾਲਾ ਕੰਮ ਹੁੰਦਾ, ਉਹ ਤੁਹਾਡਾ ਕੰਮ ਨਹੀਂ ਹੁੰਦਾ ਉੱਥੇ। ਜਿਹੜਾ ਫਿਰ ਨਾਲ ਵਕੀਲ ਨਹੀਂ ਤੁਹਾਡੇ ਅੰਦਰ ਗਿਆ, ਤੁਹਾਡੀ ਕੋਚਿੰਗ ਵੀ ਪੈਰਾਲੀਗਲ ਵਾਲੇ ਲੈਵਲ ਦੀ ਆ। ਜਦੋਂ ਤੁਸੀਂ ਜਾਂਦੇ ਆ ਉੱਥੇ ਰੀਲੋਕੇਸ਼ਨ ਦੇ ਮੁੱਦੇ, ਇਹ ਮੁੱਦੇ, ਬੰਦਾ ਵੀ ਨਵਾਂ ਆਇਆ ਹੁੰਦਾ, ਉਹਨੂੰ ਪਤਾ ਨਹੀਂ ਹੁੰਦਾ, ਹੈ ਨਾ। ਉਹ ਤਾਂ ਫਿਰ ਉਹਦੀ ਬੰਦੇ ਦੀ ਬਾਅਦ 'ਚ ਹੀ ਟ੍ਰੇਨਿੰਗ ਹੁੰਦੀ ਹੈ ਜਦੋਂ ਅਸਾਲਮ ਆਫਿਸਰ ਵਾਲਾ ਰਿਜੈਕਟ ਕਰਦਾ। ਸੋ ਰਿਜੈਕਸ਼ਨ ਰੇਟ ਇਹਦਾ ਜ਼ਿਆਦਾ ਤਾਂ ਹੈਗਾ ਕਿਉਂਕਿ ਲੋਕੀ ਲਾਇਰ ਨੂੰ ਹਾਇਰ ਨਹੀਂ ਕਰਦੇ ਆ ਤੇ ਸਹੀ ਤਰੀਕੇ ਨਾਲ ਜਿਹੜਾ ਕੇਸ ਉਹ ਪ੍ਰੈਜ਼ੈਂਟ ਨਹੀਂ ਹੋ ਰਹੇ। ਤੇ ਕਹਾਣੀਆਂ ਲਿਖ ਕੇ, ਫਾਰਮ ਦੀ ਵੀ ਕੁਆਲਿਟੀ ਕਈ ਵਾਰੀ ਦੇਖਿਆ ਨਾ, ਐਡਰੈਸ ਦਾ ਪਤਾ। ਬੰਦਾ ਕਹਿੰਦਾ ਮੈਂ ਭੱਜ ਕੇ ਉੱਥੋਂ ਦੀ ਆਪਣਾ ਘਰ ਛੱਡ ਕੇ ਜੀ ਆਪਣੇ ਮਾਮੇ ਦੇ ਘਰ ਲਿਖਿਆ ਸੀਗਾ, ਆਫਿਸਰ ਕਹਿੰਦਾ ਤੇਰੇ ਫਾਰਮ ਦੇ ਵਿੱਚ ਤਾਂ ਤੇਰਾ ਜਿਹੜਾ ਜਨਮ ਵਾਲਾ ਘਰ ਆ ਉਹੀ ਲਿਖਿਆ ਹੋਇਆ। ਤੇ ਇਦਾਂ ਦੇ ਕਾਫੀ ਛੋਟੇ ਮੁੱਦੇ ਜਿਹੜੇ ਕਾਫੀ ਆ ਉਹ ਐਡ ਅਪ ਹੋ ਜਾਂਦੇ ਆ। ਸੋ ਜੇ ਸੋ ਅਸਾਲਮ ਆਫਿਸ ਦਾ ਇਦਾਂ ਕਿ ਤੁਹਾਡਾ ਕੇਸ ਬਿਲਕੁਲ ਪਾਸ ਹੋ ਸਕਦਾ, ਤੁਸੀਂ ਸਹੀ ਤਰੀਕੇ ਨਾਲ ਪ੍ਰੈਜ਼ੈਂਟ ਕਰੋ। ਜੇ ਤੁਹਾਡਾ ਕੇਸ ਨਹੀਂ ਪਾਸ ਹੁੰਦਾ ਤੇ ਕਾਈਂਡ ਆਫ ਜਿਹੜਾ ਅਸਾਲਮ ਆਫਿਸ ਆ ਤੁਹਾਡਾ, ਇੱਕ ਕਹਿ ਲਓ ਪਹਿਲੇ ਜਿਹੜੇ ਬਿਆਨ ਆ ਉਹ, ਹੈ ਨਾ, ਉਹ ਤੁਸੀਂ ਜੇ ਫਾਊਂਡੇਸ਼ਨ ਤੁਹਾਡੀ ਵਧੀਆ ਤਰੀਕੇ ਨਾਲ ਹੋ ਗਈ, ਤੁਹਾਨੂੰ ਉੱਤੇ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਪ੍ਰੋਬਲਮ ਨਹੀਂ ਹੋਣੀ। ਸੋ ਆ ਕਿ ਉਹ $2-4,000 ਬਚਾਉਣ ਲਈ ਤੁਸੀਂ ਆਪਣੀ ਜਿਹੜੀ ਫਾਊਂਡੇਸ਼ਨ ਨਾ ਖਰਾਬ ਕਰੋ। ਪੈਰਾਲੀਗਲਾਂ ਕੋਲ ਫੈਮਿਲੀ ਬੇਸਡ ਇਮੀਗ੍ਰੇਸ਼ਨ ਦਾ ਜਿਹੜਾ ਕੰਮ ਕਰਨਾ ਉਹ ਠੀਕ ਆ, ਜਿਹੜੇ ਅਸਾਲਮ ਦਾ ਕੰਮ ਹੈਗਾ ਉਹ ਤੁਸੀਂ ਵਕੀਲ ਦੇ ਕੋਲੋਂ ਹੀ ਕਰਾਇਆ ਕਰੋ। ਜੀ, ਥੈਂਕ ਯੂ। ਅਗਲੇ ਜਿਹੜੀ ਗੱਲ ਇੱਕ ਸਾਡੇ ਪੁੱਛ ਰਹੇ ਨੇ ਫੇਸਬੁੱਕ ਦੇ ਉੱਤੇ, ਅਮਨਦੀਪ ਕਹਿੰਦੇ ਵੀ ਕੀ ਤੁਸੀਂ ਸੈਂਟਾ ਐਨਾ ਕੋਰਟ ਦੇ ਵਿੱਚ ਵੀ ਰਿਪਰੈਜ਼ੈਂਟ ਕਰਦੇ ਆ? ਕਹਿੰਦੇ ਵੀ ਉਹਨਾਂ ਨੂੰ ਹੀਅਰਿੰਗ ਡੇਟ ਜਿਹੜੀ ਆ ਉਹ ਨਹੀਂ ਮਿਲੀ, ਆਟੋਮੈਟਿਕ ਜਿਹੜਾ ਆ ਉਹ ਚੇਂਜ ਨਿਊ ਕੋਰਟ ਤੋਂ ਬਾਅਦ 'ਚ। ਉਹਨਾਂ ਦੇ 3 ਨਿਆਣੇ ਇੰਡੀਆ 'ਚ ਵੀ ਆ। ਉਹ ਕਿਸ ਤਰੀਕੇ ਦੇ ਨਾਲ ਕੇਸ ਉਹਨਾਂ ਦਾ ਕਹਿੰਦੇ 2013 ਦਾ ਚੱਲਦਾ ਪਿਆ। ਇਹ ਮੋਸ਼ਨ ਟੂ ਐਡਵਾਂਸ ਜਿਹੜਾ ਹੈਗਾ ਆਪਣਾ ਉਹ ਫਾਈਲ ਕਰ ਸਕਦੇ ਆ ਸੈਂਟਾ ਐਨਾ ਕੋਰਟ ਦੇ ਵਿੱਚ। ਕਾਫੀ ਕੇਸ ਜਿਹੜੇ ਸੀਗੇ ਪੋਸਟਪੋਨ ਉਹਨਾਂ ਨੇ ਕਰਤੇ ਆ। LA ਦੇ ਵਿੱਚ ਉਹਨਾਂ ਨੇ ਕੋਰਟ ਜਿਹੜੀ ਸਪਲਿਟ ਕਰਤੀ ਆ। LA ਦਾ ਕੋਰਟ ਮੇਰੇ ਹਿਸਾਬ ਨਾਲ ਸਭ ਤੋਂ ਮਾੜਾ ਕੋਰਟ ਆ। ਕਿਉਂ ਮਾੜਾ ਕੋਰਟ ਆ? ਉੱਥੇ ਵਿਜ਼ਿਟਿੰਗ ਜੱਜ ਨਾ ਜੱਜਾਂ ਦਾ ਦੱਸਦੇ, ਵਿਜ਼ਿਟਿੰਗ ਜੱਜ ਨੰਬਰ 18 ਹੈ ਨਾ, ਵਿਜ਼ਿਟਿੰਗ ਜੱਜ ਨੰਬਰ 21, ਇਨਫੋਰਮੇਸ਼ਨ ਕੋਈ ਮਿਲਦੀ ਨਹੀਂ। ਦੂਜੀ ਸਟੇਟਸ ਦੇ ਵਿੱਚੋਂ ਦੀ ਜਿਹੜਾ ਫਲਾਈ ਕਰਕੇ ਜੱਜ ਜਿਹੜੇ ਲੈ ਕੇ ਆਉਂਦੇ ਆ, ਜੱਜ ਫਿਰ ਜਿਹੜੇ ਆਉਂਦੇ ਆ ਪਤਾ ਨਹੀਂ ਕਿਹੜੀ ਸਟੇਟ ਤੋਂ ਹੁਣ ਆ ਗਿਆ, ਕਿੱਦਾਂ ਦਾ ਕੀ ਸੁਭਾਅ ਆ ਉਹਨਾਂ ਦਾ। ਤੇ ਆ ਕੇ ਉਹਨਾਂ ਨੇ ਆਪਣਾ ਦੇਖਣਾ ਕਿ ਇੰਨੀਆਂ ਹੀਅਰਿੰਗਾਂ ਕਾਹਲੀ ਕਰਦੇ ਆ ਤੇ ਟਾਈਮ ਨਹੀਂ ਕੋਰਟ ਦਾ ਦਿੰਦੇ, ਵਿੱਚ ਕਈ ਵਾਰੀ ਰੋਕ ਦਿੰਦੇ ਆ ਕਿ ਨਹੀਂ ਹੁਣ ਮੇਰਾ ਦੂਜੀ ਹੀਅਰਿੰਗ ਦਾ ਟਾਈਮ ਹੋ ਗਿਆ। ਤੇ ਪਹਿਲਾਂ ਤਾਂ ਇਹ ਹੈ ਕਿ LA ਕੋਰਟ ਮਤਲਬ ਆਈ ਡੋਂਟ ਲਾਈਕ ਇਟ, ਬਾਕੀ ਆਪਣੀ ਪ੍ਰੈਫਰੈਂਸ ਹੈ ਨਾ ਕਿੱਦਾਂ। ਤੇ ਹੁਣ ਇਹਨਾਂ ਨੇ 2 ਕੋਰਟ ਇਹਨਾਂ ਨੇ ਸਪਲਿਟ ਕਰਤੇ। ਪੁਰਾਣਾ ਵਾਲਾ ਜਿਹੜਾ ਕੋਰਟ ਸੀਗਾ ਉਹ ਕਲਾਇੰਟ ਕਈ ਵਾਰੀ ਸਾਡੇ ਹੀਅਰਿੰਗ ਤੇ ਗਏ, ਉੱਥੇ ਜਾ ਕੇ ਹੀਅਰਿੰਗ ਤੇ ਉਦੋਂ ਜੱਜ ਕਹਿੰਦਾ ਕਿ ਨਹੀਂ ਤੇਰਾ ਤਾਂ ਹੁਣ ਸੈਂਟਾ ਐਨਾ ਮੂਵ ਕਰਤਾ, ਤੂੰ 6 ਮਹੀਨੇ ਬਾਅਦ ਆਈ, ਹੈ ਨਾ, ਇੱਦਾਂ ਦਾ ਕੰਮ ਬਹੁਤ ਹੋ ਰਿਹਾ। 6 ਮਹੀਨੇ ਬਾਅਦ ਹੁਣ ਸੈਂਟਾ ਐਨਾ ਤਰੀਕ ਭਾਈ ਉਹ ਕਹਿੰਦੇ ਕੋਵਿਡ ਕਰਕੇ ਫਲਾਨਾ ਟਮਕਾਨਾ ਤੁਹਾਡਾ ਪੋਸਟਪੋਨ ਜਿੱਦਾਂ ਕਰਤਾ। ਸੋ ਤੁਹਾਡੇ ਕੇਸ ਦੇ ਵਿੱਚ ਕੀ ਹੈ ਕਿ ਤੁਸੀਂ ਆਪਣਾ ਜਿਹੜਾ ਮੋਸ਼ਨ ਟੂ ਐਡਵਾਂਸ ਜਿਹੜਾ ਉਹ ਫਾਈਲ ਕਰੋ ਬੱਚਿਆਂ ਦੇ ਬੇਸ ਤੇ। ਜੀ ਅੰਮ੍ਰਿਤ। ਸਤਿ ਸ਼੍ਰੀ ਅਕਾਲ ਭਾਜੀ। ਜੀ ਅੱਛਾ ਭਾਜੀ, ਮੈਂ ਸਿਟੀਜ਼ਨ ਹਾਂ ਇੱਥੇ ਤੇ ਮੇਰੇ ਮਦਰ ਦਾ ਪਹਿਲਾਂ ਅਸੀਂ ਅਪਲਾਈ ਕੀਤਾ ਸੀਗਾ, ਮੇਰੇ ਫਾਦਰ ਦਾ ਵੀ ਇੰਡੀਆ ਵਿੱਚ। ਤੇ ਮੇਰੇ ਫਾਦਰ ਐਕਸਪਾਇਰ ਹੋ ਗਏ ਤੇ ਫਿਰ ਮਦਰ ਨੂੰ ਇੱਥੇ ਆਉਣਾ ਪਿਆ ਸਾਡੇ ਕੋਲ ਵਿਜ਼ਟਰ ਵੀਜ਼ੇ ਤੇ ਅਸੀਂ ਫਿਰ ਉਹਨਾਂ ਦਾ ਕੇਸ ਜਿਹੜਾ ਇੱਥੇ ਅਪਲਾਈ ਕਰ ਦਿੱਤਾ ਸੀਗਾ ਜੀ। ਆਲਮੋਸਟ ਈਅਰ ਹੋ ਗਿਆ। ਸੋ ਪੁੱਛਣਾ ਸੀਗਾ ਵੀ ਕਿੰਨਾ ਕੁ ਇਹ 'ਚ ਟਾਈਮ ਹੈਗਾ? ਭਾਜੀ ਔਨ ਐਵਰੇਜ ਜਿਹੜਾ 1 ਸਾਲ ਦੇ ਲਾਗੇ ਛਾਗੇ ਆ ਜਾਂਦੇ ਆ ਕੇਸ। ਸੋ ਤੁਹਾਡਾ ਆਉਣ ਹੀ ਵਾਲਾ ਹੋਣਾ ਐਗਜ਼ੈਕਟ। ਜੇ ਤੁਸੀਂ ਪ੍ਰੋਸੈਸਿੰਗ ਟਾਈਮ ਚੈੱਕ ਕਰਨਾ ਉਹ ਤਾਂ ਤੁਹਾਨੂੰ USCIS.gov ਤੇ ਮਿਲ ਜੂਗਾ। ਪਰ ਤਕਰੀਬਨ ਜਿਹੜੇ ਕੇਸ ਹੈਗੇ ਆ ਪੇਰੈਂਟਸ ਦੇ ਸਾਲ ਦੇ ਲਾਗੇ ਛਾਗੇ ਜਿਹੜੇ ਤੁਹਾਡੇ ਆ ਉਹ ਆ ਜਾਂਦੇ ਆ, ਡਾਇਰੈਕਟ ਗ੍ਰੀਨ ਕਾਰਡ ਆ ਜਾਂਦਾ, ਇੰਟਰਵਿਊ ਨਹੀਂ ਕਈ ਵਾਰੀ ਕਰਦੇ। ਜੀ ਤੁਸੀਂ ਆਪਣਾ USCIS.gov ਤੇ ਚੈੱਕ ਕਰ ਲਓ, ਤੁਹਾਨੂੰ ਉਹ ਰੇਂਜ ਦੇ ਦੂਗੇ। ਇੱਕ ਉਹਨਾਂ ਤੁਹਾਨੂੰ ਐਕੂਰੇਟ ਇਨਫੋਰਮੇਸ਼ਨ ਤਾਂ ਨਹੀਂ ਮਿਲਣੀ, ਪਰ ਸਾਲ ਦੇ ਗੇਟ 'ਚ ਕਾਫੀ ਜਿਹੜੇ ਗ੍ਰੀਨ ਕਾਰਡ, ਸਾਲ 1.5 ਸਾਲ ਦੇ ਗੇਟ 'ਚ ਕਾਫੀ ਗ੍ਰੀਨ ਕਾਰਡ ਜਿਹੜੇ ਆ ਉਹ ਆ ਜਾਂਦੇ ਆ। ਜੀ ਇੱਕ ਗੁਰਤੇਜ ਹੋਣੀ ਕਹਿੰਦੇ ਵੀ ਕਲੌਕ ਨਹੀਂ ਚੱਲ ਰਿਹਾ ਜੀ, 4 ਮਹੀਨੇ ਹੋ ਗਏ, ਲੱਗੂ ਕਿਸੇ ਪਾਸੇ ਨੂੰ ਕੁਛ। ਸੋ ਆਈ ਡੋਂਟ ਨੋ ਵੀ ਹੁਣ ਕਿਹੜੇ ਕਲੌਕ ਦੀ ਇਹ ਗੱਲ ਕਰਦੇ। ਜੇ ਦੀਵਾਰ ਵਾਲੀ ਹੈ ਫਿਰ ਤਾਂ ਭਾਈ ਘੜੀ ਦੇ ਵਿੱਚ ਸੈੱਲ ਪਾਉਣੇ ਪੈਣੇ। ਕਲੌਕ ਇਹ ਅਸਾਲਮ ਵਾਲੇ ਦੀ ਗੱਲ ਕਰ ਰਹੇ ਆ। ਅਸਾਲਮ ਦਾ ਜਿਹੜਾ ਤੁਹਾਡਾ ਕਲੌਕ ਆ ਉਹ ਜਦੋਂ ਤੁਸੀਂ ਅਸਾਲਮ ਐਪਲੀਕੇਸ਼ਨ ਫਾਈਲ ਕਰਦੇ ਆ ਉਦੋਂ ਸ਼ੁਰੂ ਹੁੰਦਾ। ਤੁਸੀਂ ਪ੍ਰੂਵ ਕਰਨਾ ਕਿ ਕਦੋਂ ਫਾਈਲ ਕੀਤੀ ਹੈ। ਜੇ ਅਸਾਲਮ ਆਫਿਸ ਦੇ ਮੂਹਰੇ ਕੀਤੀ ਹੈ ਤੁਹਾਨੂੰ ਰਸੀਟ ਨੋਟਿਸ ਆਉਂਦਾ ਵਾ। ਜੇ ਇਮੀਗ੍ਰੇਸ਼ਨ ਕੋਰਟ ਮੂਹਰੇ ਕੀਤੀ ਹੈ ਤਾਂ ਤੁਹਾਨੂੰ ਉਹ ਤੁਸੀਂ ਉਹਨਾਂ ਕੋਲ ਰਿਟਰਨ ਇੱਕ ਆਪ ਹੀ ਉਹਨਾਂ ਨੂੰ ਇੱਕ
ਐਕਸਟਰਾ ਪੇਜ ਭੇਜਦੇ ਆ ਜਿੱਤੇ ਉਹ ਸਟੈਂਪ ਲਾ ਕੇ ਵਾਪਸ ਘੱਲ ਦਿੰਦੇ ਤੁਹਾਨੂੰ, ਜਿਹੜਾ ਪ੍ਰੂਫ ਹੁੰਦਾ ਕਿ ਅਸਾਈਲਮ ਕਿਹੜੀ ਡੇਟ ਨੂੰ ਜਿਹੜੀ ਫਾਈਲ ਹੋਈ ਸੀਗੀ। ਇਹਦੇ ਵਿੱਚ ਰੂਲ ਇਹ ਹੁੰਦਾ ਕਿ ਜੇ ਤੁਹਾਡੇ ਡਿਲੇ ਕਾਰਨ ਹੈ ਨਾ, ਉਹਨਾਂ ਨੇ ਤੁਹਾਡੀ ਕੋਈ ਤਰੀਕ ਸੈੱਟ ਕੀਤੀ ਸੀ, ਤੁਸੀਂ ਨਹੀਂ ਗਏ, ਤੁਸੀਂ ਪੋਸਟਪੋਨਮੈਂਟ ਮੰਗੀ, ਕੰਟੀਨਿਊਸ ਮੰਗੀ, ਤੁਹਾਡੇ ਕਰਕੇ ਜੇ ਕੋਈ ਡਿਲੇ ਹੋਇਆ ਜਿੱਥੇ ਤੁਸੀਂ ਇਦਾਂ ਦੀ ਚੀਜ਼ ਕਰਦੇ ਹੋ, ਉੱਥੇ ਤੁਹਾਡਾ ਜਿਹੜਾ ਕਲੌਕ ਆ ਉਹ ਰੁਕ ਜਾਂਦਾ, ਤੇ ਉਹ ਦੁਬਾਰਾ ਜਿਹੜਾ ਤੁਹਾਡਾ ਕਲੌਕ ਆ ਜਦੋਂ ਤੁਹਾਡੀ ਫਿਰ ਮਾਸਟਰ ਹੀਅਰਿੰਗ ਦੁਬਾਰਾ ਜਦੋਂ ਪੈਂਦੀ ਹੈ ਇੱਕ ਵਾਰੀ, ਉਦੋਂ ਤੁਹਾਡਾ ਜਿਹੜਾ ਕਲੌਕ ਉਹ ਸ਼ੁਰੂ ਹੁੰਦਾ। ਤੇ ਉਹ ਤੁਸੀਂ ਆਪਣੇ ਵਕੀਲ ਨੂੰ ਇੱਕ ਵਾਰੀ ਰਿਕੁਐਸਟ ਕਰਕੇ ਦੇਖ ਲਓ ਕਿ ਕਲੌਕ ਰੁਕਿਆ ਹੋਇਆ ਤੇ ਕੀ ਮੇਰੀ ਰਿਟਨ ਪਲੀਡਿੰਗ ਕਰਕੇ ਜਾਂ ਕੁਝ ਕਰਕੇ ਮੇਰਾ ਕਲੌਕ ਤੂੰ ਚਲਾ ਸਕਦਾ ਕਿ ਨਹੀਂ। ਜੀ ਸੋ ਇੱਕ ਜਿਹੜਾ ਸਵਾਲ ਆਇਆ ਹੁਸੈਨ ਹੁਣਾਂ ਦਾ YouTube ਤੋਂ, ਕਹਿੰਦੇ ਵੀ ਉਹਨਾਂ ਦਾ ਅਸਾਈਲਮ ਗ੍ਰੀਨ ਕਾਰਡ ਐਪਲੀਕੇਸ਼ਨ ਟੈਕਸਸ ਸਰਵਿਸ ਸੈਂਟਰ ਤੋਂ ਨਬਰਾਸਕਾ ਸਰਵਿਸ ਸੈਂਟਰ TSC ਟੂ NSC ਟ੍ਰਾਂਸਫਰ ਹੋ ਗਈ ਆ, ਕਿੰਨਾ ਟਾਈਮ ਲੱਗਣ ਦੀ ਉਸ ਦੇ ਵਿੱਚ ਆ? ਪਹਿਲਾਂ ਹੀ 3 ਸਾਲ ਕਹਿੰਦੇ ਆ ਵੀ ਉਹ ਹੋ ਗਏ ਆ ਗ੍ਰੀਨ ਕਾਰਡ ਦੀ ਐਪਲੀਕੇਸ਼ਨ। ਪ੍ਰੋਸੈਸਿੰਗ ਟਾਈਮ ਤਾਂ ਜੀ ਉੱਥੇ ਪਤਾ ਲੱਗਣਾ, ਮੈਨੂੰ ਐਕਚੁਅਲੀ ਰਟਿਆ ਤਾਂ ਨਹੀਂ ਹੋਇਆ ਕਿੱਦਾਂ, ਪਰ ਬੜਾ ਸੌਖਾ USCIS.gov ਤੇ ਤੁਸੀਂ ਜਾ ਕੇ ਲੱਭ ਸਕਦੇ ਆ। ਤੇ ਨਬਰਾਸਕਾ ਵਾਲਾ ਰਿਲੇਟਿਵਲੀ ਕਈ ਕੇਸਾਂ ਦੇ ਵਿੱਚ ਉਹ ਫਾਸਟਰ ਆ, ਅਸਾਈਲਮ ਵਾਲੇ 'ਚ ਨਹੀਂ ਮੈਨੂੰ ਪਤਾ ਕਿੱਦਾਂ, ਤੁਸੀਂ ਜਾ ਕੇ ਚੈੱਕ ਕਰ ਲਓ, ਪਤਾ ਲੱਗ ਜਾਊਗਾ। ਤੇ ਤੁਹਾਡੀ ਕੋਈ ਇਹਦੇ ਵਿੱਚ ਕੰਟਰੋਲ ਵੀ ਨਹੀਂ ਹੈਗਾ, ਜਿੱਦਾਂ ਨਬਰਾਸਕਾ ਜਿਹੜੇ ਨਬਰਾਸਕਾ ਤੋਂ ਫਿਰ ਵਾਪਸ ਵੀ ਉਹ ਟੈਕਸਸ ਜਿਹੜਾ ਭੇਜ ਸਕਦੇ ਆ, ਸੋ ਤੁਹਾਨੂੰ ਵੇਟ ਹੀ ਕਰਨੀ ਪੈਣੀ ਉਹਨਾਂ ਦੇ ਪ੍ਰੋਸੈਸਿੰਗ ਟਾਈਮ ਦੇ ਹਿਸਾਬ ਨਾਲ। ਜੀ ਸੋ 3 ਸਾਲ ਹੋ ਗਏ ਨੇ, ਸੋ ਭਾਈ ਹੁਣ ਇੰਤਜ਼ਾਰ ਹੀ ਜਿਹੜਾ ਇੱਕ ਹੈਗਾ ਆ। ਗੁਰਪ੍ਰੀਤ ਜੀ, ਹਾਂਜੀ ਗੁਰਪ੍ਰੀਤ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ ਮੈਂ ਏਦਾਂ ਪੁੱਛਣਾ ਸੀ, ਮੈਂ ਜਿੱਦਾਂ ਵਿਆਹ ਹੋਇਆ ਸੀ ਮੇਰਾ ਰੀਸੈਂਟਲੀ ਇੰਡੀਆ, ਤੇ ਮੈਂ ਇੰਡੀਆ ਤੋਂ ਗੱਲ ਕਰ ਰਿਹਾ, ਤੇ ਜਿੱਦਾਂ ਮੇਰੀ ਭਾਜੀ ਮੈਰਿਜ ਹੋ ਨਹੀਂ ਪਾ ਰਹੀ, ਰਜਿਸਟਰ ਜਿੱਦਾਂ ਕਰਾਉਂਦੇ ਹੁੰਦੇ ਆ, ਕਿਉਂਕਿ ਉਹ ਕਹਿੰਦੇ ਕਿ ਮੰਮੀ ਡੈਡੀ ਨੂੰ ਲੈ ਕੇ ਆਓ, ਮੇਰੇ ਪੇਰੈਂਟਸ ਭਾਜੀ ਜਰਮਨੀ ਆ, ਤੇ ਫਿਰ ਹੁਣ ਦੁਬਾਰਾ ਆਪਣਾ ਰਿਪੀਟ ਕਰੋਗੇ ਕੁਐਸਚਨ? ਗੁਰਪ੍ਰੀਤ ਜੀ ਦੁਬਾਰਾ ਕਰਿਓ, ਹੌਲੀ ਹੌਲੀ ਪੁੱਛਿਓ ਨਾਲੇ। ਵਿਆਹ, ਹਾਂ ਜਿੱਦਾਂ ਮੇਰਾ ਵਿਆਹ ਹੋਇਆ ਸੀ ਇੱਥੇ ਇੰਡੀਆ, ਤੇ ਮੈਂ ਇੰਡੀਆ ਹੀ ਆ ਇਸ ਟਾਈਮ, ਜਿੱਦਾਂ ਤੇ ਰਜਿਸਟਰ ਨਹੀਂ ਹੋ ਪਾ ਰਿਹਾ ਭਾਜੀ। ਜਿੱਦਾਂ ਕਹਿੰਦੇ ਕਿ ਪੇਰੈਂਟਸ ਇੱਕ ਜਣਾ ਚਾਹੀਦਾ ਹੁੰਦਾ ਨਾਲ, ਜਿੱਦਾਂ ਐਜ਼ ਆ ਐਵੀਡੈਂਸ, ਜਿੱਦਾਂ ਵਿਟਨੈਸ ਚਾਹੀਦਾ ਹੁੰਦਾ, ਤੇ ਮੇਰੇ ਪੇਰੈਂਟਸ ਰਹਿੰਦੇ ਆ ਉੱਥੇ ਜਰਮਨ ਰਹਿੰਦੇ ਆ, ਤੇ ਉਹ ਆ ਨਹੀਂ ਸਕੇ ਸੀ ਮੇਰੇ ਵਿਆਹ ਤੇ ਜਿੱਦਾਂ ਆਪਾਂ ਆਪੇ ਕੀਤਾ ਸੀਗਾ ਵਿਆਹ। ਤੇ ਫਿਰ ਹੁਣ ਜਦੋਂ ਮੈਂ ਆਪਣੀ ਵਾਈਫ ਦਾ ਅਪਲਾਈ ਕਰਨਾ ਹੋਊਗਾ, ਤੇ ਫਿਰ ਉਹ ਕਿਸ ਬਿਹਾਫ ਤੇ ਕਰਾਂਗੇ, ਉਹ ਕੀ ਮੈਨੂੰ ਐਵੀਡੈਂਸ ਲਾਉਣੇ ਪੈਣੇ? ਜਿੱਦਾਂ ਮੇਰਾ ਮੈਰਿਜ ਤਾਂ ਮਤਲਬ ਹੋ ਨਹੀਂ ਪਾਈ ਰਜਿਸਟਰ, ਤੇ ਮੇਰਾ ਗੁਰਦੁਆਰੇ ਵਿੱਚ ਹੋਈ ਆ ਸਰ ਓਨਲੀ, ਤੇ ਕਿੱਦਾਂ ਜੇ ਮੈਂ ਅਪਲਾਈ ਕਰਨਾ ਹੋਊਗਾ? ਗੁਰਦੁਆਰੇ ਵਾਲੀ ਵਿਆਹ ਦਾ ਨਾ ਉਹਨਾਂ ਨੇ ਪੰਗਾ ਪਾ ਦੇਣਾ, ਜਿਹੜੇ ਇਮੀਗ੍ਰੇਸ਼ਨ ਅਫੀਸ਼ੀਅਲ ਹੈਗੇ ਆ। ਤੁਸੀਂ ਇੱਕ ਨਾ ਉੱਥੇ ਲੋਕਲ ਵਕੀਲ ਫੜ ਲਓ। ਏਦਾਂ ਤਾਂ ਨਹੀਂ, ਮੈਂ ਸੁਣਿਆ ਕਿ ਜੇ ਪੇਰੈਂਟਸ ਚਾਹੀਦੇ ਹੀ ਚਾਹੀਦੇ, ਹੁਣ ਕਈਆਂ ਦੇ ਨਹੀਂ ਵੀ ਹੁੰਦੇ, ਉਹਦਾ ਮਤਲਬ ਇਹ ਥੋੜਾ ਕਿ ਉਹ ਵਿਆਹ ਨਹੀਂ ਕਰਾ ਸਕਦਾ ਹੈ ਨਾ। ਤੁਸੀਂ ਉੱਥੇ ਲਾਇਰ ਦੇ ਥਰੂ ਜਾ ਕੇ ਨਾ ਫਾਰਮੈਲਿਟੀ ਚੈੱਕ ਕਰੋ। ਤੁਸੀਂ ਆਪ ਜੇ ਪੰਗਾ ਲੈਣ ਲੱਗੇ, ਤੁਹਾਨੂੰ ਪਤਾ ਹੀ ਹੈ ਇੰਡੀਆ ਦੇ ਸਿਸਟਮ ਕਿੱਦਾਂ ਵਾ। ਤੇ ਮੇਰੇ ਹਿਸਾਬ ਨਾਲ ਤੁਸੀਂ ਇਹ ਜੀ ਹੁਣ ਜਿੱਦਾਂ ਪ੍ਰੋਸੈਸ ਆ 1.5-2 ਸਾਲ ਦੇ ਚੱਲੇ ਆ, ਤੇ ਤੁਸੀਂ ਜਿਹੜਾ ਹੈਗਾ ਮੇਰੇ ਹਿਸਾਬ ਨਾਲ ਕੋਰਟ ਮੈਰਿਜ ਦੇ ਥਰੂ ਹੀ ਜਾਓ। ਗੁਰਦੁਆਰੇ ਵਾਲੇ ਦਾ ਫਿਰ ਇਹ ਹੈ ਕਿ ਜੇ ਬਾਅਦ ਤੁਸੀਂ ਐਡੀ ਦੇਰ ਵੇਟ ਕਰੋਗੇ, ਹੋਣ ਨੂੰ ਤਾਂ ਹੋ ਜਾਣਾ ਚਾਹੀਦਾ, ਕਿਉਂਕਿ ਰਿਲੀਜੀਅਸ ਮੈਰਿਜ ਵੀ ਜਿਹੜੀ ਵੈਲਿਡ ਮੈਰਿਜ ਆ, ਪਰ ਕਿਉਂਕਿ ਟਾਈਮ ਫਰੇਮ ਬਹੁਤ ਜ਼ਿਆਦਾ, ਤਾਂ ਪੰਗਾ ਲੈਣ ਦਾ ਕੋਈ ਫਾਇਦਾ ਨਹੀਂ ਮੇਰੇ ਹਿਸਾਬ ਨਾਲ। ਜੀ ਉਹ ਆਈ ਥਿੰਕ ਉਹ ਤਰੀਕੇ ਨਾਲ ਪੈਸੇ ਭਾਲਦਾ ਆ। ਇਹ ਤਾਂ ਹੁਣ ਜਿਹੜਾ ਅਡਲਟ ਬੰਦੇ ਨੇ ਉੱਥੇ ਵਿਆਹ ਕਰਾਇਆ ਆ, ਦੇ ਡੋਂਟ ਕੇਅਰ ਵੀ ਤੁਸੀਂ ਕਿਹਦੇ ਨਿਆਣੇ ਆ, ਕਿੱਦਾਂ ਆ, ਕੋਈ ਰਾਜੀ ਆ ਨਹੀਂ ਆ। ਇੰਨੀ ਦੁਨੀਆ ਤੇ ਉੱਥੇ ਉਦਾਂ ਹੀ ਬਗੈਰ ਘਰਦਿਆਂ ਤੋਂ ਵਿਆਹ ਕਰਾਉਂਦੀ, ਕੋਈ ਭੱਜ ਕੇ ਕਰਾਉਂਦੀ, ਕੋਈ ਉਦਾਂ ਕਰਾਉਂਦੀ, ਉਹ ਸਿੱਧੀ ਰਜਿਸਟਰ ਹੀ ਹੁੰਦੀ ਆ, ਔਰ ਉੱਥੇ ਕੀ ਹੁੰਦਾ ਆ ਉਹ। ਸੋ ਆਈ ਥਿੰਕ ਉੱਥੇ ਦਾ ਏਜੰਟ ਜਿਹੜੇ ਹੈਗੇ ਆ, ਘਰ ਵਾਲਾ ਹੀ ਬਣਾ ਕੇ ਭੇਜੀ ਜਾਂਦੇ ਲੋਕਾਂ ਨੂੰ ਸਰਟੀਫਿਕੇਟ ਦੇ ਨਾਲ, ਉੱਥੇ ਜਦੋਂ ਵੀਜ਼ਾ ਲੈਣ ਜਾਂਦੇ ਹਨ। ਉਹ ਆਪਾਂ ਨੂੰ ਉੱਥੇ ਪਤਾ ਹੀ ਆ ਕੀ ਹੋਣ ਡਿਆ। ਇਹ ਤਾਂ ਹੁਣ ਤੁਸੀਂ ਦੇਖੋ ਜੀ, ਜ਼ਿਆਦਾ ਨਾ ਉੱਥੇ ਬੰਦਾ ਸਿੱਧੇ ਦੇ ਹਿਸਾਬ ਦੇ ਨਾਲ ਨਾ ਚੱਲੇ, ਉੱਥੇ ਉਂਗਲ ਮਾੜੀ ਜੀ ਟੇਢੀ ਜਿਹੜੀ ਉਹ ਤੁਹਾਨੂੰ ਕਰਨੀ ਹੋਈ ਪੈਣੀ ਆ ਇੱਦਾਂ ਦਾ ਕੰਮ ਕਰਨ ਦੇ ਲਈ। ਇਹ ਗੱਲ ਆ ਹੈਗੀ ਆ ਜੀ। ਜੀ ਸੋ ਬਾਕੀ ਦੇਖੋ ਜੀ, ਮੁੰਬਈ ਦੀ ਐਮਬੈਸੀ ਦਾ ਸਵਾਲ ਜਿਹੜਾ ਉਹ ਅਕਸਰ ਹੀ ਆਉਂਦਾ ਹੈ ਵੀ ਭਾਈ ਇੰਟਰਵਿਊ ਵਗੈਰਾ ਆਈਆਂ ਕਿਸੇ ਦੀਆਂ, ਹੋਈਆਂ ਸ਼ੁਰੂ, ਕੋਈ ਗੱਲਬਾਤ ਤੁਰੀ ਅੱਗੇ, ਜਾਂ ਉੱਥੇ ਵੀ ਉਹਨਾਂ ਦੀ ਵੀ ਘੜੀ 'ਚ ਸੈੱਲ ਪਾਉਣ ਵਾਲੇ ਆ? ਏਦਾਂ ਕਿ ਜਿਹੜੇ ਆਪਣੇ ਕਲਾਇੰਟ ਆ, ਉਹਦੀ ਮੈਂ ਇਹ ਦੱਸਿਆ ਸੀ ਕਿ ਜਿੱਦਾਂ ਆਊਗੀ ਮੈਂ ਦੱਸ ਦਊਂਗਾ, ਹੈ ਨਾ ਜੀ। ਟਾਵੀ ਕਿਸੇ ਦੀ ਆਉਂਦੀ ਆ, ਤੇ ਜਿਹੜੇ ਲੋਕੀ ਆ ਕਾਲਰ, ਸਾਨੂੰ ਜੇ ਕਿਸੇ ਦੇ ਹੋਏ ਆ ਭੈਣ ਭਾਈ ਵਾਲਾ ਕੇਸ ਰੀਸੈਂਟਲੀ, ਤੁਸੀਂ ਸਾਨੂੰ ਆਪ ਹੀ ਕਾਲ ਕਰਕੇ ਜਿਹੜਾ ਦੱਸ ਦਿਓ, ਤਾਂ ਕਿ ਜਿਹੜੀ ਸਾਡੀ ਆਡੀਅנס ਆ ਸਾਰਿਆਂ ਨੂੰ ਫਾਇਦਾ ਹੋ ਜਾਵੇ। ਮੇਰਾ ਤਾਂ ਕੋਈ ਭੈਣ ਭਾਈ ਵਾਲਾ ਕੇਸ ਆਇਆ ਨਹੀਂ ਰੀਸੈਂਟਲੀ, ਸੋ ਬੰਦ ਹੀ ਆ। ਸੋ ਕਈ ਜਾਣੇ ਕਹਿੰਦੇ ਆ ਵੀ ਦਿੱਲੀ ਵਾਲੇ ਕਰਨਗੇ ਚਾਲੂ ਕਦੀ, ਕਿ ਹੁਣ ਸਾਰਾ ਕੁਝ ਮੁੰਬਈ ਦੇ ਵਿੱਚ ਹੀ ਰਹਿਣਾ ਆ? ਦਿੱਲੀ ਨੂੰ ਬੜੀ ਦੂਰ ਪੈਂਦਾ ਨਾ ਹੁਣ ਨਾਰਥ ਵਾਲਿਆਂ ਨੂੰ ਥੋੜਾ ਜਿਹਾ ਉੱਧਰੋਂ। ਇਹ ਤਾਂ ਹੁਣ ਬਾਈਡਨ ਹੋਣਾ ਤਾਂ ਹੀ ਆ, ਕਿੱਦਾਂ ਰੈਗੂਲੇਸ਼ਨ ਵਗੈਰਾ ਚੇਂਜ ਕਰਦੇ ਆ, ਕਰਨਾ ਤਾਂ ਚਾਹੀਦਾ, ਪਰ ਦੇਖਦੇ ਹੁਣ ਕਿੱਦਾਂ। ਸਾਰੇ ਸਿਸਟਮ ਨੂੰ ਹੁਣ
ਜਿਹੜਾ ਇਮੀਗ੍ਰੇਸ਼ਨ ਦਾ ਓਵਰਆਲ ਹੁਣ ਕੀ ਹੈ ਕਿ ਇਲੈਕਸ਼ਨਸ ਵਗੈਰਾ ਵੀ ਜਿਹੜੇ ਆ ਗਏ ਆ ਤੇ ਬਾਹਲੀ ਇਹਨਾਂ ਤੋਂ ਤੁਸੀਂ ਉਮੀਦ ਨਾ ਰੱਖਿਓ ਅਗਲੇ 2 ਸਾਲਾਂ ਤੱਕ। ਆਹੋ ਸਹੀ ਗੱਲ ਆ। ਉਤੋਂ ਇਹਨਾਂ ਦੇ ਹਾਰਨ ਦੇ ਪੂਰੇ ਚਾਂਸ ਆ, ਇਹਨਾਂ ਕੋ ਹਾਊਸ ਵੀ ਲੂਜ਼ ਹੋਣ ਦੇ ਅਸਾਰ ਆ ਤੇ ਸੈਨੇਟ ਵੀ। ਸੋ ਇਮੀਗ੍ਰੇਸ਼ਨ ਦੇ ਮੁੱਦੇ ਤੇ ਤਾਂ ਪਾਣੀ ਪਿਆ ਹੀ ਸਮਝਿਓ ਇੱਕ ਹਿਸਾਬ ਦੇ ਨਾਲ ਇਸ ਇਲੈਕਸ਼ਨਾਂ ਤੋਂ ਜਿਹੜਾ ਉਹ ਬਾਅਦ। ਤੇ ਇਸ ਈਅਰ ਦੇ ਵਿੱਚ ਤਾਂ ਉਹਨਾਂ ਨੇ ਇਮੀਗ੍ਰੇਸ਼ਨ ਨੂੰ ਹੱਥ ਨਹੀਂ ਲਾਉਣਾ, ਕੋਈ ਚਾਂਸ ਨਹੀਂ ਆ ਵੀ ਕੁਛ ਜਿਹੜਾ ਕਰਨਗੇ। ਉਹ ਆਪਣਾ ਜਿਹੜੇ ਵਿਚਾਰੇ ਉਹਨਾਂ ਦੇ ਆਪਣੇ ਬਿੱਲ ਆ ਉਹ ਨਹੀਂ ਪਾਸ ਹੋਣਦੇ, ਇਮੀਗ੍ਰੇਸ਼ਨ ਦਾ ਤਾਂ ਬਹੁਤ ਦੂਰ ਦਾ ਜਿਹੜੀ ਉਹ ਗੱਲ ਆ। ਤੇ ਸ਼ੁਕਰੀਆ ਬਹੁਤ ਅਟਰਨੀ ਟਿਰਕੈਣਾ ਜੀ, ਕਾਫੀ ਲੰਮਾ ਸਮਾਂ ਅੱਜ ਆਪਾਂ ਲਾਇਆ, ਕਾਫੀ ਕਾਲਸ ਵੀ ਲਈਆਂ। ਸਾਰੇ ਸਰੋਤਿਆਂ ਦਾ ਵੀ ਧੰਨਵਾਦ ਤੇ ਤੁਹਾਡਾ ਵਿਸ਼ੇਸ਼ ਤੌਰ ਤੇ ਧੰਨਵਾਦ ਜਿਹੜੀ ਇੰਨੀ ਮਦਦ ਕਰਦੇ ਆ। ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਜੇ ਤੁਸੀਂ ਇਹਨਾਂ ਦੇ ਆਫਿਸ ਦੇ ਵਿੱਚ ਅਪਾਇੰਟਮੈਂਟ ਬਣਾਉਣਾ ਚਾਹੁੰਦੇ ਹੋ, ਉਸ ਦੇ ਲਈ ਫੋਨ ਨੰਬਰ ਹੈ 415 909 0503 4159090503। ਤੇ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ, ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।